ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਵਰਜ਼ ਮਹਾਂ ਤੁਹਾਡੀ ਹੋਸਟ ਨਿਰਮ ਕੌਰ ਟੀਵੀ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੇ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਤੋਂ ਉੱਪਰ ਉਹਨਾਂ ਕੋਲੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 23 ਮਈ 2024 ਨੂੰ ਜੇਠ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਕਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ ਜੀਐਸ ਗਰੇਵਾਲ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਰਾਹ ਤੇ ਚੱਲੀਏ, ਮੈਜ਼ ਰਸਮਾਂ ਤੱਕ ਸੀਮਤ ਨਾ ਰਹੀਏ। ਮੋਦੀ ਦੇਖ ਲਓ ਕੀ ਬਿਆਨਬਾਜ਼ੀ ਕਰ ਰਿਹਾ ਹੈ ਪੰਜਾਬ ਵਿੱਚ ਆ ਕੇ, ਔਰ ਅਜਿਹੇ ਮੱਕਾਰਾਂ ਨੂੰ ਠੱਲ ਪਾਉਣੀ ਸੌਖੀ ਨਹੀਂ ਹੈ। ਇਹ ਲੋਕ ਆਪਣੀ ਮਾਂ ਤੱਕ ਨੂੰ ਵੇਚ ਕੇ ਖਾ ਜਾਣ। ਅਸੀਂ ਧਾਰਮਿਕ ਧਰਾਤਲ ਤੇ ਖਲੋ ਕੇ ਹੀ ਇਹਨਾਂ ਦਾ ਸਾਹਮਣਾ ਕਰ ਸਕਦੇ ਹਾਂ, ਨਹੀਂ ਤਾਂ ਅਸੀਂ ਗੱਲਾਂ ਅਤੇ ਵਿਰੋਧ ਪ੍ਰਦਰਸ਼ਨਾਂ ਤੱਕ ਹੀ ਸੀਮਤ ਰਹਿ ਜਾਵਾਂਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਜੀਐਸ ਗਰੇਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਮੋਦੀ ਰਜੀਮ ਕਿਵੇਂ ਅਮਰੀਕਾ ਦੀ ਧਰਤੀ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਕ੍ਰਾਈਮ ਹੈ ਉਹ ਕਰ ਰਿਹਾ ਔਰ ਇਸ ਬਾਬਤ ਹੁਣ ਅਮਰੀਕਨ ਮੀਡੀਆ ਖੁੱਲ ਕੇ ਲਿਖਣ ਲੱਗ ਪਿਆ। ਔਰ ਬੀਤੇ ਕੱਲ ਵੌਕਸ ਨਾਂ ਦੀ ਇੱਕ ਪ੍ਰਮੁੱਖ ਪਬਲੀਕੇਸ਼ਨ ਨੇ ਭਾਰਤੀ ਰਜੀਮ ਵੱਲੋਂ ਅਮਰੀਕਨ ਸ਼ਹਿਰੀਆਂ ਤੇ ਕੀਤੇ ਜਾ ਰਹੇ ਹਮਲੇ ਅਤੇ ਹਰਾਸਮੈਂਟ ਸੰਬੰਧੀ 26 ਸਫ਼ਿਆਂ ਦੀ ਜਿਹੜੀ ਹੈ ਸਟੋਰੀ ਕੀਤੀ ਹੈ ਔਰ ਜਿਸ ਵਿੱਚ ਕਸ਼ਮੀਰੀ ਅਤੇ ਸਿੱਖ ਪੱਤਰਕਾਰਾਂ ਅਤੇ ਜਿਹੜੇ ਥਿੰਕ ਟੈਂਕਾਂ ਅਤੇ ਜਿਹੜੇ ਪ੍ਰੋਫੈਸਰਾਂ ਨਾਲ ਕੀਤੇ ਜਾ ਰਹੇ ਵਰਤਾਰੇ ਸੰਬੰਧੀ ਜਿਹੜੇ ਵੇਰਵੇ ਨਾਲ ਚਰਚਾ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਸਭ ਬਾਰੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਜੀਐਸ ਗਰੇਵਾਲ ਜਿਹੜੇ ਕੈਲਗਰੀ ਬੇਸਡ ਨੇ ਕੈਨੇਡਾ 'ਚ, ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ। ਉਹ ਲੰਮੇ ਸਮੇਂ ਤੋਂ ਟੀਵੀ 84 ਦੇ ਖੈਰ ਖੁਆਹ ਨੇ, ਲਗਾਤਾਰ ਸਪੋਰਟ ਕਰਦੇ ਨੇ ਔਰ ਉਹਨਾਂ ਦਾ ਕਹਿਣਾ ਫੋਕਸਡ ਹੈ ਕਿਉਂਕਿ ਬਹੁਤ ਵਾਰ ਤੁਸੀਂ 36 ਕਿਸੇ ਬਿਮਾਰੀ ਦੇ ਲੱਛਣ ਗਿਣਾ ਦਿਓ ਪਰ ਜੇ ਤੁਸੀਂ ਉਸ ਬਿਮਾਰੀ ਦਾ ਨਾਂ ਨਹੀਂ ਲੈਂਦੇ ਤੇ ਉਹ ਤੁਸੀਂ ਲੱਛਣਾਂ ਨੂੰ ਹੀ ਟ੍ਰੀਟ ਕਰਦੇ ਹੋ ਜਾਂ ਸਿੰਪਟਮਸ ਨੂੰ ਹੀ ਟ੍ਰੀਟ ਕਰਦੇ ਹੋ। ਸੋ ਸ਼ੁਰੂ ਤੋਂ ਹੀ ਗਰੇਵਾਲ ਸਾਹਿਬ ਦੀ ਇਹ ਪਹੁੰਚ ਬਿਲਕੁਲ ਸਪਸ਼ਟ ਹੈ ਕਿ ਜਦੋਂ ਤੱਕ ਅਸੀਂ ਮੂਲ ਰੂਪ 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਿੱਖਿਆਵਾਂ ਔਰ ਸਿੱਖੀ ਕਦਰਾਂ ਕੀਮਤਾਂ ਨਾਲ ਨਹੀਂ ਜੁੜਦੇ ਉਦੋਂ ਤੱਕ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਹੋ ਸਕਦਾ। ਕਿਉਂਕਿ ਜਿਉਂ ਹੀ ਅਸੀਂ ਗੁਰੂ ਨਾਲੋਂ ਟੁੱਟਦੇ ਹਾਂ, ਗੁਰੂ ਗ੍ਰੰਥ ਸਾਹਿਬ ਨਾਲੋਂ, ਫਿਰ ਉਹ ਸਰਕਾਰੀ ਨਿਜ਼ਾਮ ਦੇ ਖੜੇ ਕੀਤੇ ਹੋਏ ਜਾਲੀ ਕਿਸਮ ਦੇ ਬਾਬੇ ਹੋਣ ਜਾਂ ਦੂਸਰਾ ਕਰਮਕਾਂਡ ਹੋਏ, ਸਭ ਤੋਂ ਪਹਿਲਾਂ ਤਾਂ ਸਾਨੂੰ ਉਹ ਢਾਂਦਾ ਹੈ। ਔਰ ਅੱਜ ਹੀ ਬੀਬੀ ਜੀ ਵਾਸ਼ਿੰਗਟਨ DC ਵਕੀਲ ਨੇ ਤਾਂ ਉਹਨਾਂ ਦੇ ਨਾਲ ਕਿਸੇ ਮੁੱਦੇ ਤੇ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਇੱਕ ਬੜੇ ਪ੍ਰਮੁੱਖ ਜਿਹੜੇ ਸਿੱਖੀ ਦੇ ਪ੍ਰਚਾਰਕ ਨੇ ਉਹਨਾਂ ਦੇ ਹਵਾਲੇ ਨਾਲ ਕਿਹਾ ਕਿ ਜੀ ਉਹਨਾਂ ਨਾਲ ਗੱਲ ਹੋ ਰਹੀ ਸੀ, ਉਹ ਕਹਿਣ ਲੱਗੇ ਕਿ ਖਾਲਿਸਤਾਨ ਬਹੁਤ ਜ਼ਰੂਰੀ ਹੈ, ਇਹਦੇ ਬਿਨਾਂ ਸਿੱਖ ਬਚਦੇ ਨਹੀਂ। ਪਰ ਸਭ ਤੋਂ ਪਹਿਲਾਂ ਖਾਲਿਸਤਾਨ ਬਣਾਉਣ ਦੀ ਗੱਲ ਘਰ ਤੋਂ ਸ਼ੁਰੂ ਕਰੀਏ। ਘਰ ਚੋਂ ਜਿਹੜਾ ਬ੍ਰਾਹਮਣਵਾਦੀ ਔਰ ਹਿੰਦੂ ਤਵੀ ਜੋ ਕਰਮ ਕਾਂਡ ਅਸੀਂ ਵਿੱਚ ਵਾੜਿਆ ਹੋਇਆ ਹੈ,
ਇਸ ਨੂੰ ਕੱਢੀਏ, ਹਰ ਸਿੱਖ ਦਾ ਘਰ ਪਹਿਲਾਂ ਖਾਲਿਸਤਾਨ ਹੋਏ। ਸੋ ਇਹ ਬੜੀ ਕੀਮਤੀ ਗੱਲ ਹੈ, ਕਿਉਂਕਿ ਇਹ ਅਸੀਂ ਇਸ ਥਾਟ ਨਾਲੋਂ ਵੱਖਰੀ ਸੁਰ ਦੇ ਨਾਲ ਗੱਲ ਕਰ ਰਹੇ ਹਾਂ, ਜਿਹਦੇ 'ਚ ਜਿਹੜੇ ਲੋਕ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲਈ ਇਹ ਕਹਿਣਗੇ ਜੀ ਖਾਲਸੇ ਬਣ ਜਾਓ, ਖਾਲਿਸਤਾਨ ਆਪੇ ਬਣ ਜਾਏਗਾ। ਇਹ ਹੈ ਕਿ ਵੀ ਤੁਸੀਂ ਪਹਿਲਾਂ ਆਪਣੀ ਇਮੀਡੀਏਟ ਫੈਮਲੀਜ਼ ਦੇ ਵਿੱਚ ਦੇਖੋ, ਆਪਣੇ ਰਹਿਣ ਸਹਿਣ 'ਚ ਦੇਖੋ, ਆਪਣੀ ਜੀਵਨ ਜਾਚ 'ਚ ਦੇਖੋ ਕਿ ਕਿਸ ਕਦਰ ਅਸੀਂ ਮੰਗਲ ਸ਼ਨੀਚਰ ਦਾ ਸ਼ਿਕਾਰ ਹੋਏ ਹਾਂ, ਕਿਸ ਕਦਰ ਨਾ ਚਾਹੁੰਦੇ ਹੋਏ ਵੀ ਇਸ ਕਿਸਮ ਦਾ ਵਰਤਾਰਾ ਘਰਾਂ ਦੇ ਵਿੱਚ ਹੁੰਦਾ ਹੈ। ਔਰ ਉਹ ਤੁਹਾਨੂੰ ਖਾਸ ਮੌਕਿਆਂ ਤੇ, ਜਦੋਂ ਪਰਿਵਾਰਕ ਵਿਆਹ ਸ਼ਾਦੀਆਂ ਦੇ ਮੁੱਦੇ ਤੇ, ਜਿਵੇਂ ਜਦੋਂ ਅਸੀਂ ਗੱਲ ਕੀਤੀ 2-3 ਦਿਨ ਪਹਿਲੇ ਕਿ ਭਾਈ ਉਹ ਆਨੰਦ ਕਾਰਜ ਤੱਕ ਦਾ ਪਾਠ ਤਾਂ ਜਿਹੜਾ ਉਹ ਨਜ਼ਰ ਆ ਰਿਹਾ ਹੁੰਦਾ ਵੀ ਚਲੋ ਗੁਰਮਤ ਅਨੁਸਾਰ ਹੈ, ਉਹਦੇ 'ਚ ਵੀ ਬਹੁਤ ਕੁਝ ਐਸਾ ਚੱਲ ਰਿਹਾ ਹੁੰਦਾ। ਕਈ ਵਾਰ ਤਾਂ ਇਹ ਹੁੰਦਾ ਕਿ ਵੀ ਤੁਹਾਨੂੰ ਇਹ ਮਹਿਸੂਸ ਹੋ ਰਿਹਾ ਹੁੰਦਾ ਕਿ ਵੀ ਇਹ ਸਾਰੀ ਡੈਕੋਰੇਸ਼ਨ ਗੁਰਦੁਆਰਾ ਸਾਹਿਬ ਦੀ ਗੁਰੂ ਦੇ ਲਈ ਨਹੀਂ ਹੈ, ਇਹ ਤਾਂ ਜੋੜੀ ਦੇ ਕੱਪੜਿਆਂ ਦੇ ਨਾਲ ਹੀ ਮੈਚ ਕਰਨ ਦੇ ਨਾਂ ਥੱਲੇ ਆ। ਸੋ ਉਹ ਵੀ ਇੱਕ ਵੱਖਰਾ ਵਿਸ਼ਾ ਹੈ। ਔਰ ਜਦੋਂ ਅਸੀਂ ਇਸ ਮੁੱਦੇ ਤੇ ਗੱਲ ਕੀਤੀ ਕਿ ਵੀ ਕਿਵੇਂ ਹਫਤਾ 2-2 ਹਫ਼ਤੇ ਜਿਸ ਕਿਸਮ ਦੀਆਂ ਰਸਮਾਂ ਦੇ ਨਾਂ ਥੱਲੇ ਅਸੀਂ ਬਿਲਕੁਲ ਜਿਹੜਾ ਉਹ ਨਹਾਉਣ ਕਰਾਉਣ ਤੱਕ ਜਾਂਦੇ ਆ, ਫਾਈਨੈਂਸ਼ੀਅਲੀ ਵੀ, ਔਰ ਸਿੱਖੀ ਕਦਰਾਂ ਕੀਮਤਾਂ ਦਾ ਜਲੂਸ ਕੱਢ ਰਹੇ ਹੁੰਦੇ ਆ। ਸਾਡੇ ਵੀਰ ਜਿਹੜੇ ਐਲਬਰਟਾ 'ਚ ਨੇ ਔਰ ਸਾਡੇ ਨਾਲ ਉਹ ਜੁੜੇ ਹੁੰਦੇ ਨੇ, ਉਹਨਾਂ ਨੇ ਹਮੇਸ਼ਾ ਉਹ ਕਹਿੰਦੇ ਨੇ ਕਿ ਜਦੋਂ ਢਹਿੰਦੀ ਕਲਾ ਵੱਲ ਮਨ ਜਾਏ ਜਾਂ ਉਦਾਸ ਹੋਈਏ ਤੇ ਅਸੀਂ ਸੱਚੋ ਸੱਚ ਦੇਖ ਲੈਂਦੇ ਹਾਂ, ਫਿਰ ਚੜ੍ਹਦੀ ਕਲਾ 'ਚ ਆ ਜਾਂਦੇ ਹਾਂ। ਉਹਨਾਂ ਨੇ ਮੈਨੂੰ ਕਿਹਾ ਕਿ ਵੀ ਤੁਸੀਂ ਇਸ ਦੇ ਉੱਤੇ ਹੋਰ ਵੀ ਗੱਲ ਕਰੋ ਕਿ ਵੀ ਇਹ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਕਿ ਵੀ ਈਵਨ ਜਿਹੜੇ ਸਿੰਘ ਖਾਲਸਾਈ ਬਾਣੇ 'ਚ ਔਰ ਪੂਰੇ ਅੰਮ੍ਰਿਤਧਾਰੀ ਨੇ, ਉਹਨਾਂ ਨੂੰ ਵੀ ਇਹ ਡਿਫਿਕਲਟੀਜ਼ ਪੇਸ਼ ਆ ਰਹੀਆਂ ਕਿ ਜਿਹੜੇ ਤਾਂ ਬਹੁਤ ਸਖਤੀ ਦੇ ਨਾਲ ਇਸ ਗੱਲ ਤੇ ਹੀ ਅੜ ਜਾਂਦੇ ਨੇ ਕਿ ਭਾਈ ਆਨੰਦ ਕਾਰਜ ਦਾ ਮਤਲਬ ਆਨੰਦ ਕਾਰਜ ਹੈ, ਉਸ ਤੋਂ ਬਿਯੋਂਡ ਕੁਝ ਨਹੀਂ। ਇਹ ਮੈਰਿਜ ਪੈਲੇਸਿਸ ਔਰ ਦੂਸਰੇ ਤੀਸਰੇ ਨੱਚਣ ਗਾਣ ਦੇ ਨਾਂ ਥੱਲੇ ਜੋ ਲੱਚਰਪੁਣਾ ਵਿੱਚ ਵੜਦਾ ਜਾ ਰਿਹਾ। ਪਰ ਉਹਨਾਂ ਨੇ ਕਿਹਾ ਵੀ ਇਹ ਇਸ਼ੂ ਨੇ ਜਿਸ ਦੇ ਉੱਤੇ ਕੋਈ ਗੱਲ ਨਹੀਂ ਕਰਦਾ, ਇਹਦੇ ਤੇ ਗੱਲ ਕਰਨ ਦੀ ਲੋੜ ਹੈ। ਸੋ ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਵੀ ਜੇ ਅਸੀਂ ਧੁਰੇ ਨਾਲ ਜੁੜੇ ਹੋਏ ਹਾਂ ਧਾਰਮਿਕ ਤੌਰ ਤੇ ਫਿਰ ਹੀ ਇਹਨਾਂ ਦੇ, ਅਦਰਵਾਈਜ਼ ਤੁਸੀਂ ਇਹਨਾਂ ਦੀਆਂ ਮਕਾਰੀਆਂ ਦੇਖੋ। ਅਸੀਂ ਜ਼ਿਕਰ ਕਰਾਂਗੇ, ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਨਰਿੰਦਰ ਮੋਦੀ ਨੇ ਆਪਣਾ ਪਹਿਲਾ ਚੋਣ ਦੌਰਾ ਜਿਹੜਾ ਪੰਜਾਬ ਦੇ ਵਿੱਚ ਕੀਤਾ, ਪਟਿਆਲੇ ਦੀ ਸਟੇਜ ਤੋਂ ਉਹਨੇ ਐਡਰੈਸ ਕੀਤਾ, ਨਾਲ ਉਹ ਜਿਹੜੇ 5 ਹਲਕਿਆਂ ਦੇ ਬੰਦੂਆ ਮਜ਼ਦੂਰਾਂ ਵਰਗੇ MP ਜਿਨ੍ਹਾਂ 'ਚ ਪਰਨੀਤ ਕੌਰ, ਬੇਸ਼ਰਮ ਇਹ ਸਾਰਾ ਪਟਿਆਲਾ ਘਰਾਨਾ ਇਹ ਅਰਦਲੀ ਬਣ ਕੇ ਖੜੇ ਨੇ ਤੇ ਉਹ ਤੁਸੀਂ ਮਕਾਰੀ ਡਰਾਮੇਬਾਜ਼ੀ ਦੇਖੋ। ਪੱਗ ਉਹਨੇ ਬੰਨੀ ਹੋਈ ਹੈ ਕੇਸਰੀ, ਔਰ ਉਹ ਬੜਾ ਇਵੇਂ ਗੱਲਾਂ ਕਰ ਰਿਹਾ ਜਿਵੇਂ ਉਹਦੇ ਤੋਂ ਵੱਡਾ ਕੋਈ ਸਿੱਖਾਂ ਦਾ ਦੋਸਤ ਨਾ ਹੋਏ। ਉਹਨਾਂ ਨੇ ਠੀਕ ਕਿਹਾ ਵੀ ਇਸ ਕਿਸਮ ਦੇ ਮਕਾਰਾਂ ਦੇ ਨਾਲ ਸਾਡਾ ਵਾਹ ਹੈ। ਹੁਣ ਇੱਕ ਪਾਸੇ ਉਹ ਪਟਿਆਲੇ ਦੀ ਸਟੇਜ ਤੇ ਖਲੋ ਕੇ ਜਾਂ ਆਉਣ ਵਾਲੇ ਦਿਨਾਂ 'ਚ ਜਦੋਂ ਤੱਕ 1 ਜੂਨ ਨੂੰ ਵੋਟਾਂ ਨਹੀਂ ਪੈ ਜਾਂਦੀਆਂ, ਉਹਨੇ ਹੋਰ ਥਾਵਾਂ ਤੇ ਵੀ ਚੋਣ ਜਲਸੇ ਕਰਨੇ ਨੇ, ਉਹ ਇਵੇਂ ਪ੍ਰੈਜ਼ੈਂਟ ਕਰ ਰਿਹਾ ਕਿ ਵੀ ਪਿਛਲੇ 77 ਸਾਲਾਂ ਦੇ ਭਾਰਤੀ ਰਾਜ ਦੇ ਵਿੱਚ ਉਹਦੇ ਤੋਂ ਵੱਡਾ ਕੋਈ ਸਿੱਖਾਂ ਦਾ ਦੋਸਤ ਜਾਂ ਹਮਦਰਦ ਹੈ ਹੀ ਨਹੀਂ। ਉਹਨੇ ਜਿੰਨੇ ਕੰਮ ਸਿੱਖਾਂ ਲਈ ਕੀਤੇ, ਉਹ ਬਾਲ ਦਿਵਸ ਦਾ ਹਵਾਲਾ ਦੇ ਰਿਹਾ, ਉਹ ਕਰਤਾਰਪੁਰ ਦੇ ਲਾਂਘੇ ਦਾ ਹਵਾਲਾ ਦੇ ਰਿਹਾ, ਉਹ ਆਪਣੇ ਆਪ ਨੂੰ ਕਿ ਜੀ ਮੈਂ ਤਾਂ ਹਾਂ ਹੀ ਤੁਹਾਡੇ ਚੋਂ, ਦੇਖੋ ਇੱਕ ਪਿਆਰਾ ਵੀ ਦਵਾਰਕਾ ਤੋਂ ਗੁਜਰਾਤ ਤੋਂ ਆਇਆ ਸੀ, ਮੈਂ ਤਾਂ ਤੁਹਾਡਾ ਹੀ ਬਲੱਡ ਹੈ ਔਰ ਇਹ ਹੁਣ ਤੁਸੀਂ ਇੱਕ ਪਾਸੇ, ਔਰ ਉਹਨੂੰ ਜਿਹੜੇ ਚੀਅਰ ਕਰਨ ਵਾਲੇ ਜਾਂ ਉਸ ਕਿਸਮ ਦੇ ਬਿਲਕੁਲ ਬੇਜ਼ਮੀਰੇ ਲੋਕ ਨੇ, ਤੁਸੀਂ ਉਹਨਾਂ ਦਾ ਵਰਤਾਰਾ ਦੇਖੋ। ਤੇ ਦੂਸਰੇ ਪਾਸੇ ਦੇਖੋ ਕਿ ਵੀ ਇਸੇ ਹਕੂਮਤ ਦੀਆਂ ਟੀਮਾਂ ਕਿਲਿੰਗ ਗੈਂਗਸ ਜਿਹੜੀਆਂ ਨੇ ਉਹ ਦੁਨੀਆ ਭਰ 'ਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਡਿਸਪੈਚ ਕੀਤੀਆਂ ਹੋਈਆਂ ਨੇ। ਕੀ ਕੁਛ ਵਾਪਰ ਰਿਹਾ। ਔਰ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ABC CBC ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਕਿਵੇਂ ਡੀਟੇਲ ਸਟੋਰੀ ਕੀਤੀ ਹੈ ਕਿ ਈਵਨ ਰਿਪਦਮਨ ਸਿੰਘ ਮਲਕ, ਉਹਨਾਂ ਦੇ ਬੇਟੇ ਨੂੰ ਵੀ ਜਿਹੜੀ ਆ ਉਹ ਰੈੱਡ ਅਲਰਟ ਉਹਨਾਂ ਨੇ ਦੇ ਦਿੱਤਾ ਹੈ। ਔਰ ਉਸੇ ਸਟੋਰੀ ਦਾ ਹਿੱਸਾ ਸੀ ਕਿ ਵੀ ਈਵਨ RCMP ਇਸ ਗੱਲ ਤੇ ਪ੍ਰੋਬ ਕਰ ਰਹੀ ਹੈ ਕਿ ਵੀ ਉਹ ਮਲਕ ਦਾ ਵੀ ਜਿਹੜਾ ਮਰਡਰ ਹੈ ਉਸ ਦੇ ਵੀ ਹੈਂਡ ਵੀ ਇੰਡੀਆ ਹੋ ਸਕਦਾ। ਸੋ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਜਿਹੜੇ ਖਾਲਿਸਤਾਨ ਦੀ ਗੱਲ ਦੇ ਲਈ ਤੁਰੇ ਹੋਏ ਨੇ ਉਹ ਉਹਨਾਂ ਦੇ ਨਿਸ਼ਾਨੇ ਜਾਂ ਟਾਰਗੇਟ ਤੇ ਨੇ, ਜਿਹੜੇ ਇਹਨਾਂ ਦੇ ਗੋਲੇ ਬਣ ਕੇ ਪੈਰਾਂ 'ਚ ਲਿਟ ਕੇ ਜਿਹੜੇ ਨੇ ਉਹਨਾਂ ਦੇ ਜਿਹੜੇ ਨੇ ਬਿਲਕੁਲ ਦਾਸ ਬਣੇ ਹੋਏ ਨੇ। ਰਿਪਦਮਨ ਸਿੰਘ ਮਲਕ ਵਰਗੇ ਕਰੈਕਟਰ ਉਹ ਵੀ ਐਲੀਮੀਨੇਟ ਕੀਤੇ ਜਾ ਰਹੇ ਨੇ। ਔਰ ਜੇ ਫਿਰ ਵੀ ਅਸੀਂ ਇਸ ਗੱਲ ਨੂੰ ਨਾ ਸਮਝਾਂਗੇ ਔਰ ਇਹਨਾਂ ਦੇ ਇੱਕ ਜਾਂ ਦੂਜੇ ਜਾਲ ਦੇ ਵਿੱਚ ਫਸਾਂਗੇ, ਫਿਰ ਮੈਂ ਸਮਝਦਾ ਵੀ ਸਾਡੇ ਲਈ ਕੋਈ ਥਾਂ ਨਹੀਂ ਹੋਏਗੀ। ਸੋ ਸਰ JS ਗਰੇਵਾਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਅੱਜ ਦੀ ਸਟੋਰੀ ਥੋੜਾ ਜਿਹਾ ਫੋਕਸ ਮੰਗਦੀ ਹੈ। ਮੈਂ ਕੱਲ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਵਾਕਸ
ਜਿਹੜੀ ਕਿ ਇੱਕ ਆਜ਼ਾਦਾਨਾ ਕਿਸਮ ਦੀ ਪਬਲੀਕੇਸ਼ਨ ਹੈ। ਡੀਟੇਲਡ ਇਹਨਾਂ ਦੀਆਂ ਇਨਵੈਸਟੀਗੇਟਿਵ ਸਟੋਰੀਜ਼ ਹੁੰਦੀਆਂ ਨੇ, ਕਈ ਮਹੀਨੇ ਆਪਣੀ ਸਟੋਰੀ ਤੇ ਕੰਮ ਕਰਦੇ ਨੇ ਔਰ ਇਸ ਨੂੰ ਸੀਰੀਅਸਲੀ ਲਿਆ ਜਾਂਦਾ ਹੈ। ਬਿਲਕੁਲ ਬੇਸ਼ੱਕ ਕੁਝ ਪਬਲੀਕੇਸ਼ਨਸ ਤੁਹਾਨੂੰ ਨਜ਼ਰ ਆਉਣਗੀਆਂ ਜਿਹੜੀਆਂ ਕਿਸੇ ਵੀ ਸਿਸਟਮ 'ਚ ਉਸ ਦਾਇਰਾਕਾਰ 'ਚ ਹੀ ਘੁੰਮਦੀਆਂ, ਜਿਹੜੀਆਂ ਐਸਟੈਬਲਿਸ਼ਮੈਂਟ ਦਾ ਦਾਇਰਾਕਾਰ ਹੁੰਦਾ ਹੈ। ਕੁਝ ਜਿਹੜੀਆਂ ਨੇ ਉਹਨਾਂ ਦੇ ਵਿੱਚ ਨਿਰਪੱਖ ਪੱਤਰਕਾਰਤਾ ਦੇ ਥੱਲੇ, ਜਿਵੇਂ ਅਸੀਂ ਵਾਸ਼ਿੰਗਟਨ ਪੋਸਟ ਜਾਂ ਫਾਈਨੈਂਸ਼ੀਅਲ ਟਾਈਮਸ ਦੀ ਗੱਲ ਕੀਤੀ, ਸਿੱਖ ਇਸ਼ੂ ਤੇ ਉਹਨਾਂ ਨੇ ਇਨਵੈਸਟੀਗੇਟਿਵ ਜਰਨਲਿਜ਼ਮ ਕੀਤਾ ਔਰ ਬਾਹਰ ਉਹ ਚੀਜ਼ਾਂ ਵੀ ਲਿਆਂਦੀਆਂ ਜਿਹੜੀਆਂ ਤੁਹਾਨੂੰ ਸਟੇਟ ਡਿਪਾਰਟਮੈਂਟ ਜਾਂ ਉਹਨਾਂ ਦੀਆਂ ਪ੍ਰੈਸ ਰਿਲੀਜ਼ਸ ਚੋਂ ਗਾਇਬ ਨਜ਼ਰ ਆਉਂਦੀਆਂ ਸੀ। ਜਿਵੇਂ ਉਹਨਾਂ ਨੇ ਡੀਟੇਲ ਦੇ ਵਿੱਚ ਵਿਕਰਮ ਯਾਦਵ ਰਾਓ ਅਫੀਸ਼ੀਅਲ, ਜਿਹਨੂੰ ਜਿਹੜਾ ਨਿਖਿਲ ਗੁਪਤਾ ਨਾਲ ਇਨ ਟੱਚ ਸੀ, ਜਾਂ ਕਿਤੇ ਸਾਮੰਤ ਗੋਇਲ ਜਿਹੜਾ ਰਾਜ ਚੀਫ ਸੀ, ਉਹਦੇ ਆਰਡਰ ਦੇ ਥੱਲੇ ਐਗਜ਼ੀਕਿਊਟ ਕੀਤਾ ਗਿਆ। ਸੋ ਇਸੇ ਤਰ੍ਹਾਂ ਜਿਹੜਾ ਕੁਝ ਉਹ ਪਬਲੀਕੇਸ਼ਨਸ ਨੇ ਜਿਹੜੀਆਂ ਇਸ ਤੋਂ ਵੀ ਬਿਯੋਂਡ ਜਾ ਕੇ ਫਰੀडम ਦੇ ਨਾਲ ਓਵਰਆਲ ਕਿ ਵੀ ਇਹ ਜਿਹੜੀ ਨੀਤੀ ਹੈ, ਇਸ ਸਭ ਦੇ ਬਾਵਜੂਦ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਹੈ, ਕੀਤਾ ਜਾ ਰਿਹਾ ਹੈ, ਜਿਹੜੇ ਇੰਡੀਅਨ ਸਿਸਟਮ ਨੂੰ ਕ੍ਰਿਟਿਸਾਈਜ਼ ਕਰਦੇ ਨੇ। ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਤਾਂ ਖੁੱਲ੍ਹ ਕੇ ਸਾਹਮਣੇ ਆਇਆ, ਪਰ ਜਿਹੜੇ ਈਵਨ ਇੱਥੋਂ ਦੇ ਐਕੈਡੈਮਿਕ ਹਲਕਿਆਂ ਦੇ ਵਿੱਚ ਜਿਵੇਂ ਰੁਟਗਰ ਯੂਨੀਵਰਸਿਟੀ ਸੀ, ਜਾਂ ਪ੍ਰਮਲਾ ਜੈਪਾਲ ਕਾਂਗਰਸ ਵੂਮਨ ਜਿਹੜੀ ਸੀਐਟਲ ਤੋਂ ਜਿਹੜੀ ਕ੍ਰਿਟਿਕ ਹੈ ਉਹਨਾਂ ਦੀ, ਔਰ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਜਾਂ ਹਿਊਮਨ ਰਾਈਟਸ ਵਾਚ ਜਾਂ ਦੂਜੇ ਜਿਹੜਾ ਨੌਨ ਸਿੱਖ ਵੀ ਨੇ, ਉਹਨਾਂ ਦੇ ਨਾਲ ਵੀ ਕਿਵੇਂ ਸਲੂਕ ਕੀਤਾ ਜਾਂਦਾ ਹੈ, ਜਾਂ ਉਹਨਾਂ ਨੂੰ ਕਿਵੇਂ ਹਰਾਸ ਕੀਤਾ ਜਾਂਦਾ ਹੈ, ਜਾਂ ਉਹਨਾਂ ਦੀਆਂ ਫੈਮਲੀਜ਼ ਨੂੰ ਵੇ ਬੈਕ ਕਿਵੇਂ ਜਿਹੜਾ ਉਹਨਾਂ ਦੇ ਨਾਲ ਵਰਤਾਰਾ ਕੀਤਾ ਗਿਆ ਜਾਂ ਕੀਤਾ ਜਾਂਦਾ ਹੈ। ਔਰ ਇਹ ਬੜੀ ਡੀਟੇਲ ਜਿਹੜੀ ਆਲਮੋਸਟ 26 ਪੇਜ ਦੀ ਸਟੋਰੀ ਹੈ ਔਰ ਵੌਕਸ ਨੇ ਦੇ ਬੜੀ ਮੈਂ ਸਮਝਦਾ ਵੀ ਮਿਹਨਤੀ ਹੈ ਜਰਨਲਿਸਟ ਹੈ। ਇਸਨੇ ਜ਼ੈਕ ਬਿਓਚੈਂਪ ਇਹ ਉਹਦਾ ਨਾਂ ਹੈ ਜਰਨਲਿਸਟ ਦਾ, ਜਿਸ ਨੇ ਇਸ ਸਟੋਰੀ ਨੂੰ ਜ਼ੈਕ ZACK ਜ਼ੈਕ ਬਿਓਚੈਂਪ ਉਹਨੇ ਇਸ ਸਟੋਰੀ ਨੂੰ ਕੀਤਾ ਔਰ ਅਸੀਂ ਇਸ ਦਾ ਕੁਝ ਪਾਰਟ ਜਿਹੜਾ ਹੈ ਉਹ ਡਿਸਕਸ ਕਰਾਂਗੇ। ਪਰ ਮੋਸਟ ਇੰਪੋਰਟੈਂਟਲੀ ਇਹ ਸਾਰੀ ਸਟੋਰੀ 'ਚ ਜਿੱਥੇ ਕਿ ਉਹਨਾਂ ਨੇ ਅੱਡ ਉਹਦੀ ਸ਼ੁਰੂਆਤ ਹੀ ਉਹਨਾਂ ਨੇ ਰਕੀਬ ਨਾਇਕ ਨਾਂ ਦੇ ਕਸ਼ਮੀਰੀ ਜਰਨਲਿਸਟ ਤੋਂ ਕੀਤੀ। ਜਦੋਂ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਗਿਆ, ਆਰਟੀਕਲ 370 35A ਈਵਨ ਉਹਦਾ ਸੂਬੇ ਦਾ ਵਜੂਦ ਵੀ ਮਿਟਾ ਦਿੱਤਾ ਗਿਆ, ਤੇ ਕਿਵੇਂ ਰਕੀਬ ਨਾਇਕ ਜਿਹੜੇ ਕਿ ਇੱਕ ਜਰਨਲਿਸਟ ਨੇ, ਉਹਨਾਂ ਦੀ ਹਰਾਸਮੈਂਟ ਦਾ ਦੌਰ ਸ਼ੁਰੂ ਹੋਇਆ, ਕਿਵੇਂ ਉਹ ਅਮਰੀਕਾ ਤੱਕ ਪਹੁੰਚੇ ਔਰ ਇੱਥੇ ਜਦੋਂ ਤੱਕ ਉਹਨਾਂ ਨੂੰ ਈਵਨ ਗ੍ਰੀਨ ਕਾਰਡ ਵੀ ਮਿਲਿਆ, ਫਿਰ ਉਹਨਾਂ ਦੇ ਪੇਰੈਂਟਸ ਫਾਦਰ ਨੂੰ ਕਿਵੇਂ ਹਰਾਸ ਕੀਤਾ ਗਿਆ, ਕਿਵੇਂ ਉਹ ਜਿੱਥੇ ਟਰੈਵਲ ਕਰਦੇ ਸੀ ਉਹਨਾਂ ਨੂੰ ਇਹ ਸੀ ਕਿ ਵੀ ਤੁਹਾਨੂੰ ਫੋਲੋ ਕੀਤਾ ਜਾ ਰਿਹਾ। ਸੋ ਇਸ ਦੀ ਜਿਹੜੀ ਬਿਗਨਿੰਗ ਹੈ ਇਹ ਸਾਰੇ ਦੇ ਨਾਲ ਹੋਈ ਔਰ ਇਹਦੇ 'ਚ ਫਿਰ ਕਾਫੀ ਵੇਰਵੇ ਦੇ ਨਾਲ ਜਿਹੜੇ ਸਿੱਖ ਪੱਤਰਕਾਰ ਅੰਗਦ ਸਿੰਘ ਜਿਹੜੇ ਕਿ ਵਾਇਸ VICE ਪਬਲੀਕੇਸ਼ਨ ਦੇ ਲਈ ਕੰਮ ਕਰਦੇ ਸੀ ਹੁਣ ਤੋਂ ਕੁਛ ਅਰਸਾ ਪਹਿਲਾਂ ਤੱਕ, ਔਰ ਉਹਨਾਂ ਨੇ ਬੜੀ ਇਨਵੈਸਟੀਗੇਟਿਵ ਅੰਦਾਜ਼ ਦੇ ਫਾਰਮਰ ਮੂਵਮੈਂਟ ਦੇ ਵੇੜੇ ਵੀ ਔਰ ਇਸ ਤੋਂ ਇਲਾਵਾ ਵੀ ਉਹਨਾਂ ਦੇ ਬੜੇ ਜਿਹੜੇ ਨੇ ਕਸ਼ਮੀਰ ਦੇ ਉੱਤੇ ਉਹਨਾਂ ਦਾ ਅੱਛਾ ਕੰਮ ਰਿਹਾ ਵੀ, ਔਰ ਉਹਨਾਂ ਦੇ ਕੋਲ OIC ਕਾਰਡ ਵੀ ਸੀ, ਔਰ ਕਿਵੇਂ ਉਹਨਾਂ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਮੋੜਿਆ ਗਿਆ ਔਰ ਕਿਵੇਂ ਉਹਨਾਂ ਦੇ ਨਾਲ ਕੀ ਸਲੂਕ ਕੀਤਾ ਗਿਆ ਔਰ ਕਿਵੇਂ ਉਹਨਾਂ ਦੀ ਐਂਟਰੀ ਦੇ ਉੱਤੇ ਪਾਬੰਦੀ ਲਈ ਇਸ ਦੇ ਉੱਤੇ ਵੀ ਕਾਫੀ ਡੀਟੇਲ ਦੇ ਨਾਲ ਗੱਲ ਕੀਤੀ ਹੈ। ਇਸ ਤੋਂ ਇਲਾਵਾ ਜਿਵੇਂ ਮੈਂ ਕਿਹਾ ਕਿ ਵੀ ਸਿੱਖ ਕੋਲੀਸ਼ਨ ਦੇ ਔਰ ਰਟਕਰ ਯੂਨੀਵਰਸਿਟੀ ਦੇ ਐਕੈਡੈਮਿਕਸ, ਹਿਊਮਨ ਰਾਈਟ ਵਾਚ, USF ਦੇ ਨੁਮਾਇੰਦੇ, ਇਹਨਾਂ ਸਾਰਿਆਂ ਦੇ ਨਾਲ ਗੱਲਬਾਤ ਹੈ। ਸੋ ਤਾਂ ਮੈਂ ਬਹੁਤੇ ਵੇਰਵੇ 'ਚ ਨਹੀਂ ਜਾਵਾਂਗਾ। ਇਹਦਾ ਹੈਡਲਾਈਨ ਹੀ ਆਪਣੇ ਆਪ ਦੇ ਵਿੱਚ ਸੁਜੈਸਟ ਕਰਦਾ ਹੈ ਕਿ ਵੀ ਕਿਵੇਂ ਇੱਕ ਉਹ ਮੁਲਕ ਜਿਹੜਾ ਅਮਰੀਕਾ ਦਾ ਦੋਸਤ ਹੋਣ ਦਾ ਜਿਹੜਾ ਫਰੇਬ ਉਹ ਇੱਥੇ ਪਾਲ ਰਿਹਾ ਹੈ, ਲੇਕਿਨ ਅਸਲ ਦੇ ਵਿੱਚ ਉਹ ਦੋਸਤ ਨਾ ਹੋ ਕੇ ਦੁਸ਼ਮਣ ਹੈ। ਔਰ ਇਹ ਟਾਈਟਲ 'ਚੋਂ ਹੀ ਨਜ਼ਰ ਆਉਂਦਾ ਹੈ, everyone is absolutely terrified ਕਿ ਵੀ ਇੱਥੇ ਇਕੱਲੇ ਇਹ ਨਹੀਂ ਵੀ ਖਾਲਿਸਤਾਨ ਦੇ ਉੱਤੇ ਤਾਂ ਜੋ ਉਹਨਾਂ ਦਾ ਸਿੱਧਾ ਹਮਲਾ ਹੈ, ਸਾਡੇ ਤੇ ਤਾਂ ਟੋਟਲ ਵਾਰ ਹੈ, ਪਰ ਇਹਨਾਂ ਦਾ ਟੈਰਰ ਜਿਹੜਾ ਇੰਡੀਅਨ ਸਟੇਟ ਦਾ ਉਹਨੇ ਕਿਵੇਂ US ਐਕੈਡੈਮਿਕਸ ਨੂੰ, ਕਿਵੇਂ ਈਵਨ ਇਹਨਾਂ ਦੇ ਡਿਸੀਜਨ ਮੇਕਰਸ ਨੂੰ, ਔਰ ਜਿਹੜੀਆਂ ਟੁਵਰਡਸ ਦਾ ਐਂਡ ਇਹਨਾਂ ਦੀਆਂ ਬੜੀਆਂ ਸਟਰੋਂਗ ਰਿਕਮੈਂਡੇਸ਼ਨਸ ਵੌਕਸ ਨੇ ਦਿੱਤੀਆਂ ਨੇ, ਉਸ ਦੇ ਉੱਤੇ ਵੀ ਅਸੀਂ ਗੱਲ ਕਰਾਂਗੇ। ਔਰ ਇਹ ਉਹਨਾਂ ਨੇ ਕੋਟ ਅਨਕੋਟ ਦਿੱਤਾ ਹੈ, everyone is absolutely terrified
inside US allies secret war on its American critics। ਇਹ ਜਿਹੜੇ ਅਮਰੀਕਾ 'ਚ ਬੈਠੇ ਹੋਏ ਸਿਟੀਜ਼ਨ ਗ੍ਰੀਨ ਕਾਰਡ ਹੋਲਡਰ ਨੇ ਇੰਡੀਆ ਨੂੰ ਕ੍ਰਿਟਿਸਾਈਜ਼ ਕਰਦੇ ਨੇ ਜਸਟ ਫॉर ਡੈਮੋਕ੍ਰੇਸੀ। ਇਹ ਨਹੀਂ ਹੈ ਸਿੱਖ ਤਾਂ ਖਾਲਿਸਤਾਨ ਚਾਹੁੰਦੇ ਨੇ ਅਸੀਂ ਤਾਂ ਉਹਨਾਂ ਨਾਲੋਂ ਅੱਡ ਹੋਣਾ ਹੈ। ਇਹ ਈਵਨ ਜਿਹੜੇ ਉਹਨਾਂ ਦੇ ਹਿਊਮਨ ਰਾਈਟਸ ਰੈਕਡ ਨੂੰ ਮੀਡੀਆ ਵਾਲਿਆਂ ਨਾਲੋਂ ਕੀ ਸਲੂਕ ਕਰਦੇ ਨੇ, ਮੁਸਲਮਾਨਾਂ ਨਾਲ ਕੀ ਕਰਦੇ ਨੇ, ਈਸਾਈਆਂ ਨਾਲ, ਉਹਨਾਂ ਦੇ ਉੱਤੇ ਕਿੰਨਾ ਪ੍ਰੈਸ਼ਰ ਹੈ ਔਰ ਕਿਵੇਂ ਹੈ ਇਨਸਾਈਡ US allies ਸੀਕ੍ਰੇਟ ਵਾਰ। ਇਹ ਜਿਹੜੀ ਹੈ ਕਿਵੇਂ ਉਹ ਪੂਰੀ ਇੱਕ ਵਾਰ ਚਲਾ ਰਹੇ ਨੇ। ਫਿਰ ਉਹਨਾਂ ਨੇ ਕਿਹਾ ਫੋਰਨ ਗਵਰਨਮੈਂਟ is trying to silence US critics of its authoritarian turn and it is succeeding। ਇਹ ਜਿਹੜੀ ਸਭ ਤੋਂ ਖਤਰਨਾਕ ਗੱਲ ਹੈ ਉਹ ਇਹ ਹੈ ਕਿ ਵੀ ਇੱਕ ਫੋਰਨ ਗਵਰਨਮੈਂਟ ਜਿਹੜੀ ਹੈ ਉਹ ਉੱਥੇ ਜਿਹੜਾ ਇੱਕ ਅਥੋਰੀਟੇਰੀਅਨ ਤਾਨਾਸ਼ਾਹੀ ਰਾਜ ਹੈ ਉਸ ਦੇ ਕ੍ਰਿਟਿਕਸ ਨੂੰ ਚੁੱਪ ਕਰਾਉਣ ਲਈ ਅਮਰੀਕਾ ਦੇ ਵਿੱਚ ਸੀਕ੍ਰੇਟ ਵਾਰ ਕਰ ਰਹੀ ਹੈ ਔਰ ਇਸ ਦੇ ਵਿੱਚ ਉਹ ਕਾਮਯਾਬ ਹੋ ਰਹੇ ਨੇ। ਮਤਲਬ ਇਹ ਹੈ ਵੀ ਆਲਰੇਡੀ ਉਹਨਾਂ ਨੇ ਇੱਕ ਵੱਡੇ ਤਬਕੇ ਨੂੰ ਸਾਇਲੈਂਟ ਕਰ ਦਿੱਤਾ ਹੈ ਔਰ ਜੋ ਪਾਲਿਸੀ ਮੇਕਰ ਨੇ, ਡਿਸੀਜਨ ਮੇਕਰ ਨੇ, ਉਹ ਬਿਲਕੁਲ ਔਰ ਇਹਦੇ 'ਚ ਇਸ ਆਰਟੀਕਲ 'ਚ ਡਿਸਕਸ ਕੀਤਾ ਹੈ ਕਿ ਜੇ ਉਹਨਾਂ ਨੂੰ ਇਹ ਕਿਹਾ ਜਾਏ, ਜਦੋਂ ਪੁੱਛਿਆ ਜਾਂਦਾ ਹੈ ਕਿ ਜੀ ਕੀ ਗੱਲ ਹੈ ਤੁਸੀਂ ਕਿਉਂ ਨਹੀਂ, ਉਹਨਾਂ ਨੇ ਕਿਹਾ ਜੀ ਸਾਡੀ ਪ੍ਰਾਇੋਰਟੀ ਹੈ, ਸਾਡੀਆਂ 3 ਪ੍ਰਾਇੋਰਟੀਜ਼ ਨੇ। ਉਹਨਾਂ ਕਿਹਾ ਜੀ ਕੀ ਤੁਹਾਡੀਆਂ 3 ਪ੍ਰਾਇੋਰਟੀਜ਼ ਨੇ? ਚਾਈਨਾ, ਚਾਈਨਾ, ਚਾਈਨਾ। ਸੋ ਮਤਲਬ ਇਹ ਹੈ ਕਿ ਇਹਦੇ ਥੱਲੇ ਉਹ ਬਿਲਕੁਲ ਇਗਨੋਰ ਕਰਨ ਤੇ ਆ ਗਏ ਨੇ ਕਿ ਜੋ ਮਰਜ਼ੀ ਤੁਸੀਂ ਇੱਥੇ ਆ ਕੇ ਕਰ ਲਓ, ਇਹਨਾਂ ਨੇ ਜਿਹੜਾ ਕੁਛ ਨਹੀਂ ਕਰਨਾ। ਔਰ ਉਹਨਾਂ ਨੇ ਇਹ ਜਿਹੜੀ ਸਟੋਰੀ ਦੀ ਸ਼ੁਰੂਆਤ ਹੈ ਉਹ ਰਕੀਬ ਨਾਇਕ ਤੋਂ ਹੁੰਦੀ ਹੈ ਕਿ ਵੀ ਉਹ ਕਾਫੀ ਸ਼ਾਪ ਦੇ ਉੱਤੇ ਅਸੀਂ ਸੁਬਰਬ ਮੈਰੀਲੈਂਡ 'ਚ ਮਿਲੇ, ਇੱਕੋ ਹੀ ਅਸੀਂ ਮੈਟਲ ਟੇਬਲ ਤੇ ਬੈਠੇ ਜਿੱਥੇ ਕਿ ਉਹਨਾਂ ਨੇ ਕਿਵੇਂ ਇਹ ਮੈਂਸ਼ਨ ਕੀਤਾ ਕਿ ਵੀ ਉਹਨਾਂ ਨੇ FBI ਏਜੰਟਸ ਦੇ ਨਾਲ ਇਹ ਡਿਸਕਸ ਕੀਤਾ ਸੀ ਕਿ ਕਿਵੇਂ ਉਹਨਾਂ ਨੂੰ ਮਾਰ ਦੇਣ ਦੀਆਂ ਧਮਕੀਆਂ ਮਿਲ ਰਹੀਆਂ ਨੇ। ਅਸੈਸੀਨੇਸ਼ਨ ਜਿਹੜਾ ਪ੍ਰੋਸਪੈਕਟ ਆਫ ਹਿਸ ਅਸੈਸੀਨੇਸ਼ਨ ਵਿਦ FBI ਏਜੰਟਸ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਨਾਇਕ ਦਾ ਸਬੰਧ ਜੰਮੂ ਕਸ਼ਮੀਰ ਨਾਲ ਹੈ ਜਿਹੜੀ ਇੰਡੀਆ ਦੀ ਇੱਕੋ ਇੱਕ ਮੁਸਲਿਮ ਮੈਜੋਰਟੀ ਸਟੇਟ ਹੈ ਔਰ 2019 ਜਦੋਂ ਮੋਦੀ ਨੇ ਉੱਥੇ ਮਾਰਸ਼ਲ ਲਾ ਲਾਇਆ ਔਰ ਇਹ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਤੇ ਉਸ ਨੇ ਬਾਹਰਲੇ ਦੁਨੀਆ ਨੂੰ ਦੱਸਣ ਦੇ ਲਈ ਵੀ ਉੱਥੇ ਚੱਲ ਕੀ ਰਿਹਾ ਹੈ, ਫਸਟ ਹੈਂਡ ਅਕਾਊਂਟ ਆਫ ਵਾਟ ਵਾਸ ਰੀਅਲੀ ਗੋਇੰਗ ਔਨ ਇਨ ਵਾਟ ਇਜ਼ ਆਫਟਨ ਟਰਮ ਦਾ ਵਰਲਡਸ ਲਾਰਜੈਸਟ ਡੈਮੋਕ੍ਰੇਸੀ ਕਿ ਉਹਨੇ ਉਹਨਾਂ ਅਕਾਊਂਟ ਨੂੰ ਬਾਹਰ ਕੱਢਿਆ ਔਰ ਉਸ ਦੀ ਫਿਰ ਉਹਨੂੰ ਕਿਵੇਂ ਉਸ ਚੋਂ ਉਹਨੂੰ ਗੁਜ਼ਾਰਿਆ ਗਿਆ। ਫਿਰ ਉਹਨਾਂ ਨੇ ਕਿਹਾ ਕਿ ਵੀ ਜਦੋਂ ਉਹ 15 ਅਗਸਤ ਨੂੰ, ਕਿਉਂਕਿ 5 ਅਗਸਤ 2019 ਨੂੰ ਇਹ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਜਾਂਦਾ, 10 ਦਿਨ ਬਾਅਦ ਜਦੋਂ ਕਸ਼ਮੀਰ ਦੇ ਵਿੱਚ ਕ੍ਰੈਕਡਾਊਨ ਸ਼ੁਰੂ ਹੁੰਦਾ ਤੇ ਉਹਨੂੰ ਇੰਡੀਅਨ ਮਿਲਟਰੀ ਇੰਟੈਲੀਜੈਂਸ ਆਫੀਸਰਸ ਦੀਆਂ ਇਹ ਪਹਿਲੀ ਵਿਜ਼ਿਟ, ਫਿਰ ਦੂਜੀ, ਫਿਰ ਤੀਸਰੀ ਉਹਨਾਂ ਨੇ ਕੀਤਾ, ਉਹਨੂੰ ਇੰਟਰੋਗੇਟ ਕੀਤਾ ਉਹਦੀ ਰਿਪੋਰਟਿੰਗ ਦੇ ਬਾਰੇ। The harassment forced him underground. He eventually fled to United States in the summer of 2020. ਕਿ ਇੰਨੀ ਹਰਾਸਮੈਂਟ ਉਹਨਾਂ ਦੀ ਮਿਲਟਰੀ ਇੰਟੈਲੀਜੈਂਸ ਦੀ ਹੋਈ ਕਿ ਉਹ ਅੰਡਰਗਰਾਊਂਡ ਚਲੇ ਗਏ ਇਨ ਦਾ ਹਾਈਡਿੰਗ ਜੀ। ਔਰ 2020 ਦੇ ਵਿੱਚ ਉਹ ਫਿਰ ਅਮਰੀਕਾ ਪਹੁੰਚ ਗਏ ਔਰ ਫਿਰ ਉਹਨਾਂ ਨੇ ਸਬ ਹੈਡਿੰਗ ਦਿੱਤਾ ਬਟ ਮੋਦੀ ਵੁਡਨਟ ਲੈਟ ਹਿਮ ਗੋ ਦੈਟ ਈਜ਼ੀਲੀ। ਇਹ ਪੂਰਾ ਹੈਡਿੰਗ ਹੈ ਉਹਦੇ ਤੇ। ਫਿਰ ਉਹਨਾਂ ਨੇ ਕਿਹਾ ਕਿ ਬਈ ਜਦੋਂ ਉਹ ਤਾਂ ਨਿਕਲ ਆਏ ਔਰ ਫਿਰ ਜਿਹੜਾ ਮਿਲਟਰੀ ਇੰਟੈਲੀਜੈਂਸ ਉਹਨਾਂ ਦੇ ਫਾਦਰ ਨੂੰ ਜਿਹੜਾ ਉਹ ਤਲਬ ਕਰ ਲਿਆ ਔਰ ਫਿਰ ਇਹ ਪੂਰੀ ਹੈ ਕਿ ਵੀ ਕਿਵੇਂ ਉਹਨਾਂ ਨੇ ਇਹ ਸਾਰੇ ਪਾਰਟ ਨੂੰ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਜੋ ਹੀ ਮੈਨੂੰ ਇਹ ਪਤਾ ਲੱਗਾ ਕਿ ਮੈਨੂੰ ਇਹ ਟਰੈਕ ਫਿਰ ਕਰ ਰਹੇ ਨੇ, ਮੈਂ ਇੱਕਦਮ ਵਾਪਸ ਅਮਰੀਕਾ ਆ ਗਿਆ। ਫਿਰ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਮੈਨੂੰ ਜਿਹੜਾ ਟੋਰੈਂਟ ਆਫ ਹੇਟਫੁਲ ਮੈਸੇजेस ਐਂਡ ਥ੍ਰੈਟਸ ਔਨ ਸੋਸ਼ਲ ਮੀਡੀਆ ਮਿਲਦੇ ਰਹੇ ਔਰ ਜਦੋਂ ਨਾਇਕ ਨੇ ਕਿਹਾ ਵੀ ਮੈਂ FBI ਨੂੰ ਮਿਲਿਆ ਆਪਣੀ ਸੇਫਟੀ ਲਈ ਗੱਲ ਕਰਨ ਅਕਤੂਬਰ 2023 ਚ। ਹੁਣ ਇਹ ਟਾਈਮਲਾਈਨ ਤੁਸੀਂ ਦੇਖੋਗੇ ਵੀ ਇਹ ਹਾਲਾਂਕਿ 2019 ਤੋਂ ਸਫ਼ਰ ਕਰ ਰਿਹਾ ਨਾਇਕ ਵੀ, ਲੇਕਿਨ ਜਿਹੜਾ ਅਮਰੀਕਾ ਦੇ ਵਿੱਚ ਵੀ ਇਹ ਐਕਨੋਲਜ ਕਰਨਾ ਜਾਂ ਵਾਰਨਿੰਗ ਸ਼ੁਰੂ ਹੋਇਆ ਇਹ ਤਾਂ 2023 ਚ ਹੋਇਆ ਜਦੋਂ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ ਹੋਈ ਔਰ ਗੁਰਪਤਵੰਤ ਮਰਡਰ ਪਲਾਟ ਜਿਹੜਾ ਫਾਈਲ ਹੋਇਆ ਔਰ ਇਹੀ ਅਕਤੂਬਰ 2020 ਚ ਉਹਨਾਂ ਨੇ ਕਿਹਾ they told him they were taking the situation very seriously। ਹੁਣ ਦੇਖਣ ਵਾਲੀ ਗੱਲ ਹੈ ਵੀ ਇਹਨਾਂ 3-4 ਸਾਲਾਂ ਚ ਵੀ ਹਾਲਾਂ ਇਹ ਵਰਤਾਰਾ 2019 ਤੋਂ ਇੱਕ ਦਾ 2020 ਸ਼ੁਰੂ ਹੋ ਗਿਆ ਲੇਕਿਨ ਇਹ ਵੀ ਸੁੱਤੇ ਰਹੇ ਜਿਵੇਂ ਕਿ ਈਵਨ ਕੈਨੇਡੀਅਨ ਇੰਟੈਲੀਜੈਂਸ ਵਾਲਿਆਂ ਨੇ ਵੀ ਇਹਦੇ ਬਾਵਜੂਦ ਕਿ ਅਮਰੀਕਾ ਨੇ ਹਰਦੀਪ ਸਿੰਘ ਨਿੱਜਰ ਸੰਬੰਧੀ ਵਾਰਨਿੰਗ ਦਿੱਤੀ ਪਰ ਉਹਨਾਂ ਨੇ ਅਦਰ ਦੈਨ ਕਿ ਉਹਨੂੰ ਵਾਰਨ ਕਰਨ ਦੇ ਕੋਈ ਪ੍ਰੀਕਾਸ਼ਨਰੀ ਸਟੈਪ ਨਹੀਂ ਲਿਆ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਨਾਇਕ ਅਜੇ ਵੀ ਹਿਊਮਨ ਰਾਈਟਸ ਅਬਿਊਜ਼ਸ ਦੇ ਰਿਕਾਰਡ ਨੂੰ ਕਰਦਾ ਹੈ, ਉਹਨੇ ਆਪਣਾ ਗ੍ਰੀਨ ਕਾਰਡ ਵੀ ਉਹਨੂੰ ਮਿਲ ਗਿਆ
ਔਰ ਉਹਨੇ ਜਦੋਂ ਆਪਣੀ ਫੈਮਿਲੀ ਨੂੰ ਕਾਲ ਕੀਤਾ ਹੈ ਗੁੱਡ ਨਿਊਜ਼ ਦੱਸਣ ਲਈ, his father revealed that a few months earlier he had been summoned to a military camp and interrogated about his son's activities. ਹੁਣ ਇਹ ਜਦੋਂ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ, ਜਿਹਦੀ ਐਡ ਵੀ ਸਾਡੇ ਚੱਲਦੀ ਹੈ, ਅੱਛਾ, ਉਹਦਾ ਇੱਕ ਇੰਪੋਰਟੈਂਟ ਹਿੱਸਾ ਹੈ ਕਿ ਜਿਹੜੀ ਤੁਹਾਡੀ ਇੱਥੇ ਐਕਟੀਵਿਟੀ ਹੈ ਉਹਦੇ ਤੇ ਬੇਸਡ ਤੁਹਾਡੀ ਫੈਮਿਲੀ ਨੂੰ ਔਰ ਪਿੱਛੇ ਤੁਹਾਡੇ ਰਿਸ਼ਤੇਦਾਰਾਂ ਨੂੰ ਹਰਾਸ ਕਰਨਾ ਉਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਹਿੱਸਾ ਹੈ। ਫਿਰ ਇਸ ਨੇ ਜਿਹੜਾ ਟਾਈਟਲ ਸਬ ਹੈਡਿੰਗ ਦਿੱਤਾ ਹੈ ਇੰਡੀਆਜ਼ ਪਲਾਟ ਅਗੇਂਸਟ ਅਮਰੀਕਾ, ਇਸ ਦੇ ਥੱਲੇ ਫਿਰ ਉਹਨੇ ਕਿਹਾ ਕਿ ਵੀ ਮੈਂ ਇਹ ਰਿਪੋਰਟਰ ਹੁਣ ਕਹਿ ਰਿਹਾ ਜ਼ੈਕ ਕਿ ਵੀ ਮੈਂ ਕਈ ਮਹੀਨੇ ਜਿਹੜੇ ਸਪੈਂਡ ਕੀਤੇ ਨੇ ਇਹ ਸਾਰੀਆਂ ਸਟੋਰੀਜ਼ ਨੂੰ ਲੱਭਦੇ ਆ, ਜਿਵੇਂ ਨਾਇਕ ਵਰਗੀ ਸਟੋਰੀ ਹੈ ਕਿ ਕ੍ਰਿਟਿਕਸ ਆਫ ਇੰਡੀਆ ਹੂ ਸੇ ਦਾ ਇੰਡੀਅਨ ਗਵਰਨਮੈਂਟ ਹੈਜ਼ ਰੀਚਡ ਅਕ੍ਰੋਸ ਪੈਸੀਫਿਕ ਓਸ਼ਨ ਟੂ ਹਰਾਸ ਦੈਮ ਔਨ ਦਾ ਅਮਰੀਕਨ ਸੋਇਲ, ਵੀ ਇਹ ਸਾਰੇ ਦੇ ਉੱਤੇ ਮੈਂ ਕੰਮ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਇੰਟਰਵਿਊਜ਼ with political figures, experts and activists revealed a sustained campaign where Modi government threatens American citizens and permanent residents who dare speak out on the declining state of the country's democracy. This campaign has not been described publicly until now because many people in the community, even prominent ones, are too afraid to talk about it. ਇਹ ਕੋਈ ਅੱਜ ਦਾ ਸ਼ੁਰੂ ਨਹੀਂ ਹੋਇਆ, ਪਰ ਹੁਣ ਇਹ ਵੀ ਥੈਂਕਸ ਭਾਵੇਂ ਇੱਕ ਵੱਡੀ ਟ੍ਰੈਜਡੀ ਵਾਪਰੀ, ਲੇਕਿਨ ਹਰਦੀਪ ਸਿੰਘ ਨਿੱਜਰ ਦੇ ਡੁੱਲੇ ਖੂਨ ਨੇ ਕਿੰਨਿਆਂ ਨੂੰ ਜ਼ਬਾਨ ਦਿੱਤੀ ਕਿ ਉਹਨਾਂ ਨੇ ਆਪਣੀਆਂ ਕਹਾਣੀਆਂ ਦੱਸਣੀਆਂ ਸ਼ੁਰੂ ਕੀਤਾ। ਉਹਨਾਂ ਨੇ ਕਿਹਾ ਵੀ ਇੰਨਾ ਡਰ ਸੀ ਕਿ ਦੇ ਆਰ ਟੂ ਅਫਰੇਡ ਟੂ ਟਾਕ ਅਬਾਊਟ ਇਟ, ਔਰ ਉਹਨਾਂ ਇਸ ਰਾਈਟ ਅਪ ਵਾਲਿਆਂ ਨੇ ਕਿਹਾ ਕਿ ਵੀ ਅਸੀਂ ਇੰਡੀਅਨ ਗਵਰਨਮੈਂਟ ਨੂੰ ਵੀ ਕੰਟੈਕਟ ਕੀਤਾ ਵੀ ਤੁਸੀਂ ਆਪਣੀ ਵਰਜਨ ਦਿਓ, ਪਰ ਉਹਨਾਂ ਨੇ ਕੋਈ ਕਮੈਂਟ ਨਹੀਂ ਕੀਤਾ। ਫਿਰ ਉਹਨੇ ਕਿਹਾ ਵੀ ਮੈਂ ਇਹ ਕਿਉਂ ਲਿਖਿਆ, why I wrote this. While doing other India reporting, a US-based expert told me they were afraid of speaking too freely about India's democratic backsliding, lest the government go after their family members in India. ਵੀ ਇੱਥੇ ਇੱਕ ਐਕਸਪਰਟ ਨੇ ਕਿਹਾ ਜੀ ਉਹ ਸਾਡੇ ਟੱਬਰ ਚੁੱਕ ਲੈਣੇ ਨੇ ਉਹਨਾਂ ਨੇ, ਅਸੀਂ ਹੁਣ ਇੰਡੀਆ ਬਾਰੇ ਕੁਝ ਨਹੀਂ ਕਹਿਣਾ। This is authoritarian behavior, the kind of thing you would never expect a purported democracy like India to do. So I wanted to find out if this is something that really happens. It turns out that it very much was, and what I had heard was just the tip of the iceberg. ਕਿ ਉਹ ਤਾਂ ਬਰਫ਼ ਦੇ ਤੋਦੇ ਦਾ ਨੂੰ ਹੀ ਟੱਚ ਕੀਤਾ, ਉਹਦੇ ਥੱਲੇ ਕੀ ਕੁਝ ਚੱਲ ਰਿਹਾ। ਫਿਰ ਉਹਨਾਂ ਨੇ ਅਮਰੀਕਨ ਚੈਰਿਟੀ ਲੀਡਰ ਦੇ ਹਵਾਲੇ ਨਾਲ, ਜਿਹਦਾ ਉਹਨਾਂ ਨੇ ਕਿਹਾ ਵੀ ਉਹ ਇੰਨਾ ਕਿ ਅਫਰੇਡ ਹੈ ਵੀ ਉਹਨੇ ਆਪਣਾ ਨਾਂ ਨਹੀਂ ਦਿੱਤਾ ਹੈ, ਐਨ ਅਮਰੀਕਨ ਚੈਰਿਟੀ ਲੀਡਰ ਹੂ ਸਪੋਕ ਆਊਟ on Indian human rights violations saw his Indian employees arrested en masse, ਕਿ ਇੱਥੇ ਚੈਰਿਟੀ ਵਾਲਾ ਬੋਲਿਆ ਵਿਦਨ ਇੰਡੀਆ ਜਿਹੜੀ ਚੈਰਿਟੀ ਨੂੰ ਉਹ ਹੈਡ ਕਰਦਾ ਸੀ ਉਹਦੇ ਬਹੁਤ ਸਾਰੇ ਮੁਲਾਜ਼ਮ ਜਿਹੜੇ ਨੇ ਵੱਡੇ ਜਥੇ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਗਏ। An American journalist who worked on a documentary about India was put on a travel blacklist and deported. ਇਹ ਅੰਗਦ ਸਿੰਘ ਦਾ ਜ਼ਿਕਰ ਹੈ ਜਿਨ੍ਹਾਂ ਦੇ ਨਾਲ ਫਿਰ ਡੀਟੇਲ ਇੰਟਰਵਿਊ ਵੀ ਇਸ ਜਰਨਲਿਸਟ ਨੇ ਕੀਤਾ। An American historian who studied 17th century India received so many death threats that she could no longer speak without security. ਇਹ ਰਟਕਰ ਯੂਨੀਵਰਸਿਟੀ ਦੀ ਪ੍ਰੋਫੈਸਰ ਜਿਸ ਦਾ ਜੀਣਾ ਹਰਾਮ ਕਰ ਦਿੱਤਾ। Even a member of Congress, Pramila ਜਿਹੜੀ ਵਾਸ਼ਿੰਗਟਨ ਤੋਂ ਹੈ, and vocal critic of Modi regime said she was concerned about being banned from visiting her Indian parents. Congresswoman, ਬਾਕੀਆਂ ਦਾ ਡਰ ਜਾਂ ਸਾਡੇ ਵਰਗੇ ਜਾਂ ਦੂਜੇ ਤਾਂ ਇੱਥੇ ਫਿਰ ਕੀ ਰਹਿੰਦਾ ਕਿ ਕਾਂਗਰਸਵੋਮਨ ਜਿਹੜੇ ਲਾਅ ਬਣਾਉਂਦੇ ਨੇ, ਜਿਹੜੇ ਮੁਲਕ ਦੇ ਹਾਫਿਜ਼ ਨੇ, ਉਹ ਵੀ ਕਹਿ ਰਹੀ ਹੈ ਕਿ ਜੀ ਮੈਂ ਖੌਫ 'ਚ ਹਾਂ ਕਿ ਵੀ ਮੈਨੂੰ ਇਹਨਾਂ ਨੇ ਜਿਹੜਾ ਉਹ ਪਿੱਛੇ ਫਿਰ ਜਾਣ ਨਹੀਂ ਦੇਣਾ, ਔਰ ਉਹਨੂੰ ਕੋਟ ਕੀਤਾ ਉਹਨਾਂ ਨੇ ਇੰਟਰਵਿਊ ਕਰਕੇ। ਆਈ ਐਮ ਆਲਵੇਜ਼ ਥਿੰਕਿੰਗ ਅਬਾਊਟ the impact on my family. For example, if there was some attempt to not allow me back into India, says Representative Pramila Jayapal, ਉੱਥੋਂ ਵਾਸ਼ਿੰਗਟਨ ਦੀ ਹੈ ਕਾਂਗਰਸਵੋਮਨ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਈਵਨ ਜੋ ਇੰਡੀਆ ਕਰ ਰਿਹਾ ਹੈ ਇਹ ਤਾਂ ਜੋ ਰਸ਼ੀਆ ਕਰਦਾ ਸੀ ਉਹਦੇ ਨਾਲੋਂ ਵੀ ਬ੍ਰੇਜ਼ਨ ਹੈ। ਵੀ ਰਸ਼ੀਆ ਨੇ ਵੀ ਰਸ਼ੀਆਜ਼ ਮੈਡਲਿੰਗ ਇਨਟੂ ਉਹਨਾਂ ਕੇ ਵੀ ਠੀਕ ਹੈ, ਇਲਜ਼ਾਮ ਲੱਗਦਾ ਵੀ 2016 ਦੀਆਂ ਇਲੈਕਸ਼ਨਾਂ 'ਚ ਰਸ਼ੀਆ ਨੇ ਉਹਨੇ ਥੋੜ੍ਹੀਆਂ ਬਹੁਤ ਵੋਟਾਂ ਜਿਹੜੀਆਂ ਨੇ ਇੱਧਰ ਉੱਧਰ ਕਰ ਦਿੱਤੀਆਂ ਹੋਣਗੀਆਂ। And while Russian involvement in 2016 elections swayed few votes, there is good reason to believe India's campaign is working as intended, muting stateside criticism of India's autocratic turn under Modi and his Bharatiya Janata Party। ਵੀ ਰਸ਼ੀਆ ਦੇ ਇੰਟਰਫੇਰੈਂਸ ਤਾਂ ਕੁਝ ਵੀ ਨਹੀਂ ਹੈ ਇੱਥੇ, ਜਿਵੇਂ ਉਹ ਸਾਰੀ ਆਵਾਜ਼ ਬੰਦ ਕਰ ਰਹੇ ਨੇ।
ਫਿਰ ਉਹਨਾਂ ਨੇ ਅਮਰੀਕਨ ਐਕੈਡੈਮਿਕ ਨੂੰ ਕੋਟ ਕੀਤਾ ਹੈ। ਉਹਨਾਂ ਨੇ ਹੁਣ ਅਮਰੀਕਨ ਜਿਹੜੇ ਇੱਥੋਂ ਦੇ ਜੰਪਲ ਗੋਰੇ ਹੈ ਅਮਰੀਕਨ ਐਕੈਡੈਮਿਕ, ਉਹਨੇ ਕਿਹਾ ਵਾਰਨਡ ਮੀ that they couldn't speak openly about India out of concern for family. An American think tank expert described numerous examples of censorship and self-censorship at prominent US institutions. ਕਿ ਜਿਹੜੀਆਂ ਅਮਰੀਕਨ ਸੰਸਥਾਵਾਂ ਦੇ ਵਿੱਚ ਵੀ ਕਿਸ ਲੈਵਲ ਦੀ ਸੈਂਸਰਸ਼ਿਪ ਹੈ। These two sources and many others would only share their personal stories with me anonymously. ਉਹਨਾਂ ਨੇ ਆਪਣੀਆਂ ਕਹਾਣੀਆਂ ਸ਼ੇਅਰ ਕੀਤੀਆਂ, ਉਹਨਾਂ ਨੇ ਕਿਹਾ ਜੀ ਸਾਡਾ ਨਾਂ ਨਹੀਂ ਤੁਸੀਂ ਲਿਖਣਾ ਹੈ, ਸਾਨੂੰ ਐਨੋਨਿਮਸ ਤੁਸੀਂ ਰੱਖੋ। All were concerned about consequences for their careers, their loved ones or even themselves, and they were not alone. ਕਿ ਵੀ ਇਹ ਉਹੀ ਨਹੀਂ ਨੇ, ਇਹ ਇੰਨੀ ਵੱਡੀ ਕਹਾਣੀ। ਫਿਰ ਉਹਨਾਂ ਨੇ ਹਿਊਮਨ ਰਾਈਟਸ ਵਾਚ ਨੂੰ ਕੋਟ ਕੀਤਾ ਹੈ। ਉਹਨੇ ਕਿਹਾ ਜੀ ਇੰਡੀਅਨ ਅਮਰੀਕਨਸ ਹੂ ਆਰ ਅਗੇਂਸਟ ਬੀਜੇਪੀ ਔਰ ਅਪੋਜ਼ ਬੀਜੇਪੀ ਹੈਵ ਬੀਨ ਇੰਟੀਮੀਡੇਟਡ and as a result routinely engage in self-censorship. I have heard them say as much to me, say John Sifton, Asia Advocacy Director of Human Rights Watch. फिर उन्होंने कहा there are prominent Indian American intellectuals, writers, celebrities who simply will not speak out against Modi because they are afraid that by doing so they will subject themselves to a torrent of online abuse and even death threats. मौत ਦੀਆਂ ਧਮਕੀਆਂ। और दूसरा फिर उन्होंने ਕਿਹਾ ਕਿ ਵੀ ਇਹ ਜਿਹੜਾ ਮੋਦੀ ਇਜ਼ ਪੁਸ਼ਿੰਗ ਦਾ ਵਰਲਡਸ ਲਾਰਜੈਸਟ ਡੈਮੋਕ੍ਰੇਸੀ ਟੂਵਰਡਸ ਐਨ ਅਥੋਰੀਟੇਰੀਅਨ ਫਿਊਚਰ, ਭਵਿੱਖ ਦਾ ਤਾਨਾਸ਼ਾਹ ਉਸ ਪਾਸੇ ਕਰ ਰਿਹਾ, ਐਂਡ ਇਜ਼ ਰਿਸੀਵਿੰਗ ਫਾਰ ਲੈਸ ਸਕਰੂਟਨੀ ਇਨ ਦਾ ਯੂਨਾਈਟਿਡ ਸਟੇਟਸ ਦੈਨ ਇਟ ਸ਼ੁੱਡ, ਐਸਪੈਸ਼ਲੀ ਐਟ ਅ ਟਾਈਮ ਵੈਨ ਮੋਦੀ ਇਜ਼ ਰਨਿੰਗ ਫਾਰ ਅ ਹਿਸਟੋਰਿਕ ਥਰਡ ਟਰਮ। ਕਿ ਵੀ ਇੰਨਾ ਕਰਨ ਦੇ ਬਾਵਜੂਦ ਵੀ ਅਮਰੀਕਨਾਂ ਦੀ ਜਾਂ ਇਹਨਾਂ ਦੇ ਹਾਇਰ ਅਪਸ ਦੀ ਮੋਦੀ ਨੂੰ ਰੋਕਣ 'ਚ ਜਾਂ ਉਹਦੇ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਚੁੱਕਣ ਦੇ ਵਿੱਚ ਦਿਲਚਸਪੀ ਨਹੀਂ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਇਹਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਿਹਾ ਜਾ ਰਿਹਾ, ਪਰ ਮੋਸਟ ਸੋਰਸਿਸ ਟੋਲਡ ਮੀ that Indian harassment of Americans began in earnest after Modi took office in 2014. ਕਿ ਜੋ ਚੱਲ ਰਿਹਾ ਹੈ ਅੱਜ ਨਹੀਂ ਸ਼ੁਰੂ ਹੋਇਆ, ਇਹ ਜਦੋਂ ਦਾ 2014 ਦਾ ਮੋਦੀ ਪਾਵਰ 'ਚ ਆਇਆ ਇਸ ਨੇ ਇਸ ਕਿਸਮ ਦਾ ਸ਼ੁਰੂ ਕੀਤਾ। ਫਿਰ ਮੋਦੀ ਦੀ ਕਹਾਣੀ ਹੈ ਕਿ 8 ਸਾਲ ਦੀ ਉਮਰ 'ਚ ਇਹ RSS ਦਾ ਹਿੱਸਾ ਬਣਿਆ ਔਰ ਕਿਵੇਂ ਉਸ ਦੀ ਜਿਹੜੀ ਸਾਰੀ ਸਟ੍ਰੈਟਜੀ ਹੈ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਇਜ਼ ਪੁਟਿੰਗ ਲਿਟਲ ਪ੍ਰੈਸ਼ਰ ਔਨ ਮੋਦੀ ਟੂ ਚੇਂਜ ਹਿਸ ਵੇਜ਼। ਕਿ ਬਾਈਡਨ ਐਡਮਿਨਿਸਟ੍ਰੇਸ਼ਨ ਬਹੁਤਾ ਵੇਟ ਉਹਦੇ ਤੇ ਨਹੀਂ ਪਾ ਰਿਹਾ। ਜਜਿੰਗ ਨਿਊ ਦਿੱਲੀ ਟੂ ਇੰਪੋਰਟੈਂਟ ਇਜ਼ ਦਾ ਫਾਈਟ ਅਗੇਂਸਟ ਚਾਈਨਾ, the US government has adopted its own unstated policy of avoiding fights with India over human rights and democracy. ਕਿ ਜੀ ਇਹਨਾਂ ਨੂੰ ਵੀ ਲੱਗਦਾ ਵੀ ਇਹ ਹਿਊਮਨ ਰਾਈਟ ਔਰ ਡੈਮੋਕ੍ਰੇਸੀ ਦੀ ਬਹੁਤੀ ਗੱਲ ਨਾ ਕਰੀਏ ਕਿਉਂਕਿ ਚਾਈਨਾ ਦੇ ਅਗੇਂਸਟ। ਫਿਰ ਉਹਨਾਂ ਨੇ ਕਿਹਾ ਇੰਡੀਆ ਹੈਜ਼ ਕੰਕਲੂਡਡ it has a green light to threaten American citizens and conduct violent influence operations on American soil with impunity, and Modi is all but openly bragging about it. ਉਹਨੇ ਕਿਹਾ ਕਿ ਵੀ ਇਹਨਾਂ ਨੇ ਸਾਨੂੰ ਕੁਝ ਨਹੀਂ ਕਹਿਣਾ ਕਿਉਂਕਿ ਚਾਈਨਾ ਦੇ ਅਸੀਂ ਅਗੇਂਸਟ ਭੁਗਤ ਰਹੇ ਹਾਂ। ਔਰ ਉਹਨਾਂ ਨੇ ਕਿਹਾ ਵੀ ਇਹੀ ਨਹੀਂ ਵੀ ਉਹ ਕਰ ਰਹੇ ਨੇ, ਮੋਦੀ ਨੇ ਜਿਵੇਂ ਚੋਣ ਸਭਾਵਾਂ ਦੇ ਵਿੱਚ ਕਿਹਾ ਕਿ ਖੁਸ ਕੇ ਮਾਰਾ, we have killed terrorists in their home turf. ਉਹਨਾਂ ਦੇ ਘਰ ਦੀ ਜ਼ਮੀਨ ਤੇ ਜਾ ਕੇ ਮਾਰਿਆ। ਔਰ ਇਹ ਅੱਜ ਵੀ ਉਹਨੇ ਕਿਹਾ ਕਿ ਵੀ ਉਹਨੂੰ ਮੋਦੀਜ਼ ਇੰਡੀਆ ਕਹਿ ਰਹੇ ਨੇ। ਫਿਰ RSS ਦੀ ਆਈਡੀਓਲੋਜੀ ਦੇ ਉੱਤੇ ਕਿ ਭਾਈ RSS ਕੀ ਹੈ, ਕਿਵੇਂ ਇਹਨਾਂ ਨੇ ਰਾਮ ਮੰਦਰ ਦੇ ਨਾਂ ਥੱਲੇ ਜਾਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਕੀ ਕੀਤਾ ਹੈ ਔਰ ਇਹਨਾਂ ਦੇ ਫਰਦਰ ਨਿਸ਼ਾਨੇ ਕੀ ਨੇ। ਫਿਰ BBC ਦੀ ਕਹਾਣੀ ਹੈ ਕਿ ਕਿਵੇਂ BBC ਦੇ ਉੱਤੇ ਉਹਨਾਂ ਨੇ ਜਿਹੜੇ ਹੈ ਉਹਨਾਂ ਦੀਆਂ ਡਾਕੂਮੈਂਟਰੀਜ਼ ਵੀ ਬੈਨ ਕੀਤੀਆਂ, ਉਹਨਾਂ ਦੇ ਦਫ਼ਤਰ ਜਿਹੜੇ ਇੰਡੀਆ ਆਫਿਸਿਸ ਸੀ ਉਹਨਾਂ ਦੇ ਉੱਤੇ ਰੇਡ ਕੀਤੇ। ਫਿਰ ਜਿਹੜੀ ਹੈ ਕਾਰਨੈਗੀ ਐਂਡੋਮੈਂਟ ਨੂੰ ਕੋਟ ਕੀਤਾ ਹੈ ਕਿ ਵੀ ਉਹਨਾਂ ਨੇ ਕੀ ਕਿਹਾ ਇਹਦੇ ਉੱਤੇ, ਲੇਕਿਨ ਦਾ ਡਿਪੋਰਟਡ ਅਮਰੀਕਨ। ਫਿਰ ਅੰਗਦ ਸਿੰਘ ਜਿਹੜੇ ਵੌਇਸ VIC ਦੇ ਲਈ ਦੇ ਉਹਨਾਂ ਦੇ ਰਿਪੋਰਟਰ ਸੀ, ਉਹਨਾਂ ਦੀ ਕਹਾਣੀ ਹੈ ਕਿ ਕਿਵੇਂ 2022 ਚ ਅੰਗਦ ਸਿੰਘ ਨੂੰ ਇੰਡੀਆ ਤੋਂ ਵਾਪਸ ਮੋੜ ਦਿੱਤਾ ਗਿਆ। An American member of Sikh religious community Singh grew up frequently visiting his grandparents in India. As an adult, he began a career reporting on the country. He was in India working on a documentary for Vice in February 2020 when the COVID-19 pandemic forced him to return to America indefinitely. Once travel became safe and legal, he tried to return to visit his grandmother, a cancer patient who had nearly died after contracting the coronavirus. In theory, Singh should have had no trouble
entering India, he held a special legal status called Overseas Citizen of India (OCI) card, which meant that he had a right to visit India on personal business. ਪਰ ਫਿਰ ਉਹਨਾਂ ਨੇ ਉਹ ਕਹਾਣੀ ਦਿੱਤੀ ਹੈ ਕਿ ਜਦੋਂ ਦਿੱਲੀ 에ਅਰਪੋਰਟ ਤੇ ਉਤਰੇ ਕਸਟਮਸ ਵਾਲਿਆਂ ਨੇ ਉਹਨਾਂ ਨੂੰ ਰੋਕਿਆ, ਸਿਕਿਉਰਿਟੀ ਗਾਰਡ ਜਿਹੜਾ ਉਹਨਾਂ ਨੂੰ ਕਮਰੇ 'ਚ ਲੈ ਗਿਆ ਜਿੱਥੇ ਡਿਪੋਰਟੇਸ਼ਨ ਸੈੱਲ ਦਾ ਬੋਰਡ ਲੱਗਾ ਹੋਇਆ ਸੀ, ਜਿੱਥੇ ਉਹਨਾਂ ਨੂੰ ਇੰਟਰੋਗੇਟ ਕੀਤਾ ਗਿਆ। ਉਹਨਾਂ ਨੂੰ ਕਿਹਾ ਕਿ ਜੀ ਉਹ ਤੁਹਾਨੂੰ ਜਾਣ ਦੇਣਗੇ ਜੇ ਤੁਸੀਂ ਕੋਆਪਰੇਟ ਕਰੋ, ਪਰ ਇਹ ਝੂਠ ਸੀ। ਵਿਦਿਨ 4 ਆਵਰਸ ਸਿੰਘ ਵਾਸ ਬੈਕ ਔਨ ਏ ਪਲੇਨ ਟੂ ਨਿਊਯਾਰਕ। ਉਹਨਾਂ ਨੂੰ ਵਾਪਸ ਚੜਾ ਦਿੱਤਾ ਹੈ। ਔਰ ਇਹ ਕਹਿੰਦੇ ਨੇ ਵੀ ਸਾਰੇ ਪੁਆਇੰਟਸ ਕਦੇ ਵੀ ਉਹਨਾਂ ਨੇ ਇੰਡੀਅਨ ਅਫੀਸ਼ੀਅਲਸ ਨੇ ਨਹੀਂ ਦੱਸਿਆ ਵੀ ਉਹਨਾਂ ਨੇ ਐਸਾ ਕੀ ਕੀਤਾ ਜਿਹਦੇ ਕਰਕੇ ਉਹਨਾਂ ਨੂੰ। ਸੋ ਉਹਨਾਂ ਨੇ ਕਿਹਾ ਕਿ ਵੀ ਉਹ ਐਜ਼ ਏ ਰਿਪੋਰਟਰ ਉਹਨਾਂ ਦਾ ਇੱਕ ਜੌਬ ਸੀ ਔਰ ਉਹਨਾਂ ਨੇ ਫੋਨ ਕਾਲ ਕੀਤੀਆਂ, ਲੈਟਰ ਭੇਜੇ, ਈਮੇਲ ਭੇਜੀ, ਲਾਸੂਟ ਫਾਈਲ ਕੀਤਾ। ਲੇਕਿਨ ਇਹਦੇ ਬਾਵਜੂਦ ਜਿਹੜਾ ਸਿੰਘ ਹੈਡ ਬੀਨ ਬੈਂਡ ਐਟ ਦਾ ਰਿਕੁਐਸਟ ਆਫ ਇੰਡੀਅਨ ਕੌਂਸੂਲੇਟ ਇਨ ਨਿਊਯਾਰਕ, ਵਿਚ ਫਾਲਸਲੀ ਅਕਿਊਜ਼ਡ ਹਿਮ ਆਫ ਲਾਈਂਗ ਅਬਾਊਟ ਹਿਜ਼ ਰੀਜ਼ਨਸ ਫॉर ਐਂਟਰੀ to India and of producing blatant anti-national propaganda to defame the country। ਕਿ ਜੀ ਤੁਸੀਂ ਪ੍ਰੋਪੇਗੈਂਡਾ ਕੀਤਾ ਕਰਦੇ ਹੋ ਭਾਰਤ ਦੇ ਖਿਲਾਫ। ਉਹਨਾਂ ਨੇ ਕਿਹਾ ਵੀ ਈਵਨ ਜਿਹੜੀ ਡਾਕੂਮੈਂਟਰੀ ਵੀ ਸੀ ਇੰਡੀਆ ਬਰਨਿੰਗ, ਉਹਦੇ 'ਚ ਵੀ ਉਹਨਾਂ ਦਾ ਈਵਨ ਨਾਂ ਤੱਕ ਵੀ ਨਹੀਂ ਸੀ, ਬੜਾ ਮਾਈਨਰ ਜਿਹਾ ਰੋਲ ਸੀ। ਲੇਕਿਨ ਉਹਨਾਂ ਦੇ ਲਈ ਜਿਹੜਾ ਹੈ ਉਹ ਅੰਗਦ ਸਿੰਘ ਵੀ ਜਿਹੜਾ ਇੱਕ ਇੰਡੀਪੈਂਡੈਂਟ 6 ਫੁੱਟ 4 ਇੰਚ ਦਾ ਸੋਹਣਾ ਗੁਰਸਿੱਖ ਹੈਂਡਸਮ ਸਿੰਘ, ਉਹ ਉਹਨਾਂ ਨੂੰ ਪੋਟੈਂਸ਼ੀਅਲ ਚੈਲੰਜ ਨਜ਼ਰ ਆ। ਇਹ ਨਹੀਂ ਹੈ ਵੀ ਅੰਗਦ ਸਿੰਘ ਦਾ ਕੋਈ ਇਮੀਡੀਏਟ ਕੰਮ ਐਸਾ ਸੀ ਜਿਹੜਾ ਉਹਨੂੰ ਇੰਡੀਆ ਨੂੰ ਉਹਨੇ ਐਮਬੈਰਸਮੈਂਟ 'ਚ ਪਾਇਆ, ਲੇਕਿਨ ਉਹ ਦੇਖ ਰਹੇ ਸੀ ਕਿ ਭਾਈ ਇਹਦੇ 'ਚ ਇੱਕ ਬਡਿੰਗ ਜਰਨਲਿਸਟ ਹੈ ਔਰ ਅਲਟੀਮੇਟਲੀ ਜਰਨਲਿਸਟ ਦਾ ਕੰਮ ਹੁੰਦਾ ਕਿ ਤੁਸੀਂ ਸੱਚ ਤੱਕ ਪਹੁੰਚਣਾ। ਫਿਰ ਉਹਨਾਂ ਨੇ ਇੱਕ ਟਾਈਟਲ ਦਿੱਤਾ, ਹਾਊ ਇੰਡੀਆ ਟੈਰੀਫਾਈਜ਼ ਇਟਸ ਅਮਰੀਕਨ ਕ੍ਰਿਟਿਕਸ। Angad Singh is hardly the only American citizen to experience this kind of targeted repression. In fact, there is an entire playbook ranging in severity from travel bans to outright murder plots that the Indian government uses against its American critics. So ਇਹ ਸਾਰਾ ਲੰਬਾ ਚੌੜਾ ਰਾਈਟ ਅਪ ਹੈ, ਮੈਂ ਘੜੀ ਵੱਲ ਵੀ ਦੇਖ ਰਿਹਾ। ਔਰ ਜਿਹੜੇ ਫਾਈਨਲ ਜਿਹਦੇ 'ਚ ਉਹਨਾਂ ਨੇ ਸਟੇਟ ਡਿਪਾਰਟਮੈਂਟ ਨੇ ਵੀ ਕਿਵੇਂ ਜਿਹੜਾ ਇਹ ਇੰਡੀਅਨ ਲਾਈਨ ਹੀ ਲਈ ਹੈ, ਔਰ ਫਿਰ ਉਹਨਾਂ ਨੇ US ਸਰਫ ਨੂੰ ਕੋਟ ਕੀਤਾ ਹੈ, ਵਾਸ਼ਿੰਗਟਨ ਪੋਸਟ ਨੂੰ ਕੋਟ ਕੀਤਾ ਹੈ, ਉਹਨਾਂ ਸਾਰਿਆਂ ਦੇ ਨਾਲ ਕੀ ਹੋਇਆ। ਔਰ ਫਿਰ ਜਿਹੜੀ ਹੈ ਅਸੀਂ ਰੁਟਗਰ ਯੂਨੀਵਰਸਿਟੀ ਦਾ ਜ਼ਿਕਰ ਕੀਤਾ ਸੀ, ਆਡਰੀ ਟ੍ਰਸ਼ਕ ਇਹ ਹਿਸਟੋਰੀਅਨ ਹੈ, ਉਹਨੇ ਕਿਵੇਂ 17th ਸੈਂਚੁਰੀ ਮੁਸਲਿਮ ਕਿੰਗ ਔਰੰਗਜ਼ੇਬ ਦੇ ਉੱਤੇ ਆਪਣਾ ਜੋ ਐਨਾਲਿਸਿਸ ਦਿੱਤਾ, ਉਹਨੂੰ ਲੈ ਕੇ ਕਿਵੇਂ ਹਿੰਦੂ ਦੇ ਪਿੱਛੇ ਪਏ, ਉਹਨੂੰ ਰੇਪ ਔਰ ਕਿਲਿੰਗ ਦੀਆਂ ਧਮਕੀਆਂ ਦਿੱਤੀਆਂ, ਔਰ ਕਿਵੇਂ ਇੰਡੀਆ ਨੇ ਡਿਸਇਨਫੋ ਲੈਬ ਜਿਹੜੀ ਹੈ ਕ੍ਰੀਏਟ ਕੀਤੀ ਹੋਈ ਹੈ ਜਿਹਦੇ ਥੱਲੇ ਅਮਰੀਕਨ ਟਾਰਗੇਟ ਸਪਿਨਿੰਗ ਕੰਸਪੀਰੇਸੀ ਥਿਊਰੀਜ਼, ਔਰ ਉਹਨੂੰ ਜਿਹੜਾ ਹੈ ਕਿਵੇਂ ਉਹ ਬਦਨਾਮ ਕਰਦੇ ਨੇ। ਫਿਰ ਉਹਨਾਂ ਨੇ ਜਿਹੜਾ ਅੰਗਦ ਸਿੰਘ ਦੇ ਕੇਸ ਬਾਰੇ ਫਿਰ ਦੁਬਾਰਾ ਜ਼ਿਕਰ ਕੀਤਾ ਕਿ ਵੀ ਇਹ 100 ਤੋਂ ਜ਼ਿਆਦਾ ਇਸ ਕਿਸਮ ਦੇ ਇੰਸਟੈਂਸਿਸ ਨੇ ਜਿਹਦੇ 'ਚ ਕਿ OCI ਕਾਰਡ ਰਿਵੋਕ ਕੀਤੇ ਗਏ ਨੇ, ਯਾਨੀ ਉਹਨਾਂ ਨੂੰ ਰੱਦ ਕੀਤਾ, ਮੋਰ ਦੈਨ 100। ਔਰ ਇਹ ਸਟੋਰੀ ਵਿਜੇਤਾ ਲਾਲਵਾਨੀ ਨੇ ਜਿਹੜੀ ਇੰਡੀਅਨ ਜਰਨਲਿਸਟ, ਉਹਨੇ ਇਸ ਦੇ ਉੱਤੇ ਕੀਤੀ ਹੋਈ ਹੈ। ਫਿਰ ਸਿੱਖ ਕੋਲੀਸ਼ਨ ਦੇ ਹਰਮਨ ਸਿੰਘ ਨੂੰ ਕੋਟ ਕੀਤਾ ਗਿਆ ਕਿ ਭਾਈ ਇਹ ਜਿਹੜਾ there is a level of concern that American Sikhs have that if anything about me comes out in term of concerns about this, it's going to lead to ramifications for my family। ਇਹ ਉਹਨਾਂ ਨੇ ਕਿਹਾ ਵੀ ਇੰਨਾ ਡਰ ਹੈ ਕਿ ਵੀ ਜਿਹੜੇ ਕੋਈ ਗੱਲ ਵੀ ਕਰਦੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਅਲਟੀਮੇਟਲੀ ਸਾਡੀ ਫੈਮਿਲੀ ਸਫਰ ਕਰੇਗੀ। ਔਰ ਇਹ ਫਿਰ ਉਹਨਾਂ ਨੇ ਅਮਰੀਕਨ ਸੋਇਲ ਦੇ ਉੱਤੇ ਜਿਹੜੇ ਹੋਰ ਹਰਦੀਪ ਸਿੰਘ ਨਿੱਜਰ ਦਾ ਵੇਰਵੇ ਨਾਲ ਜ਼ਿਕਰ ਕੀਤਾ, ਗੁਰਪਤਵੰਤ ਸਿੰਘ ਮਰਡਰ ਪਲਾਟ ਔਰ ਸਿੱਖਾਂ ਦੀ ਇੰਡੀਆ ਸਟਾਪ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਆਫ ਖਾਲਿਸਤਾਨੀਜ਼ ਦਲ ਖਾਲਸਾ ਦੇ ਪੋਸਟਰ, ਕਿਉਂਕਿ ਵਿਦ ਪਿਕਚਰਸ ਸਾਰੀ ਸਟੋਰੀ ਹੈ। ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੇ ਇਹਨਾਂ ਨੇ ਦੋਨੋਂ ਪਾਸੇ ਜਿਹੜਾ ਸਿੰਸ ਦੈਨ ਦਾ ਲੈਵਲ ਆਫ ਫੀਅਰ ਹੈਜ਼ ਓਨਲੀ ਰਿਜ਼ਨ, ਜਦੋਂ ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਕੇਸ ਆਇਆ। Several sources said fears of assassination have increased in the Indian diaspora, especially among Sikhs. Both the Canadian and American targets were pro-Khalistan activists. The Justice Department indictment suggested that there may have been more Sikh Americans in India's crosshairs. ਇਹ ਤਾਂ ਹੁਣ ਜਦੋਂ ਟ੍ਰਾਇਲ 'ਚ ਜਾਏਗਾ ਪਤਾ ਲੱਗੇਗਾ ਵੀ ਹੋਰ ਕੀ ਕੀ ਹੈ। ਔਰ ਇਹਦੇ ਤੇ ਫਿਰ ਹਰਮਨ ਸਿੰਘ ਸਿੱਖ ਕੋਲੀਸ਼ਨ ਨੇ ਕਿਹਾ, if Sikhs are not safe on American soil, where are we actually safe to express our views? ਜੇ ਅਮਰੀਕਾ ਦੀ ਧਰਤੀ ਤੇ ਬਹਿ ਕੇ ਵੀ
ਅਸੀਂ ਆਪਣੀ ਗੱਲ ਨਹੀਂ ਕਰ ਸਕਦੇ, ਫਿਰ ਕਿਹੜੀ ਧਰਤੀ ਹੈ। ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਜਦੋਂ ਤੁਸੀਂ ਵੈਨ ਯੂ ਪੁੱਟ ਆਲ ਆਫ ਥੀਸ ਸਟੋਰੀਜ਼ ਟੁਗੈਦਰ ਇੱਕ ਕਲੀਅਰ ਪਿਕਚਰ ਐਮਰਜਿਸ, ਉਸ ਚੋਂ ਇੱਕ ਤਸਵੀਰ ਨਿਕਲਦੀ ਹੈ। The Indian government has developed a repertoire of tactics for repressing criticism abroad and is currently deploying all of them as part of campaign of intimidation in the United States। ਕਿ ਸਾਰੇ ਹਥਿਆਰ ਉਹਨਾਂ ਨੇ ਝੋਂਕੇ ਨੇ ਕਿ ਅਮਰੀਕਾ 'ਚ ਆਵਾਜ਼ ਬੰਦ ਕਰਨੀ ਹੈ। Human rights activists, experts, Indian American community organizers are aware of India's efforts and speak of its campaign as an everyday concern for themselves and people they know। ਫਿਰ ਉਹਨਾਂ ਨੇ ਇੱਕ ਟਾਈਟਲ ਐਵਰੀਵਨ ਇਜ਼ ਐਬਸੋਲੂਟਲੀ ਟੈਰੀਫਾਈਡ, ਮੈਂ ਵਕਤ ਵੱਲ ਦੇਖ ਰਿਹਾ, ਉਹਨਾਂ ਨੇ ਡਰ ਦੇ ਕੀ ਫੈਕਟਰ ਨੇ ਉਹ ਉਹਨਾਂ ਨੇ ਕਿਹਾ ਕਿ ਈਵਨ ਜਿਹੜੇ ਮੇਜਰ ਥਿੰਕ ਟੈਂਕ ਨੇ ਜਿਨ੍ਹਾਂ ਦੇ ਵੱਡੇ ਵੱਡੇ ਸਟਾਫ ਨੇ ਜਾਂ ਦੂਸਰੀਆਂ ਨੇ ਉਹ ਵੀ ਇੰਡੀਆ ਬਾਰੇ ਕੁਝ ਕਹਿਣ ਤੋਂ ਗਰੇਜ਼ ਕਰਦੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਟ ਮਾਈਟ ਮੇਕ ਸੈਂਸ ਫॉर US ਬੇਸਡ ਥਿੰਕ ਟੈਂਕਸ ਟੂ ਫੋਕਸ ਮੋਰ ਔਨ ਇੰਡੀਆਜ਼ ਫੋਰਨ ਪਾਲਿਸੀ ਵਿਚ ਹੈਜ਼ ਮੋਰ ਡਾਇਰੈਕਟ ਇਫੈਕਟਸ ਔਨ ਯੂਨਾਈਟਿਡ ਸਟੇਟਸ। ਕਿਉਂ ਉਹਨਾਂ ਨੇ ਹਿਊਮਨ ਰਾਈਟਸ ਔਰ ਡੈਮੋਕ੍ਰੇਸੀ ਦੀ ਗੱਲ ਹੀ ਕਰਨੀ ਬੰਦ ਕਰ ਦਿੱਤੀ ਹੈ। ਉਹ ਇੰਡੀਆ ਦੀ ਫੋਰਨ ਪਾਲਿਸੀ ਦਾ ਜ਼ਿਕਰ ਜਿਹੜਾ ਉਹ ਜ਼ਿਆਦਾ ਕਰਦੇ ਨੇ। ਫਿਰ ਉਹਨਾਂ ਨੇ ਇੰਸਟੀਚਿਊਟ ਆਫ ਪੀਸ ਨੂੰ ਕੋਟ ਕੀਤਾ ਹੈ ਕਿ ਵੀ ਇਹ ਜਿਹੜਾ ਉਹਨਾਂ ਨੇ ਇਹ ਫੈਸਲਾ ਹੀ ਕਰ ਲਿਆ ਵੀ ਅਸੀਂ ਗੱਲ ਨਾ ਹੀ ਕਰੀਏ ਇੰਡੀਆ ਦੀ ਹਿਊਮਨ ਰਾਈਟਸ ਔਰ ਡੈਮੋਕ੍ਰੇਸੀ ਦੀ। ਔਰ ਇਹ ਜਿਹੜਾ ਇਹ ਸਾਰੇ ਚੋਂ ਅਖੀਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਕਰੇ ਕੀ, ਅਮਰੀਕਾ ਦੇ ਨੂੰ ਕੀ ਕਰਨ ਦੀ ਲੋੜ ਹੈ। ਦਾ US ਨੀਡਸ ਟੂ ਸੇ ਨੋ। On March 13, a non-profit called the US-India Strategic Partnership Forum hosted an off-the-record meeting with officials from the state and defense departments handling South Asia। ਇਹ ਉਹਨਾਂ ਨੇ 13 ਮਾਰਚ ਦੀ ਇੱਕ ਮੀਟਿੰਗ ਦਾ ਜ਼ਿਕਰ ਕੀਤਾ ਹੈ ਜਿਹਦੇ 'ਚ ਕਿ US-India Strategic Partnership Forum ਦੇ ਥੱਲੇ ਮੀਟਿੰਗ ਹੋਈ ਜਿਹਦੇ 'ਚ ਸਟੇਟ ਡਿਪਾਰਟਮੈਂਟ ਤੇ ਡਿਫੈਂਸ ਡਿਪਾਰਟਮੈਂਟ ਦੇ ਸਾਊਥ ਏਸ਼ੀਆ ਨਾਲ ਸੰਬੰਧ ਜਿਹੜੇ ਅਫੀਸ਼ੀਅਲ ਨੇ ਉਹ ਹਾਜ਼ਰ ਸੀ। ਕੁਐਸਚਨ ਆਨਸਰ ਸੈਸ਼ਨ ਦੇ ਵੇਲੇ ਇੱਕ ਨੇ ਸਵਾਲ ਪੁੱਛਿਆ ਆਸਕਡ ਅਬਾਊਟ ਕਨੈਕਸ਼ਨ ਬਿਟਵੀਨ ਦਿਸ ਕੋਆਪਰੇਸ਼ਨ ਐਂਡ ਇੰਡੀਆਜ਼ ਡਿਕਲਾਈਨਿੰਗ ਡੈਮੋਕ੍ਰੇਸੀ। ਉਹਨਾਂ ਨੇ ਕਿਹਾ ਜੀ ਇੱਕ ਪਾਸੇ ਤੁਸੀਂ ਸਟ੍ਰੈਟੇਜਿਕ ਔਰ ਡਿਫੈਂਸ ਪਾਰਟਨਰਸ਼ਿਪ ਕਰ ਰਹੇ ਹੋ ਪਰ ਇਹ ਜਿਹੜੀ ਹੈ ਇੰਡੀਆ ਦੇ ਵਿੱਚ ਤਾਂ ਡੈਮੋਕ੍ਰੇਸੀ ਉੱਡ ਰਹੀ ਹੈ, ਅਥੋਰੀਟੇਰੀਅਨ ਰੂਲ ਹੋ ਰਿਹਾ। ਡਜ਼ਨਟ ਮੋਦੀਜ਼ ਆਟੋਕ੍ਰੈਟਿਕ ਬਿਹੇਵੀਅਰ ਕਾਲ ਹਿਜ਼ ਰਿਲਾਇਬਿਲਿਟੀ ਐਜ਼ ਅ ਸਟ੍ਰੈਟੇਜਿਕ ਪਾਰਟਨਰ ਇਨਟੂ ਕੁਐਸਚਨ ਕਿ ਵੀ ਜੋ ਕਰ ਰਿਹਾ ਹੈ ਤੁਸੀਂ ਸਟ੍ਰੈਟੇਜਿਕ ਪਾਰਟਨਰ ਬਣਾਇਆ ਹੋਇਆ ਹੈ ਇਹ ਇਹਦੇ ਨਾਲ ਜੁੜਦਾ ਹੈ ਕਿ ਨਹੀਂ। ਦ ਸਟੇਟ ਡਿਪਾਰਟਮੈਂਟ ਆਫੀਸ਼ੀਅਲ ਟੁੱਕ ਦਾ ਕੁਐਸਚਨ ਐਂਡ ਆਨਸਰਡ ਬਲੰਟਲੀ। ਇਹ ਸਭ ਤੋਂ ਖਤਰਨਾਕ ਮੈਨੂੰ ਸਾਰੇ ਆਰਟੀਕਲ 'ਚ ਕੋਈ ਉਹਨੇ ਕਿਹਾ ਜੀ ਸਟੇਟ ਡਿਪਾਰਟਮੈਂਟ ਨੇ ਸਵਾਲ ਲਿਆ ਔਰ ਉਹਨੇ ਜਵਾਬ ਦਿੱਤਾ ਵੀ ਡੋਂਟ ਟਾਕ ਅਬਾਊਟ ਇੰਡੀਆਜ਼ ਡੈਮੋਕ੍ਰੇਸੀ ਹੀ ਸੈਡ ਪਰ ਅਨਦਰ ਅਟੈਂਡੀ ਪੈਰਾਫਰੇਜ਼। ਉਹਨੇ ਕਿਹਾ ਜੀ ਅਸੀਂ ਭਾਰਤ ਦੀ ਡੈਮੋਕ੍ਰੇਸੀ ਬਾਰੇ ਬਿਲਕੁਲ ਗੱਲ ਨਹੀਂ ਕਰਦੇ। ਔਰ ਇਹ ਉਹਨੇ ਫਿਰ ਦਿਸ ਪ੍ਰਾਈਵੇਟ ਐਡਮਿਸ਼ਨ ਕਨਫਰਮਸ ਵਾਟ ਹੈਜ਼ ਲੌਂਗ ਬਿਨ ਓਬਵੀਅਸ ਕਿ ਸਾਹਮਣੇ ਆ ਗਿਆ ਕਿ ਵੀ ਚੱਲ ਕੀ ਰਿਹਾ। ਦ ਐਡਮਿਨਿਸਟ੍ਰੇਸ਼ਨ ਹੈਜ਼ ਅ ਪਾਲਿਸੀ ਆਫ ਲੈਟਿੰਗ ਇੰਡੀਆ ਗੈਟ ਅਵੇ ਵਿਦ ਐਂਟਾਈ ਡੈਮੋਕ੍ਰੈਟਿਕ ਬਿਹੇਵੀਅਰ। ਉਹਨੂੰ ਲੱਗਦਾ ਵੀ ਠੀਕ ਹੈ ਐਜ਼ ਲੌਂਗ ਐਜ਼ ਸਾਡੇ ਪਰਪਸ ਸਰਵ ਕਰਦਾ ਮਾਰੀ ਜਾਓ ਉੱਥੇ ਲੋਕਾਂ ਨੂੰ ਕੀ ਫਰਕ ਪੈਂਦਾ, ਇੱਥੇ ਵੀ ਆ ਕੇ ਮਾਰ ਦਿਓ ਭਾਵੇਂ। ਇਟ ਹੈਜ਼ ਡਿਸਾਈਡਡ ਦੈਟ ਅਮਰੀਕਨ ਲਿਵਰੇਜ ਔਨ ਦਾ ਇਸ਼ੂ ਇਜ਼ ਲਿਮਿਟਡ ਐਂਡ ਦੈਟ ਸਿਕਿਉਰਿੰਗ ਇੰਡੀਆਜ਼ ਹੈਲਪ ਅਗੇਂਸਟ ਚਾਈਨਾ is more important than condemning Modi। ਕਿ ਵੀ ਇਹ ਮੋਦੀ ਨੂੰ ਕੰਡੈਮ ਕਰਨਾ ਜ਼ਰੂਰੀ ਨਹੀਂ ਹੈ, ਇਹ ਚਾਈਨਾ ਦੇ ਅਗੇਂਸਟ ਹੈਲਪ ਜਿਹੜੀ ਹੈ ਜ਼ਰੂਰੀ ਹੈ। ਹਾਲਾਂ ਉਹਨਾਂ ਨੇ ਕਿਹਾ ਵੀ ਜਦੋਂ ਇਹ ਸਭ ਛਪ ਗਿਆ ਤੇ ਸਟੇਟ ਡਿਪਾਰਟਮੈਂਟ ਦੇ ਸਪੋਕਸਮੈਨ ਨੇ ਡਿਨਾਈ ਕੀਤਾ ਕਿ ਨਹੀਂ ਇਹ ਸਾਡੀ ਪਾਲਿਸੀ ਨਹੀਂ ਹੈ। ਵੀ ਰੈਗੂਲਰਲੀ ਐਂਗੇਜ ਵਿਦ ਇੰਡੀਅਨ ਗਵਰਨਮੈਂਟ ਆਫੀਸ਼ੀਅਲਸ ਐਟ ਸੀਨੀਅਰ ਲੈਵਲ on human rights concerns and encourage all countries to promote respect for human rights। They declined to comment on the record about the March 13 meeting। ਹੁਣ ਸੈਂਸਿਟੀਵਿਟੀ ਤਾਂ ਹੈ, ਜੋ ਇਹ ਖਬਰ ਆਈ ਸਟੇਟ ਡਿਪਾਰਟਮੈਂਟ ਨੂੰ ਲੱਗਾ ਵੀ ਉਹਨਾਂ ਨੇ ਕਿਹਾ ਜੀ ਉਹਦੀ ਅਸੀਂ ਮੀਟਿੰਗ ਦੀ ਮਾਰਚ 13 ਦੀ ਗੱਲ ਨਹੀਂ ਕਰਦੇ ਪਰ ਅਸੀਂ ਐਨਗੇਜ ਕਰ ਰਹੇ। ਹੁਣ ਇਹ ਉਹੀ ਪਾਰਟ ਹੈ ਜਿਹੜਾ ਆਲਰੇਡੀ ਵਾਸ਼ਿੰਗਟਨ ਪੋਸਟ ਨੇ ਕਿਹਾ, ਇਸ ਨੇ ਉਹਨੂੰ ਹੋਰ ਓਪਨ ਕਰ। ਵਾਸ਼ਿੰਗਟਨ ਪੋਸਟ ਨੇ ਵੀ ਕਿਹਾ ਕਿ ਵੀ ਇੱਕ ਪਾਸੇ ਵਿਕਰਮ ਯਾਦਵ ਜਾਂ ਇੰਡੀਅਨ ਰਾਜ ਜਾਂ ਅਜੀਤ ਡੋਵਲ ਜਾਂ ਸਮੰਤ ਗੋਇਲ ਸੀ, ਲੇਕਿਨ ਜਦੋਂ ਇੰਡਾਇਕਟਮੈਂਟ ਫਾਈਲ ਕੀਤੀ ਨਿਖਿਲ ਗੁਪਤਾ ਦੇ ਖਿਲਾਫ ਤੇ ਉਹਦੇ 'ਚ ਉਹਨਾਂ ਸਾਰਿਆਂ ਦਾ ਨਾਂ ਕੱਢ ਦਿੱਤਾ ਗਿਆ। ਸੋ ਜ਼ਾਹਰ ਹੈ ਕਿ ਵੀ ਜਿਹੜੀ ਇਹ ਸਟੋਰੀ ਇਹਨੂੰ ਰਿਵੀਲ ਕਰ ਰਹੇ ਨੇ। ਫਿਰ USF ਨੂੰ ਕੋਟ ਕੀਤਾ ਔਰ ਜਿਹੜੀਆਂ ਇਹਨਾਂ ਦੀਆਂ ਰਿਕਮੈਂਡੇਸ਼ਨਸ ਨੇ ਉਹ ਇਹੀ ਨੇ ਕਿ ਭਾਈ ਇਸ ਸਾਰੇ ਦੇ ਉੱਤੇ ਦੇयर ਸ਼ੁੱਡ ਬੀ ਅ ਰੈੱਡ ਲਾਈਨ। ਇਹ USF ਵਾਲੇ ਨੇ ਕਿਹਾ ਕਿ ਵੀ ਇਹ at present little is being done on these issues। Even the attempted assassination of American citizen on American soil didn't trigger any kind of punitive measures against India
और ऑफिशियल इन इट्स इंटैलीजेंस विंग कि जो रिएक्शन होना चाहिए ਸੀ ਉਹ ਨਹੀਂ ਹੋਇਆ। ਜੀ In fact, the Biden administration has even worked to shield India from the PR fallout ਕਿ ਜਿਵੇਂ ਵਾਸ਼ਿੰਗਟਨ ਪੋਸਟ ਨੇ ਵੀ ਕਿਹਾ ਸੀ ਕਿ ਜੀ ਉਹ ਉਹਨਾਂ ਨੇ ਕਿਹਾ ਜੀ ਅਸੀਂ ਲੱਗੇ ਆ ਇੰਡੀਆ ਨੂੰ ਦੱਸਣ ਲੀਕਿੰਗ ਇਨਫੋਰਮੇਸ਼ਨ ਟੂ ਨਿਊ ਦਿੱਲੀ ਅਬਾਊਟ ਅ ਵਾਸ਼ਿੰਗਟਨ ਪੋਸਟ। ਔਰ ਇਹ ਜਿਹੜੀ ਹੈ ਇਹਦੇ ਚ ਆਰਟੀਕਲਸ ਉਹਨੇ ਕਨਕਲੂਡ ਕੀਤਾ ਹੈ ਕਿ ਵੀ ਇਹ ਜਿਹੜਾ ਜੋ ਕੁਝ ਵੀ ਚੱਲ ਰਿਹਾ ਹੈ ਇਹ ਡਬਲ ਬਿਟਰੇਅਲ ਹੈ। The US can and should waive the accompanying punitive measures at first, but if India continues to target US citizens and residents, the pressure can be ratcheted up. Such moderate pressure would surely anger India, but likely not enough to give up on strategic coordination against China। भी pressure build करो और इस दे उत्ते ये गल बड़ी clear होनी चाहिए है कि भी इंडिया नूं ये कहा जाए there is no way to be sure how well this more confrontation approach will work until the United States tries it. But one thing is for sure, the White House current India strategy is a double betrayal. It betrays American citizens who have both a right to speak freely and right to an honest policy discussion about major issues of public concerns. It also betrays something more fundamental, the idea of America itself कि अमेरिका ਤਾਂ freedom of expression ਹੈ। ਫਸਟ ਅਮੈਂਡਮੈਂਟ ਇਸੇ ਲਈ ਲਿਆਂਦੀ ਜਿਹੜਾ ਬਾਹਰੋਂ ਕੋਈ ਪਰਸੀਕਿਊਸ਼ਨ ਤੋਂ ਭੱਜ ਕੇ ਇੱਥੇ ਆਏ ਨੇ ਜੇ ਤੁਸੀਂ ਉਹਨਾਂ ਦੇ ਹੱਕਾਂ ਲਈ ਨਹੀਂ ਗੱਲ ਕਰੋਗੇ ਤਾਂ ਆਈਡੀਆ ਆਫ ਅਮਰੀਕਾ ਇਜ਼ ਗੋਨ। ਦਾ ਫਸਟ ਰੀਜ਼ਨ ਫॉर ਮੀ ਮੂਵਿੰਗ ਹੀਅਰ ਵਾਸ ਬਿਕॉज ਇਹ ਔਰ ਇਹ ਰਕੀਬ ਨਾਇਕ ਤੋਂ ਹੀ ਗੱਲ ਸ਼ੁਰੂ ਕੀਤੀ ਸੀ ਉੱਥੇ ਉਹਨੇ ਕਨਕਲੂਡ ਕੀਤੀ ਆਰਟੀਕਲ ਓਵਰ ਹੈ। ਦਾ ਫਸਟ ਰੀਜ਼ਨ ਫॉर ਮੀ ਮੂਵਿੰਗ ਹੀਅਰ ਵਾਸ ਬਿਕॉज ਆਫ ਦ ਸੇਫਟੀ that this country would give to the critics. The journalist, the dissident Rakib Naik told me that promise feels completely broken. ਅੱਛਾ ਕਿ ਜਿਹੜਾ ਇਕਰਾਰ ਸੀ ਉਹ ਟੁੱਟਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਜ਼ਰੂਰੀ ਵੀ ਹੁੰਦਾ ਜਦੋਂ ਇਸ ਲੈਵਲ ਦੀਆਂ ਪਬਲੀਕੇਸ਼ਨਸ ਉਹ ਸਟੋਰੀਜ਼ ਦੇ ਨਾਲ ਨਿਕਲਦੀਆਂ ਨੇ ਜਿਵੇਂ ਸਟੇਟ ਡਿਪਾਰਟਮੈਂਟ ਨੇ ਫੌਰਨ ਰਿਐਕਟ ਕੀਤਾ ਕਿ ਨਹੀਂ ਅਸੀਂ ਐਨਗੇਜ ਕਰ ਰਹੇ ਹਾਂ ਇੰਡੀਆ ਨੂੰ ਅਸੀਂ ਖੁੱਲੀ ਛੁੱਟੀ ਨਹੀਂ ਦਿੱਤੀ ਹੋਈ। ਸੋ ਅਮਰੀਕਾ 'ਚ ਜਦੋਂ ਤੱਕ ਤੁਸੀਂ ਸਟੇਟਸ ਕੋ ਨੂੰ ਚੈਲੰਜ ਨਹੀਂ ਕਰਦੇ ਇੱਥੇ ਹੁਣ ਹਾਲਾਂਕਿ ਇਸ ਤੋਂ ਬਾਅਦ ਵੀ ਕਈ ਕਹਿਣਗੇ ਲੋ ਜੀ ਤੁਸੀਂ ਅਮਰੀਕਾ ਨੂੰ ਹੀ ਕ੍ਰਿਟਿਸਾਈਜ਼ ਕਰ ਦੇਖੋ ਜੀ ਉਹਨੇ ਨਹੀਂ ਇਹ ਟੂ ਬੀ ਐਨ ਅਮਰੀਕਨ ਮੀਨਸ ਯੂ ਚੈਲੰਜ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਵੀ ਨਹੀਂ ਇਹ ਇਨਫ ਇਜ਼ ਨਾਟ ਬੀਇੰਗ ਡਨ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਮਿਹਨਤ ਨਾਲ ਕੀਤੀ ਸਟੋਰੀ ਹੈ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। पूरा सो पहचान जो लरे दीन की हेत। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਮੌਕੇ ਕੌਮੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ 2 ਜੂਨ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਆਫ ਨਾਰਥ ਟੈਕਸਸ ਡਾਲਸ ਵਿਖੇ ਹੋਣ ਜਾ ਰਿਹਾ ਹੈ। ਅਖੰਡ ਪਾਠ ਸਾਹਿਬ ਦੀ ਆਰੰਭਤਾ 31 ਮਈ ਨੂੰ ਸਵੇਰੇ ਹੋਵੇਗੀ ਅਤੇ 2 ਜੂਨ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ। ਅਖੰਡ ਪਾਠ ਸਾਹਿਬ ਦੀ ਸੇਵਾ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਨਿਭਾਈ ਜਾਵੇਗੀ। 2 ਜੂਨ ਨੂੰ ਗੁਰੂ ਘਰ ਵਿਖੇ ਖੂਨਦਾਨ ਕੈਂਪ ਵੀ ਲਾਇਆ ਜਾਵੇਗਾ। ਕੌਮੀ ਸ਼ਹੀਦਾਂ ਨੂੰ ਸਮਰਪਿਤ ਅਤੇ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਮੁੱਖ ਦੀਵਾਨ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਟੀਵੀ 84 ਵੱਲੋਂ ਇਸ ਸਮਾਗਮ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਕਬੂ ਨਾ ਛਾੜੇ ਖੇਤ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਦੀ ਜਿਹੜੀ ਮੇਨ ਨਵੀਂ ਬਿਲਡਿੰਗ ਆ ਉਹਦੀ ਕਾਰ ਸੇਵਾ ਦੀ ਆਰੰਭਤਾ 26 ਮਈ ਦਿਨ ਐਤਵਾਰ ਨੂੰ ਆਪਾਂ ਕਰਨ ਜਾ ਰਹੇ ਹਾਂ। 24 ਮਈ ਫਰਾਈਡੇ ਵਾਲੇ ਦਿਨ ਆਪਾਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਂਗੇ ਤੇ 26 ਮਈ ਨੂੰ 10 ਵਜੇ ਭੋਗ ਉਪਰੰਤ ਬਾਹਰ 11 ਵਜੇ ਆਪਾਂ ਨਵੀਂ ਬਿਲਡਿੰਗ ਦੀ ਕਾਰ ਸੇਵਾ ਦਾ ਉਦਘਾਟਨ ਕਰਾਂਗੇ। ਸਮੂਹ ਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਮਾ ਕੇ ਤੁਸੀਂ 11 ਵਜੇ ਦਿਨ ਐਤਵਾਰ ਜ਼ਰੂਰ ਗੁਰਦੁਆਰਾ ਸਾਹਿਬ ਪਹੁੰਚੋ। ਆਪਾਂ ਇਸ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦਾ ਆਰੰਭ ਕਰ ਸਕੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਦੂਸਰੇ ਸੈਗਮੈਂਟ ਦੇ ਵਿੱਚ ਕਿ ਚੈਕ ਰਿਪਬਲਿਕ ਦੀ ਉੱਚ ਅਦਾਲਤ ਵੱਲੋਂ ਰਾਅ ਏਜੰਟ ਨਿਖਿਲ ਗੁਪਤੇ ਦੀ ਅਮਰੀਕਨ ਹਵਾਲਗੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਖਬਰ ਤੇ ਭਾਰਤੀ ਹਾਕਮ ਅਤੇ ਮੀਡੀਆ ਪੂਰੀ ਤਰ੍ਹਾਂ ਖਾਮੋਸ਼ ਨੇ। ਇਸ ਤਰ੍ਹਾਂ ਜਾਪ ਰਿਹਾ ਹੈ ਕਿ ਜਿਸ ਤਰ੍ਹਾਂ ਕਿ ਉਹਨਾਂ ਨੂੰ ਸੱਪ ਸੌਂਗਿਆ ਹੋਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਜਦੋਂ ਵੀ ਕੋਈ ਇੰਪੋਰਟੈਂਟ ਘਟਨਾ ਵਾਪਰਦੀ ਹੈ ਜਿਹਦਾ ਸਿੱਖਾਂ ਦੇ ਨਾਲ ਹਾਂ ਪੱਖੀ ਸੰਬੰਧ ਜੁੜਦਾ ਹੈ ਜਾਂ ਭਾਰਤ ਸਰਕਾਰ ਐਕਸਪੋਜ਼ ਹੁੰਦੀ ਹੈ ਤੇ ਜਦੋਂ ਹੀ ਇਹ ਖਬਰ ਆਉਂਦੀ ਹੈ ਮੇਰੇ ਮਾਈਂਡ 'ਚ ਪਹਿਲੀ ਗੱਲ ਘੁੰਮ ਰਹੀ ਹੁੰਦੀ ਹੈ ਵੀ ਇੰਡੀਅਨ ਮੀਡੀਆ ਔਰ ਉਹਨਾਂ ਦੀ ਫੋਰਨ ਮਿਨਿਸਟਰੀ ਜਾਂ ਉਹਨਾਂ ਦਾ ਸਪੋਕਸਮੈਨ ਇਸ ਦੇ ਉੱਤੇ ਕੀ ਲਾਈਨ ਲਏਗਾ। ਔਰ ਇਹ ਅਸੀਂ ਵਰਤਾਰਾ ਜੇ ਖਾਸ ਤੌਰ ਤੇ 18 ਸਤੰਬਰ ਤੋਂ ਬਾਅਦ ਦੇਖੀਏ, ਜਦੋਂ ਪਹਿਲੀ ਵਾਰ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ 'ਚ ਇੰਕਸ਼ਾਫ ਕੀਤਾ ਸੀ ਕਿ 18 ਜੂਨ ਦੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ ਇੰਡੀਅਨ ਜ਼ਿੰਮੇਵਾਰ ਹੈ ਸਟੇਟ। ਤੇ ਉਸ ਤੋਂ ਹੀ ਅਸੀਂ ਦੇਖਦੇ ਹਾਂ ਕਿਵੇਂ ਉਹਨਾਂ ਨੇ ਐਬਸਰਡ ਵਿਦਆਊਟ ਐਨੀ ਸਬਸਟੈਂਸ ਔਰ ਫਿਰ ਕਰੈਕਟਰ ਅਸੈਸੀਨੇਸ਼ਨ ਔਰ ਫਿਰ ਜਿੰਨੀਆਂ ਖਬਰਾਂ ਜਿਹੜੀ ਵੀ ਕੋਈ ਖਬਰ ਆਣੀ ਉਹਨੂੰ ਉਹਨਾਂ ਨੇ ਬਿਲਿਟਲ ਕਰਨਾ ਜਾਂ ਉਹਨੂੰ ਟਰੈਸ਼ ਕੈਨ 'ਚ ਸੁੱਟਣ ਦੀ ਲਾਈਨ। ਹੌਲੀ ਫਿਰ ਜਦੋਂ ਤੱਕ 3 ਦੋਸ਼ੀ ਫਿਰ 4 ਫੜੇ ਜਾਣ ਦੀ ਗੱਲ ਆਈ ਉਦੋਂ ਤੱਕ ਵੀ ਉਹਨਾਂ ਨੇ ਉਸ ਨੂੰ ਜਿਹੜਾ ਹੈ ਉਹ ਗੈਂਗਸਟਰ ਔਰ ਦੂਜੇ ਤੀਜੇ ਇਹ ਸਾਰੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਰਾਦਰ ਪੰਜਾਬ ਦੇ ਵਿੱਚ ਉਹਨਾਂ ਦੇ ਪਿੰਡ ਕਿਹੜੇ ਨੇ ਕਾਤਲਾਂ ਦੇ ਦੂਜੇ ਉਹਦੇ ਉੱਤੇ ਡਿਬੇਟ ਸ਼ੁਰੂ ਕੀਤੀ ਹੈ ਦੱਸਣ ਲਈ। ਦੇਖੋ, ਇੱਕ ਮਾਝੇ ਦਾ, ਇੱਕ ਮਾਲਵੇ ਦਾ, ਇੱਕ ਦੁਆਬੇ ਦਾ, ਇਹ ਸਾਰੇ ਪਾਰਟ ਨੂੰ। ਔਰ ਇਵੇਂ ਹੀ ਜਦੋਂ ਨਿਖਿਲ ਗੁਪਤਾ ਦਾ ਕੇਸ ਸਾਹਮਣੇ ਆਇਆ ਔਰ ਸੁਪਰੀਮ ਕੋਰਟ 'ਚ ਪੈਟੀਸ਼ਨ ਦਿੱਲੀ 'ਚ ਹੋਈ, ਇੰਡੀਆ ਨੇ ਬੇਸ਼ੱਕ ਸਾਹਮਣੇ ਤਾਂ ਹੁਣ ਕਿਉਂਕਿ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਕੇਸ ਸੀ, ਇੰਡੀਅਨ ਗਵਰਨਮੈਂਟ ਨੇ ਓਪਨਲੀ ਤਾਂ ਨਹੀਂ, ਪਰ ਅਸੀਂ ਦੇਖਦੇ ਹਾਂ ਕਿ ਵੀ ਉੱਥੇ ਵੀ ਡਿਫੈਂਡ ਕਰਨ ਦੇ ਲਈ ਵਕੀਲ ਖੜੇ ਕੀਤੇ ਉਹਨਾਂ ਨੇ ਇੰਡੀਅਨ ਸੁਪਰੀਮ ਕੋਰਟ 'ਚ। ਚੈਕ ਰਿਪਬਲਿਕ ਦੇ ਵਿੱਚ ਵੀ ਲੀਗਲ ਟੀਮ ਔਰ ਈਵਨ ਅਮਰੀਕਾ ਦੇ ਵਿੱਚ ਵੀ ਪੈਟੀਸ਼ਨ ਇੱਥੇ ਪਾਈ ਗਈ ਕੋਰਟ ਦੇ ਸਾਹਮਣੇ ਕਿ ਜੀ ਦੇਖੋ ਉਸ ਨੂੰ ਦੀ ਇੰਡਾਇਕਟਮੈਂਟ ਹੋਈ ਹੈ, ਅਰੇਨਮੈਂਟ ਤਾਂ ਹੋਈ ਨਹੀਂ ਔਰ ਇਸ ਲਈ ਜਿਹੜੇ ਚਾਰजेस ਅਰੇਨਮੈਂਟ ਦੇ ਵੇਲੇ ਹੁੰਦੇ ਨੇ ਉਹ ਦਿੱਤੇ ਜਾਣ ਤਾਂ ਕਿ ਉਸ ਨੂੰ ਅੱਗੇ ਕੀਤਾ ਜਾਏ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ, ਪਰ ਉਹਨਾਂ ਨੇ ਮੂੰਹ ਬੰਦ ਕਰ ਲਿਆ ਇਸ ਤੇ। ਹਾਂ, ਇੰਡੀਅਨ ਮੀਡੀਆ 'ਚ ਚਰਚਾ ਜ਼ਰੂਰ ਹੈ ਕਿ ਜੀ ਜਿਹੜਾ ਉਹ ਇੰਡੀਆ ਨਹੀਂ ਹੈ, ਅਸੀਂ ਕਮੇਟੀ ਬਣਾਤੀ ਹੈ ਫਲਾਣੇ ਦੀ ਤੇ ਢਿਮਕੇ ਦੀ ਤੇ ਇਹ ਉਹ। ਜਦੋਂ ਈਵਨ ਵਾਸ਼ਿੰਗਟਨ ਪੋਸਟ ਦੀ ਸਟੋਰੀ ਆਈ ਜਿਹਦੇ 'ਚ ਕਿ ਉਹਨਾਂ ਨੇ ਸਾਮੰਤ ਗੋਇਲ ਔਰ ਅਜੀਤ ਡੋਵਾਲ ਔਰ ਵਿਕਰਮ ਯਾਦਵ ਨੂੰ ਕੋਟ ਕੀਤਾ, ਉਹਨੂੰ ਵੀ ਉਹਨਾਂ ਨੇ ਜਿਹੜਾ ਸਪੈਕੂਲੇਸ਼ਨ ਕਹਿ ਕੇ ਇੰਡੀਅਨ ਫੋਰਨ ਮਿਨਿਸਟਰੀ ਨੇ ਡਿਸਮਿਸ ਕਰਤਾ। ਕਿਉਂਕਿ ਮੈਨੂੰ ਲੱਗਦਾ ਵੀ ਕਿਤੇ ਜਿਵੇਂ ਉਹ ਕੇਟਰ ਕਰ ਰਹੇ ਸੀ ਚੈਕ ਰਿਪਬਲਿਕ ਨੂੰ, ਜਿਵੇਂ ਅਸੀਂ ਦੱਸਿਆ ਸੀ ਕਿ ਗੁਜਰਾਤ ਦੇ ਇੱਕ ਟ੍ਰੇਡ ਫੇਅਰ 'ਚ ਉਹਨੂੰ ਐਜ਼ ਏ ਗੈਸਟ ਆਫ ਆਨਰ ਸੱਦਿਆ, ਉਹਨੇ ਪ੍ਰੀਜ਼ਾਈਡ ਕੀਤਾ ਔਰ ਮੇਕ ਸ਼ੋਰ ਕੀਤਾ ਕਿ ਉਹਦੀ 1-to-1 ਮੀਟਿੰਗ ਚੈਕ ਪ੍ਰੈਜ਼ੀਡੈਂਟ ਦੀ ਦੇ ਨਾਲ, ਮੋਦੀ ਨਾਲ ਔਰ ਫੋਰਨ ਮਿਨਿਸਟਰ ਐਸ ਜੈਸ਼ੰਕਰ ਨਾਲ ਹੋਏ। ਲੇਕਿਨ ਜਿਹੜੀ ਜਦੋਂ ਕੱਲ੍ਹ ਇਹ ਖਬਰ ਆਈ ਤਾਂ ਮੇਰੇ ਮਾਈਂਡ 'ਚ, ਕਿਉਂਕਿ ਅਸੀਂ ਸਭ ਤੋਂ ਪਹਿਲਾਂ ਹੀ ਇਸ ਦੇ ਉੱਤੇ ਡਿਸਕਸ ਕਰਨ ਵਾਲੇ ਸੀ, ਰॉयटर ਦੀ ਖਬਰ ਆਉਂਦੇ ਹੀ ਸਾਨੂੰ ਮਿਲੀ ਔਰ ਇੰਡੀਅਨ ਮੀਡੀਆ 'ਚ ਗਾਇਬ ਸੀ। ਅਸੀਂ ਕੱਲ੍ਹ ਵੀ ਅੱਜ ਸਾਰੇ ਇੰਡੀਅਨ ਮੀਡੀਆ 'ਚ ਲੱਗੀ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਵੀ ਜਦੋਂ ਅਸੀਂ ਲਫ਼ਜ਼ ਸੱਪ ਸੁੰਘਿਆ ਕਹਿੰਦੇ ਹਾਂ, ਹੁੰਦਾ ਤਾਂ ਇਹ ਹੈ ਵੀ ਜਿਵੇਂ ਬਾਕੀ ਹਰ ਇਸ ਕਿਸਮ, ਹਾਲਾਂ ਅੱਜ ਸਾਨੂੰ ਕਿੰਨਿਆਂ ਦਾ ਵਧਾਈਆਂ ਦਾ ਸਿਲਸਿਲਾ ਜਾਰੀ ਰਿਹਾ ਕਿ ਜੀ ਆਹ ਲੋ ਜੀ ਹੁਣ ਨਿਖਿਲ ਗੁਪਤਾ ਉਹਦੇ ਸਵਾਗਤ ਦੀ ਤਿਆਰੀ ਕਰੋ, ਉਹਦੇ ਇਸ ਕਿਸਮ ਦੇ ਪਲੈਕਾਰਡ ਹੋਣ ਕਿ ਸਵਾਗਤ ਅਮਰੀਕਾ ਦੀ ਧਰਤੀ ਤੇ ਤੇਰਾ ਸਵਾਗਤ ਹੈ, ਇਹ ਉਹ ਸਾਰਾ ਚੱਲ ਰਿਹਾ ਸੀ। ਪਰ ਮੈਂ ਇਹ ਦੇਖ ਰਿਹਾ ਸੀ ਸਾਰੇ ਇੰਡੀਅਨ ਮੀਡੀਆ ਤੋਂ ਸਵੇਰੇ ਉੱਠਦੇ ਆਂ ਮੈਂ ਦੇਖਿਆ, ਮੈਂ ਆਖਿਆ ਜੀ ਇਹ ਖਬਰ ਕੱਲ ਤਾਂ ਇਹਨਾਂ ਨੇ ਨਹੀਂ ਲਾਈ ਜਾਂ ਲੇਟ ਹੋਏਗਾ,
ਪਰ ਉਹਦੇ 'ਚ ਕੀ ਲਾਈ ਪੀਟੀਆਈ ਦੀ ਖਬਰ ਹੈ ਔਰ ਬਾਕੀ ਸਾਰਿਆਂ ਨੇ ਵੀ ਦਾ ਹਿੰਦੂ ਟ੍ਰਿਬਿਊਨ ਸਮੇਤ ਕੈਰੀ ਕੀਤਾ ਹੈ। ਪਰ ਬਿਲਕੁਲ ਸੱਪ ਸੁੰਘੇ ਅੰਦਾਜ਼ 'ਚ ਉਹੀ ਵਰਜ਼ਨ ਜਿਹੜਾ ਰॉयटर ਨਿਊਜ਼ ਏਜੰਸੀ ਦਾ ਹੈ, ਉਸ ਦੇ ਵਿੱਚ ਇੱਕ ਨਿੱਕੀ ਜਿਹੀ ਐਡੀਸ਼ਨ ਜਿਹੜੀ ਹੈ ਉਹ ਦਾ ਹਿੰਦੂ ਨੇ ਕੀਤੀ ਹੈ ਔਰ ਟਾਈਟਲ ਉਹੀ ਆਲਮੋਸਟ। ਸੋ ਉਸ ਤੋਂ ਇਹ ਲੱਗਦਾ ਹੈ ਕਿ ਵੀ ਉਹਨਾਂ ਨੇ ਹੁਣ ਜਿਹੜਾ ਹੈ ਉਹ ਉਹਨਾਂ ਦੇ ਕੋਲ ਕੁਝ ਬਚਿਆ ਨਹੀਂ ਹੈ ਕਹਿਣ ਨੂੰ ਕਿਵੇਂ ਡਿਫੈਂਡ ਕਰਨਾ। ਔਰ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਕਿ ਵੀ ਇਹ ਹੁਣ ਜਾ ਰਿਹਾ ਅਮਰੀਕਾ ਜਾਂਦਿਆਂ ਨੂੰ ਕੀ ਕਰਨਗੇ ਜਾਂ ਇੰਡੀਅਨ ਕੀ ਗੇਮ ਖੇਡਣਗੇ। ਪਰ ਇਹ ਖਬਰ ਦਾ ਟਾਈਟਲ ਪੀਟੀਆਈ ਜਿਹੜੀ ਉਹਨਾਂ ਦੀ ਪ੍ਰੈਸ ਟਰਸਟ ਆਫ ਇੰਡੀਆ, ਪੰਨੂ's assassination plot, Indian national Nikhil Gupta's petition against US extradition rejected by the Czech Constitutional Court. खबर दा title वही almost के the court said it ruled that lower courts had given due consideration to aspects that may prevent extradition. It also rejected arguments that the case was political. ਹੁਣ ਇਹ ਦੋਨੋਂ ਹੀ ਜਿਹੜੇ ਕਨਸਟੀਟਿਊਸ਼ਨਲ ਕੋਰਟ ਨੇ ਰਿਜੈਕਟ ਕਰਨ ਲਈ ਆਰਗੂਮੈਂਟ ਦਿੱਤੇ ਇਹਨਾਂ ਨੇ ਟਾਈਟਲ ਦੇ ਵਿੱਚ ਲਿਆਂਦੇ ਔਰ ਕੋਈ ਵੀ ਇਸ ਦੇ ਉੱਤੇ ਉਹਨਾਂ ਨੇ ਕੋਈ ਆਪਣੀ ਟਿੱਪਣੀ ਜਾਂ ਆਪਣਾ ਟੀਕਾ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਂ, ਲੇਕਿਨ ਉਹਦੇ 'ਚ ਸਿਰਫ ਇੱਕ ਪਾਰਟ ਜਿਹੜੀ ਰॉयटर ਦੀ ਸਟੋਰੀ 'ਚ ਨਹੀਂ ਸੀ, ਉਹਦੇ 'ਚ ਉਹਨਾਂ ਨੇ ਕਹਿਣ ਦਾ ਯਤਨ ਕੀਤਾ ਕਿ ਵੀ ਬੇਲ ਆਊਟ ਕਰਨ ਦੀ ਵੀ ਮੰਗ। ਉਹਦੇ 'ਚ ਉਹਨਾਂ ਨੇ ਪਹਿਲਾਂ ਤਾਂ ਉਹੀ ਪਾਰਟ ਹੈ ਕਿ ਚੈੱਕ ਕੋਰਟ ਨੇ ਇਹ ਕਿਹਾ the court also upheld the local court's decision to reject Gupta's request for release from pre-trial detention कि trial तो पहला दी detention and did not accept compensation for detention in the form of a monetary guarantee or in the form of a ban on travel abroad। उन्होंने कहा जी ट्रायल जदों तक चलेगा बेल दे दो, ਉਹਦੇ 'ਚ ਮੋਨੀਟਰੀ ਬੌਂਡ ਲੈ ਲਓ ਜਾਂ ਪਾਸਪੋਰਟ ਰੱਖ ਲਓ ਵੀ ਟਰੈਵਲ ਨੇ। ਉਹਨਾਂ ਨੇ ਕਿਹਾ ਕੋਰਟ ਨੇ ਉਹ ਵੀ ਰਿਜੈਕਟ ਕਰ ਦਿੱਤਾ ਔਰ ਇਹ ਸਾਰੇ ਤੇ ਜਿਹੜਾ ਹੈ ਹੁਣ ਕਿਸੇ ਵੇਲੇ ਵੀ ਐਕਸਟ੍ਰੈਡੀਸ਼ਨ ਹੋ ਸਕਦੀ ਹੈ। ਸੋ ਮੈਨੂੰ ਲੱਗਾ ਵੀ ਇਹ ਦਿਲਚਸਪ ਹੈ ਕਿ ਇੰਡੀਅਨ ਸਟੇਟ ਜਾਂ ਉਹਨਾਂ ਦੇ ਜਿਹੜੇ ਆਊਟਫਿਟ ਨੇ ਉਹ ਕਿਵੇਂ ਰਿਐਕਟ ਕਰਦੇ ਨੇ। ਜਿਵੇਂ ਉਹਨਾਂ ਨੇ ਸੈਨ ਫਰਾਂਸਿਸਕੋ ਜਾਂ ਸੈਕਰਾਮੈਂਟੋ ਜਿਹੜੇ ਰੈਫਰੈਂਡਮ ਸੀ ਉਹਦੀ ਖਬਰ ਹੀ ਗਾਇਬ ਕਰਤੇ, ਉੱਤੇ ਕੋਈ ਰਿਐਕਟ ਨਹੀਂ ਕੀਤਾ। ਔਰ ਇਹ ਜਿਹੜਾ ਰੁਝਾਨ ਹੈ ਕਿ ਵੀ ਜਦੋਂ ਤੁਸੀਂ ਸੱਪ ਸੁੰਘ ਜਾਂਦਾ ਹੈ ਤੇ ਇਹਦਾ ਮਤਲਬ ਇਹ ਹੁੰਦਾ ਹੈ ਕਿ ਵੀ ਉਹ ਕੁਛ ਨਾ ਕੁਛ ਹੋਰ ਦੇਖ ਰਹੇ ਨੇ ਕਿ ਉਹਨਾਂ ਨੇ ਇਸ ਸਾਰੇ ਨੂੰ ਕੋਈ ਹੋਰ ਟਰਨ ਦੇਣ ਦੇ ਲਈ ਕੀ ਕਰਨਾ ਹੈ। ਸੋ ਅਸੀਂ ਇੱਕ ਗੱਲ ਬਾਰੇ ਅਗੇਨ ਜਿਹੜਾ ਅਸੀਂ ਆਪਣੇ ਦਰਸ਼ਕਾਂ ਨੂੰ ਜਾਂ ਜਿਹੜੇ ਵੀ ਸਾਡੇ ਨਾਲ ਜੁੜਦੇ ਨੇ ਵਾਰਨ ਕਰਨਾ ਚਾਹੁੰਦੇ ਕਿ ਭਾਈ ਇਸ ਗੱਲ ਤੋਂ ਖਬਰਦਾਰ ਰਹੋ, ਕਿਉਂਕਿ ਇੱਕੋ ਇੱਕ ਤਰੀਕਾ ਹੁਣ ਇਹ ਫੜੇ ਗਏ ਨੇ, ਧੌਣ ਤੋਂ ਫੜੇ ਹੋਏ ਨੇ ਤੇ ਇਹ ਉਸ ਨੂੰ ਡਾਈਵਰਟ ਕਰਨ ਦੇ ਲਈ ਕੋਈ ਹੋਰ ਵਾਇਲੈਂਟ ਇਨਸੀਡੈਂਟ, ਕੋਈ ਹੋਰ ਇਸ ਕਿਸਮ ਦਾ ਵੱਡਾ ਸ਼ੋਸ਼ਾ ਜਿਹਦੇ ਥੱਲੇ ਜਿਹੜੇ ਇਹ ਫਸੇ ਹੋਏ ਨੇ ਇਹਨਾਂ ਦੀ ਥਾਂ ਬੱਕ ਕਿਸੇ ਹੋਰ ਨੂੰ ਪਾਸ ਹੋਏ। ਸੋ ਇਹਨਾਂ ਤੋਂ ਹਰ ਹਾਲਤ ਦੇ ਵਿੱਚ ਖਬਰਦਾਰ ਹੋਣ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। सूरा सो पहचान जो लरे दीन की हेत। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਮੌਕੇ ਕੌਮੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ 2 ਜੂਨ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਆਫ ਨਾਰਥ ਟੈਕਸਸ ਡਾਲਸ ਵਿਖੇ ਹੋਣ ਜਾ ਰਿਹਾ ਹੈ। ਅਖੰਡ ਪਾਠ ਸਾਹਿਬ ਦੀ ਆਰੰਭਤਾ 31 ਮਈ ਨੂੰ ਸਵੇਰੇ ਹੋਵੇਗੀ ਅਤੇ 2 ਜੂਨ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ। ਅਖੰਡ ਪਾਠ ਸਾਹਿਬ ਦੀ ਸੇਵਾ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਨਿਭਾਈ ਜਾਵੇਗੀ। 2 ਜੂਨ ਨੂੰ ਗੁਰੂ ਘਰ ਵਿਖੇ ਖੂਨਦਾਨ ਕੈਂਪ ਵੀ ਲਾਇਆ ਜਾਵੇਗਾ। ਕੌਮੀ ਸ਼ਹੀਦਾਂ ਨੂੰ ਸਮਰਪਿਤ ਅਤੇ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਮੁੱਖ ਦੀਵਾਨ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। TV 84 ਵੱਲੋਂ ਇਸ ਸਮਾਗਮ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ
ਬਰੈਂਪਟਨ ਦੀ ਜਿਹੜੀ ਮੇਨ ਨਵੀਂ ਬਿਲਡਿੰਗ ਆ ਉਹਦੀ ਕਾਰ ਸੇਵਾ ਦੀ ਆਰੰਭਤਾ 26 ਮਈ ਦਿਨ ਐਤਵਾਰ ਨੂੰ ਆਪਾਂ ਕਰਨ ਜਾ ਰਹੇ ਹਾਂ। 24 ਮਈ ਫਰਾਈਡੇ ਵਾਲੇ ਦਿਨ ਆਪਾਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਂਗੇ ਤੇ 26 ਮਈ ਨੂੰ 10 ਵਜੇ ਭੋਗ ਉਪਰੰਤ ਬਾਹਰ 11 ਵਜੇ ਆਪਾਂ ਨਵੀਂ ਬਿਲਡਿੰਗ ਦੀ ਕਾਰ ਸੇਵਾ ਦਾ ਉਦਘਾਟਨ ਕਰਾਂਗੇ। ਸਮੂਹ ਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਮਾ ਕੇ ਤੁਸੀਂ 11 ਵਜੇ ਦਿਨ ਐਤਵਾਰ ਜ਼ਰੂਰ ਗੁਰਦੁਆਰਾ ਸਾਹਿਬ ਪਹੁੰਚੋ। ਆਪਾਂ ਇਸ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦਾ ਆਰੰਭ ਕਰ ਸਕੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਨਰਿੰਦਰ ਮੋਦੀ ਦੇ ਹਵਾਲੇ ਨਾਲ ਕਿ ਝੂਠ ਦਾ ਦੇਵਤਾ ਨਰਿੰਦਰ ਮੋਦੀ ਚੋਣ ਪ੍ਰਚਾਰ ਦੇ ਸਿਲਸਿਲੇ ਵਿੱਚ ਪਟਿਆਲੇ ਦੀ ਇੱਕ ਰੈਲੀ ਨੂੰ ਸੰਬੋਧਨ ਕਰਨ ਆਇਆ। ਇਸ ਬਹਿਰੂਪੀਏ ਨੇ ਦਸਤਾਰ ਸਜਾ ਕੇ ਸਿੱਖ ਦਾ ਰੂਪ ਧਾਰਨ ਕੀਤਾ ਹੋਇਆ ਸੀ ਔਰ ਇਸ ਨੇ ਪਟਿਆਲੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਅਤੇ ਕਾਲੀ ਮਾਤਾ ਦਾ ਸ਼ਹਿਰ ਦੱਸਦਿਆਂ ਰੱਜ ਕੇ ਜਿਹੜੇ ਨੇ ਉਹ ਗਪੋੜ ਮਾਰੇ ਨੇ। ਔਰ ਹੁਣ ਵੇਖਣਾ ਇਹ ਹੈ ਕਿ ਪੰਜਾਬ ਵਾਸੀ ਬੀਜੇਪੀ ਦੀਆਂ ਚਾਲਾਂ ਵਿੱਚ ਫਸਣਗੇ ਜਾਂ ਮੁਕੰਮਲ ਤੌਰ ਤੇ ਪੰਜਾਬ 'ਚੋਂ ਇਸ ਦਾ ਸਫਾਇਆ ਕਰਨਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਤੁਸੀਂ ਗਪੌੜ ਸੰਖ ਮੋਦੀ ਦੀ ਗੱਲ ਕਰ ਰਹੇ ਹੋ। ਗਪੌੜ ਐਸੇ ਛੱਡਦਾ ਉਹ ਕਿ ਵੀ ਆਲੇ ਦੁਆਲੇ ਵਾਲਿਆਂ ਨੂੰ ਵੀ ਲੱਗਦਾ ਹੈ ਕਿ ਵੀ ਵਾਹ 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 ਕਿਆ ਕਹਿਣੇ। ਔਰ ਤੁਸੀਂ ਇਹ ਦੇਖੋਗੇ ਕਿ ਵੀ ਹੁਣ ਆਲਮੋਸਟ 5 ਫੇਜ਼ਸ ਦੇ ਵਿੱਚ ਵੋਟਿੰਗ ਹੋ ਚੁੱਕੀ ਹੈ। 2 ਫੇਜ਼ ਰਹਿੰਦੇ ਨੇ ਔਰ 7ਵਾਂ ਫੇਜ਼ ਆ ਰਿਹਾ। ਉਹਨਾਂ ਨੇ ਪੰਜਾਬ 'ਚ 1 ਜੂਨ ਦਾ ਦਿਨ ਚੁਣਿਆ ਹੈ ਜਦੋਂ ਕਿ ਘੱਲੂਘਾਰੇ ਦੀ ਯਾਦ ਵੀ ਹੈ ਔਰ ਜਿਹੜਾ ਜ਼ਖਮਾਂ ਤੇ ਲੂਣ ਛਿੜਕਣਾ ਵੀ ਹੈ ਤੇ ਗਰਮੀ ਦੇ ਵਿੱਚ ਸਿੱਖਾਂ ਨੂੰ ਵਾਲਣਾ ਵੀ ਹੈ। ਉਹਨਾਂ ਨੂੰ ਲੱਗਦਾ ਵੀ ਅਜੇ ਇਹਨਾਂ ਫੁਬਲੇ ਨਹੀਂ ਨੇ ਜਿਹਨੇ ਇੱਕ ਜੋ ਜ਼ੁਲਮ ਕੀਤੇ ਨੇ ਉਹਨਾਂ ਨੂੰ। ਔਰ ਇਹਦੇ 'ਚ ਤਾਂ ਹੁਣ ਜਿਹੜੇ ਤਾਂ ਥੋੜ੍ਹੇ ਬਹੁਤ ਵੀ ਸਿਆਸਤ ਦਾ ਮਸ ਰੱਖਦੇ ਨੇ ਜਾਂ ਥੋੜ੍ਹਾ ਬਹੁਤ ਸੱਚ ਤੇ ਕੱਚ ਦੇ ਵਿੱਚ ਵਰਤਾਰਾ ਕਰ ਸਕਦੇ ਨੇ, ਉਹਨਾਂ ਦੇ ਲਈ ਤਾਂ ਇਹ ਗੱਲਾਂ ਜੋ ਅਸੀਂ ਕਰਨੀਆਂ ਨੇ ਜਾਂ ਕਰਦੇ ਹਾਂ ਉਹਨਾਂ ਦਾ ਕੋਈ ਬਹੁਤਾ ਮਤਲਬ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਆਪ ਹੀ ਪਤਾ ਹੈ। ਜਿਵੇਂ ਸਰ JS ਗਰੇਵਾਲ ਉਹਨਾਂ ਨੇ ਕਿਹਾ ਸੀ ਕਿ ਮੱਕਾਰ, ਔਰ ਜਿਹੜਾ ਬੰਦਾ ਮੱਕਾਰ ਹੁੰਦਾ ਹੈ, ਮੱਕਾਰੀ ਇਹੀ ਹੈ ਜਿਹਨੂੰ ਤੁਸੀਂ ਕਿਹਾ ਕਿ ਜੀ ਉਹ ਸਿੱਖ ਦਾ ਭੇਖ ਧਾਰ ਕੇ ਬਹੁ ਰੂਪੀਆ। ਹੁਣ ਬਹੁ ਰੂਪੀਆ ਦਾ ਮਤਲਬ ਇਹ ਹੈ ਕਿ ਵੀ ਤੂੰ ਇੱਕੋ ਹੀ ਸ਼ਖਸ ਕਿਸੇ ਵੇਲੇ ਜਿਹੜਾ ਉਹ ਛਲੈਡੇ ਵਾਂਗ ਕਿੰਨੇ ਜਿਹੜਾ ਉਹ ਰੂਪ ਧਾਰਨ ਕਰਦਾ ਹੈ ਔਰ ਉਹ ਠੱਗਣਾ ਹੀ ਹੁੰਦਾ। ਜਿਵੇਂ ਠੱਗ ਜਿਹੜਾ ਹੈ ਉਹ ਜਿਸ ਕਿਸਮ ਦਾ ਉਹ ਮਾਹੌਲ 'ਚ ਜਾ ਕੇ ਉਹਨੇ ਠੱਗੀ ਮਾਰਨੀ ਹੁੰਦੀ ਆ ਉਹ ਜਿਹਾ ਹੀ ਉਹ ਰੂਪ ਧਾਰਨ ਕਰਦਾ। ਔਰ ਤੁਸੀਂ ਇਸ ਦਾ ਜੇ ਇਹਨਾਂ 5 ਫੇਜ਼ਸ ਦੇ ਵਿੱਚ ਸਪੀਚਿਸ ਦਾ ਪੈਟਰਨ ਦੇਖੋ, ਇਹੀ ਨਹੀਂ ਵੀ ਪਹਿਰਾਵੇ ਵਜੋਂ ਕਿਤੇ ਉਹ ਕੁਛ ਬਣਿਆ ਹੁੰਦਾ ਕਿਤੇ ਕੁਛ ਬਣਿਆ ਹੁੰਦਾ, ਲੇਕਿਨ ਉਸੇ ਹੀ ਕਿਸਮ ਦੀਆਂ ਗੱਲਾਂ ਜਾ ਕੇ ਉੱਥੇ ਕਰਦਾ ਜਿਹੜਾ ਸਿਰੇ ਦਾ ਝੂਠ ਹੁੰਦਾ ਹੈ। ਤਾਂ ਇੱਕ ਕੰਜੈਨੀਟਲ ਲਾਇਰ ਹੈ ਜਿਹਦੇ ਬੀਜ ਦੇ ਵਿੱਚ ਝੂਠ ਹੈ ਔਰ ਇਸ ਸਾਰੇ ਚੋਂ ਨਫ਼ਰਤ ਫੈਲਾਣਾ, ਝੂਠ ਬੋਲਣਾ ਔਰ ਈਵਨ ਇਸ ਗੱਲ ਨੂੰ ਵੀ ਭੁੱਲ ਜਾਣਾ ਕਿ ਵੀ ਮੈਂ ਇੱਕ ਪ੍ਰਾਈਮ ਮਿਨਿਸਟਰ ਹੋਣ ਦੇ ਨਾਤੇ ਇੱਕ ਕਨਸਟੀਟਿਊਸ਼ਨਲ ਹੈੱਡ ਕਰਦਾ, ਸਟੇਟ ਦੇ ਲੋਕਾਂ ਨੂੰ, ਇੰਡੀਆ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ। ਜੇ ਮੈਂ 20% ਜਿਹੜੇ 20 ਕਰੋੜ ਮੁਸਲਮਾਨ 16-17% ਉਹਨਾਂ ਪ੍ਰਤੀ ਨਫ਼ਰਤ ਦੀ ਬੋਲੀ ਬੋਲ ਰਿਹਾ ਹੈ, ਈਸਾਈਆਂ ਪ੍ਰਤੀ ਕਰ ਰਿਹਾ, ਜੇ ਜਗਨਨਾਥਪੁਰੀ ਗਿਆ ਤੇ ਤਮਿਲਾਂ ਨੂੰ ਜਿਹੜਾ ਉਹ ਚਾਬੀ ਚੋਰ ਕਹਿ ਰਿਹਾ ਕਿ ਜਗਨਨਾਥ ਦੇ ਅੰਦਰ ਦਰਬਾਰ ਦੀਆਂ ਚਾਬੀਆਂ ਤਮਿਲ ਲੈ ਗਏ, ਉਹ ਸਟਾਲਿਨ ਨੇ ਨਾਲ ਦੀ ਨਾਲ ਉਹਦੀ ਖੁੰਬ ਠੱਪੀ। ਔਰ ਇਹ ਤੁਸੀਂ ਦੇਖੋਗੇ ਕਿ ਉਹ ਵਰਤਾਰਾ ਉਹਨੇ ਹਰ ਥਾਂ ਉਸ ਕਿਸਮ ਦੀ ਖੇਡ ਖੇਡਣ ਦੀ ਕੋਸ਼ਿਸ਼ ਕੀਤੀ। ਜੇ ਉਹ ਕੇਰਲਾ 'ਚ ਗਿਆ ਤੇ ਉੱਥੇ ਜਾ ਕੇ ਜਿਹੜੀ ਜਾਲੀ ਫਿਲਮ ਕਸ਼ਮੀਰ ਫਾਈਲਸ ਵਾਂਗ ਕੇਰਲਾ ਫਾਈਲਸ ਬਣਾਈ ਹੋਈ ਹੈ, ਉੱਥੇ ਉਸ ਕਿਸਮ ਦੀਆਂ ਗੱਲਾਂ ਤਾਂ ਕਿ ਮੁਸਲਮਾਨਾਂ ਔਰ ਈਸਾਈਆਂ ਦੇ ਵਿੱਚ ਔਰ ਮੁਸਲਮਾਨਾਂ ਔਰ ਹਿੰਦੂਆਂ ਦੇ ਵਿੱਚ ਟਕਰਾਅ ਹੋਏ, ਉਹ ਤਾਂ ਪਾਰਟ ਹੈ। ਪੰਜਾਬ ਬਾਰੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਿਵੇਂ ਰੀਜਨਲ ਪਾਰਟੀਜ਼ ਨੂੰ ਬੀਜੇਪੀ ਨੇ ਖ਼ਤਮ ਕੀਤਾ ਡੈਥ ਕਿਸ ਦੇ ਨਾਲ, ਅਕਾਲੀ ਦਲ ਵੀ ਉਸ ਕੰਢੇ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਕਿੱਥੇ ਉਹ ਅਕਾਲੀ ਆਪਣੇ ਬਲਬੂਤੇ ਤੇ 1985 ਦੀਆਂ ਇਲੈਕਸ਼ਨਾਂ ਵੇਲੇ ਜਿਹੜਾ ਹੈ ਉਹ 117 ਚੋਂ 76 ਸੀਟਾਂ ਬਰਨਾੜੇ ਦੇ ਕੋਲ ਸੀ ਔਰ ਪੰਜਾਬ 'ਚ ਹਮੇਸ਼ਾ ਇਹਨਾਂ ਦੀਆਂ ਕਿਉਂਕਿ 117 ਸੀਟਾਂ ਚੋਂ 18 ਜਾਂ 19 ਹਿੰਦੂ ਮੈਜੋਰਟੀ ਸੀਟਾਂ ਨੇ, ਇਸ ਲਈ ਜਦੋਂ ਵੀ ਬਾਦਲ ਦਲੀਆਂ ਦਾ ਇਹਨਾਂ ਨਾਲ ਸਮਝੌਤਾ ਵੀ ਹੁੰਦਾ ਸੀ ਉਹ ਇਹਨਾਂ ਦੇ ਲਈ ਉਹੀ 16-17 ਸੀਟਾਂ ਛੱਡਦੇ ਸੀ। ਮੈਕਸਿਮਮ ਉਹਨਾਂ ਨੇ ਇੱਕ ਵਾਰੀ 13-14 ਜਿੱਤੀਆਂ ਹੋਈਆਂ। ਪਰ ਅੱਜ ਤੁਸੀਂ ਦੇਖੋ ਕਿ ਕਿਵੇਂ ਵਿੱਚ ਵੜ ਕੇ ਉਹਨੇ
ਬੀਜੇਪੀ ਨੇ ਬਿਲਕੁਲ ਸਿੱਖ ਕਰੈਕਟਰ ਜਿਹੜਾ ਉਹ ਬਹੁ ਰੂਪੀ ਹੈ ਸਾਰੇ ਖੜੇ ਕਰ ਦਿੱਤੇ ਨੇ ਔਰ ਉਹ ਸਟੇਜ ਦੇ ਉੱਤੇ 5 ਹਲਕਿਆਂ ਦੇ ਪਟਿਆਲੇ ਇਹਦਾ ਪਹਿਲਾ ਐਡਰੈਸ ਸੀ ਔਰ ਬੇਸ਼ੱਕ ਕਿਸਾਨਾਂ ਨੇ ਥਾਂ ਥਾਂ ਸੜਕਾਂ ਰੋਕੀਆਂ ਪਰ ਉਹਨਾਂ ਨੇ ਪੁਲਿਸ ਨੇ ਸਖਤੀ ਨਾਲ ਕਿਸੇ ਨੂੰ ਨੇੜੇ ਨਹੀਂ ਜਾਣ ਦਿੱਤਾ। ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਵੀ ਅਸੀਂ ਸਵਾਲ ਪੁੱਛਣੇ ਨੇ ਕਿ ਵੀ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ ਔਰ ਬਿਲਕੁਲ ਹੱਕ ਬਨਾਜ਼ਬ ਹੈ ਵੀ ਔਰ ਉਹਨੇ ਆਪਣੇ ਐਡਰੈਸ ਦੇ ਵਿੱਚ ਇੱਕ ਵੀ ਜੁਮਲਾ ਕਿਸਾਨਾਂ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਨੇ ਉਹਨਾਂ ਬਾਰੇ ਨੇ ਉਹਨੇ ਕਿਹਾ ਜੀ ਅਸੀਂ ਬਹੁਤ ਕੀਤਾ ਸਾਡੀ ਸਰਕਾਰ ਨੇ, ਦੇਖੋ ਅਸੀਂ ਇੰਨੀ ਕਣਕ ਪ੍ਰੋਕਿਓਰ ਕੀਤੀ। ਉਹ ਠੀਕ ਅੱਜ ਪੱਤਰਕਾਰ ਕਹਿ ਰਹੇ ਸੀ ਕਿ ਤੁਹਾਡੀ ਫੂਡ ਸਿਕਿਉਰਿਟੀ ਪੰਜਾਬ ਹੈ ਉਹ ਤੁਸੀਂ ਆਸਾਨ ਕਰ ਰਹੇ ਹੋ ਜੋ ਪ੍ਰੋਕਿਓਰ ਕੀਤੀ ਪੰਜਾਬ। ਤੁਸੀਂ ਆ ਮੁਫਤ ਅਨਾਜ ਯੋਜਨਾ ਦੇ ਨਾਂ ਥੱਲੇ ਜਿਹੜੀਆਂ ਵੋਟਾਂ ਬਟੋਰ ਰਹੇ ਹੋ, ਕਿਹੜੀ ਸਟੇਟ ਹੈ ਜਿਹੜੀ ਤੁਹਾਡੇ ਅਨਾਜ ਭੰਡਾਰ 'ਚ ਅਨਾਜ ਦਿੰਦੀ ਹੈ? ਫੂਡ ਸਿਕਿਉਰਿਟੀ ਤੁਹਾਡੀ ਪੰਜਾਬ ਹੈ, ਕੋਈ ਆਸਾਨ ਤਾਂ ਨਹੀਂ ਕਰ ਰਹੇ। ਲੇਕਿਨ ਕਿਸਾਨਾਂ ਨੇ ਕਿਹਾ ਕਿ ਭਾਈ ਅਸੀਂ ਤਾਂ ਇਸ ਲਈ ਹੈ ਵੀ MSP ਜਿਹੜਾ ਇਹਨਾਂ ਨੇ ਮੰਨਿਆ ਸੀ ਕਿ ਕਮੇਟੀ ਬਣਾਈ ਫਲਾਣਾ, ਕੋਈ ਕਾਨੂੰਨੀ ਗਰੰਟੀ ਨਹੀਂ ਦਿੱਤੀ। ਲਖੀਮਪੁਰ ਖੀਰੀ ਜੇ ਉਹਦੇ 'ਚ ਉਹ ਇੱਕ ਨੂੰ ਪਿਓ ਨੂੰ ਟਿਕਟ ਨਹੀਂ ਜਿਹੜਾ ਉਹ ਟੈਣੀ ਨੇ ਤੇ ਉਹਨੂੰ ਦੂਜੇ ਨੂੰ ਖੜਾ ਕਰ ਦਿੱਤਾ ਲਿਆ ਕੇ। ਫਿਰ ਸ਼ੁਭਕਰਨ ਦਾ ਕਤਲ ਜਿਹੜਾ ਹੁਣ ਸ਼ੰਭੂ ਬਾਰਡਰ ਦੇ ਉੱਤੇ ਹੁੰਦਾ ਔਰ ਈਵਨ ਦਿੱਲੀ ਬਾਰਡਰ ਫਿਰ ਬਲੌਕ ਕੀਤੇ ਗਏ, ਹਰਿਆਣੇ 'ਚ ਵੀ ਕ੍ਰਾਸ ਨਹੀਂ ਕਰਨ ਦਿੱਤਾ ਗਿਆ ਔਰ ਜਿਹੜਾ ਮੁਆਵਜ਼ਾ ਦੇਣਾ ਸੀ ਉਹਦਾ ਕੀ ਬਣਿਆ। ਸੋ ਕਿਸਾਨਾਂ ਨੇ ਬਿਲਕੁਲ ਠੀਕ ਜਿਹੜੀ ਉਹ ਲਾਈਨ ਲਈ ਔਰ ਇਹ ਵੀ ਚੰਗੀ ਗੱਲ ਹੈ ਕੋਈ ਵਾਇਲੈਂਸ ਨਹੀਂ ਹੋਈ। ਲੇਕਿਨ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਉਹਨੇ ਭੀੜ ਤਾਂ ਇਕੱਠੀ ਕਰਨੀ ਸੀ, ਆਪ ਤਾਂ ਉਹ ਕੈਪਟਨ ਅਮਰਿੰਦਰ ਬਦ ਅਖਲਾਕ ਬਦ ਕਲਾਮ ਬਦ ਸ਼ਕਲ ਉਹ ਤਾਂ ਦਿੱਲੀ ਦੇ ਕਿਸੇ ਹਸਪੀਟਲ 'ਚ ਲੰਮਾ ਪੈ ਗਿਆ ਕਿ ਜੀ ਮੈਨੂੰ ਉਹ ਡ੍ਰਿਪ ਲੱਗ ਗਈ ਹੈ ਤੇ ਮੈਂ ਪਤਾ ਨਹੀਂ ਕੀ ਡਾਇਰੀਆ ਹੋ ਗਿਆ। ਤਾਂ ਜੋ ਮਰਜ਼ੀ ਹੋਏ ਤੂੰ ਤਾਂ ਉਹ ਡਿਜ਼ਰਵ ਹੀ ਕਰਦਾ। ਪਰ ਇਹ ਡਰਾਮੇ ਨੇ। ਉਹਦੀ ਘਰ ਵਾਲੀ ਮੂੰਹ ਖੋਲ ਕੇ ਉੱਥੇ ਜਿਹੜੀ ਆ ਉਹ ਸਵਾਗਤ ਕਰ ਰਹੀ ਸੀ ਔਰ ਇਸ ਕਿਸਮ ਦਾ ਉਹ ਇੱਕ ਫਰੋਡੀਆ ਜਿਹਾ ਫਰੀਦਕੋਟ ਤੋਂ ਖੜਾ ਹੰਸਰਾਜ ਹੰਸ, ਕਦੇ ਉਹ ਕਹਿੰਦਾ ਮੇਰੇ ਪਿੱਛੇ ਕਿਉਂ ਪੈ ਗਏ, ਜਦੋਂ ਇਸ ਕਿਸਮ ਦੇ ਸਾਰੇ ਬਦਜ਼ਾਤ ਜੇ। ਉਹ ਦੂਜਾ ਉਹ ਨਮੂਨਾ ਮਨਪ੍ਰੀਤ ਬਾਦਲ ਜਿਹੜਾ ਕਦੇ ਅਕਾਲੀ ਕਦੇ ਕਾਮਰੇਡ ਕਦੇ ਗਾਲਬ ਦਾ ਪੁੱਤਰ ਔਰ ਕਦੇ ਮੀਰ ਤਕੀ ਮੀਰ ਦਾ ਪੁੱਤਰ, ਉਹ ਵੀ ਜਿਹੜਾ ਗੁਣ ਗਾ ਰਿਹਾ ਸੀ ਉੱਤੇ ਖੜਾ। ਸੋ 5 ਹਲਕਿਆਂ ਦੇ MP ਦੀਆਂ ਸੀਟਾਂ ਵਾਲੇ ਜਿਹੜੇ ਉਹ ਹੈ ਹੀ ਸਨ। ਸੋ ਮੋਦੀ ਨੇ ਜਿਵੇਂ ਤੁਸੀਂ ਕਿਹਾ ਜੀ ਸ਼ੁਰੂਆਤ ਹੀ ਕਿ ਜੀ ਮੈਂ ਗੁਰੂ ਤੇਗ ਬਹਾਦਰ ਔਰ ਕਾਲੀ ਮਾਤਾ ਦੀ ਧਰਤੀ। ਉਹ ਪਟਿਆਲਾ ਕਦੋਂ ਦਾ ਕਾਲੀ ਮਾਤਾ ਦਾ ਹੋ ਗਿਆ। ਇਹ ਤੁਸੀਂ ਦੇਖੋਗੇ ਕਿ ਵੀ ਇਹਨਾਂ ਦੇ ਹਰ ਜ਼ਬਾਨ 'ਚੋਂ ਜੋ ਗੱਲ ਨਿਕਲਦੀ ਹੈ ਉਸ ਪਾਸੇ ਹੀ ਲੈ ਕੇ ਜਾਂਦੇ ਨੇ ਜਿਹੜਾ ਕਿ ਅਲਟੀਮੇਟਲੀ ਸਿੱਖਾਂ ਨੂੰ ਹਿੰਦੂ ਸਮੁੰਦਰ ਦੀ ਇੱਕ ਲਹਿਰ ਦੇ ਤੌਰ ਤੇ ਪ੍ਰੈਜ਼ੈਂਟ ਕਰਨਾ। ਔਰ ਫਿਰ ਜਿੰਨੇ ਉਹਨੇ ਗਪੌੜ ਛੱਡੇ ਉਹਨੇ ਕਿਹਾ ਜੀ ਮੈਂ ਜੇ 1971 ਦੀ ਜੰਗ ਦੇ ਵਿੱਚ ਇੰਨੇ ਹਜ਼ਾਰ ਪਾਕਿਸਤਾਨੀ ਸੋਲਜਰ ਸੀ ਤੇ ਜੇ ਅਸੀਂ ਕਰਦੇ ਤੇ ਕਰਤਾਰਪੁਰ ਉਹਨਾਂ ਤੋਂ ਲੈ ਲੈਣਾ ਸੀ। ਇਹਨਾਂ ਨੂੰ ਕੋਈ ਪੁੱਛੇ ਕਿ ਵੀ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਹਾਡੇ ਰਾਜ ਦੇ ਵੇਲੇ ਜਿਹੜੇ ਇਤਿਹਾਸਕ ਗੁਰਦੁਆਰੇ ਤੁਸੀਂ ਸਾਡੇ ਕਬਜ਼ੇ ਕਰ ਲਏ ਨੇ, ਗਿਆਨ ਗੋਦੜੀ ਹਰਿਦੁਆਰ ਦੇ ਵਿੱਚ, ਡੋਂਗਮਾਰ ਸਿੱਕਮ ਦੇ ਵਿੱਚ, ਮਟਨ ਕਸ਼ਮੀਰ ਦੇ ਵਿੱਚ, ਮੰਗੂ ਮੱਠ ਉੜੀਸਾ ਦੇ ਵਿੱਚ, ਉਹਦੀ ਗੱਲ ਕਰੋ। ਸੋ ਮਤਲਬ ਇਹ ਹੈ ਕਿ ਉਹਨਾਂ ਨੂੰ ਪਤਾ ਨਹੀਂ, ਜਾਂ ਤਾਂ ਉਹ ਇਹ ਸਮਝਦੇ ਨੇ। ਪਰ ਜਦੋਂ ਤੁਸੀਂ ਇਸ ਕਿਸਮ ਦੇ ਬਹੁਰੂਪੀਆਂ ਦੇ ਨਾਲ 6-6 ਫੁੱਟੇ ਪੱਗਾਂ ਬੰਨ੍ਹ ਕੇ ਜਿਹੜੇ ਡਰਨੇ ਖੜੇ ਦੇਖਦੇ ਹੋ, ਹੈ ਤਾਂ ਡਰਨੇ ਹੀ ਨੇ। ਜਿਵੇਂ ਉਹ ਖੇਤਾਂ ਦੇ ਵਿੱਚ ਖੜਾ ਕਰ ਦਿੰਦੇ ਸੀ ਕਿ ਕਾਂ ਤੋਤੇ ਡਰਦੇ ਰਹਿਣ ਨਾ ਕਰਨ, ਜਿਨ੍ਹਾਂ ਦੇ ਅੰਦਰ ਜ਼ਮੀਰ ਹੀ ਨਹੀਂ ਹੈ ਉਹ ਡਰਨਾ ਹੀ ਨੇ। ਉਹ ਛੋਟੀ ਦੇ ਉੱਤੇ ਟੰਗੀ ਪੱਗ ਹੀ ਹੈ, ਇਸ ਤੋਂ ਬਿਯੋਂਡ ਇਹਨਾਂ ਦਾ ਕੋਈ ਹੋਂਦ ਨਹੀਂ ਹੈ। ਪਰ ਹੁਣ ਦੇਖਣਾ ਇਹ ਹੈ ਕਿਉਂਕਿ ਇਸ ਵੇਲੇ ਉਹਨਾਂ ਨੇ ਜਿਵੇਂ BJP ਨੂੰ ਫੁੱਲ ਫਲੈਜਡ ਪਾਰਟੀ ਬਣਾ ਕੇ ਪੰਜਾਬ ਦੇ ਵਿੱਚ ਥਰੋ ਕੀਤਾ। ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਪਾਰਲੀਮੈਂਟ ਅੱਗੇ ਵੀ 2 ਸੀਟਾਂ ਇਹਨਾਂ ਕੋਲ ਹੁੰਦੀਆਂ ਕੋਈ ਬਹੁਤੀ ਗੇਨ ਹੋਏਗੀ। ਪਰ ਇਹਨਾਂ ਦੀ ਅੱਖ 3 ਸਾਲ ਬਾਅਦ ਪੰਜਾਬ ਅਸੈਂਬਲੀ 'ਚ ਹੋਣਾ ਤੇ ਉਹ ਪੰਜਾਬ ਨੂੰ ਇਹਦੇ 'ਚ ਹੁਣ ਇੱਕ ਗੱਲ 'ਚ ਕੋਈ ਜਿਹੜਾ ਉਹ ਸਵਾਲ ਨਹੀਂ ਚੁੱਕਿਆ ਜਾ ਸਕਦਾ ਕਿ ਹੁਣ ਕਿਸੇ ਜਿਹੜਾ ਵੀ ਆਪਣੇ ਆਪ ਨੂੰ ਸੋ ਕਾਲਡ ਸਿੱਖ ਹੈ ਉਹਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਕਿ ਉਹਨੇ ਕੇਜਰੀਵਾਲ ਦੀ ਟੋਪੀ ਪਾਉਣ ਲੱਗਿਆ ਵੀ ਉਹਨਾਂ ਨੂੰ ਸ਼ਰਮ ਨਹੀਂ ਸੀ, BJP ਦੇ ਖੈਮੇ ਜਾਣ ਲੱਗਿਆ ਵੀ ਕੋਈ ਸ਼ਰਮ ਨਹੀਂ ਹੈ, ਕੱਲ ਨੂੰ ਕੋਈ ਹੋਰ ਆ ਜਾਏ ਉੱਥੇ ਵੀ ਕੋਈ ਸ਼ਰਮ ਨਹੀਂ ਹੈ। ਸੋ ਇਹ ਇੱਕ ਅਫਸੋਸ ਦੀ ਗੱਲ ਹੈ। ਪਰ ਅਸੀਂ ਤਾਂ ਇਹ ਆਸ ਹੀ ਕਰ ਸਕਦੇ ਕਿ ਭਾਈ ਇਸ ਜੇ ਪੀਰੀਅਡ ਦੇ ਵਿੱਚ ਸੱਚਮੁੱਚ ਸਿੱਖਾਂ ਦੀ ਗੈਰਤ ਅਣਖ ਔਰ ਘੱਟੋ ਘੱਟ ਕਿਸਾਨਾਂ ਨੇ ਇਸ ਲੈਵਲ ਦੇ ਉੱਤੇ ਅਣਖ ਔਰ ਗੈਰਤ ਜ਼ਿੰਦਾ ਰੱਖੀ ਹੋਈ ਹੈ। ਇਹਨਾਂ ਨੂੰ ਪਿੰਡਾਂ ਦੇ ਵਿੱਚ ਬਹੁਤਾ ਵੜ ਨਹੀਂ ਦਿੱਤਾ ਜਾਂਦਾ, ਪਰ ਇਨ ਦਾ ਐਂਡ ਕੀ ਗੁਲ ਖਿਲਾਣਗੇ, ਕਿਸ ਪਾਸਿਓਂ ਵੋਟਾਂ ਖਿੱਚਣਗੇ, ਕੀ ਕਰਨਗੇ, ਇਹ ਚੰਗਾ ਹੋਏਗਾ ਕਿ ਭਾਈ ਇਹ ਬੇਸ਼ੱਕ ਦੂਜੇ ਜਿੰਨੇ ਮਰਜ਼ੀ
ਉਹਨਾਂ ਦੀ ਗੱਲ ਵੀ ਅਸੀਂ ਕਰਾਂਗੇ ਕਿ ਕਿਵੇਂ ਉਹਨਾਂ ਨੇ ਬਿਟਰੇ ਕੀਤਾ ਪੰਜਾਬ ਦੀਆਂ ਧਿਰਾਂ ਨੇ। ਬਿਲਕੁਲ। ਲੇਕਿਨ ਇਹਨਾਂ ਦੀ ਫੱਟੀ ਜਿਹੜੀ ਹੈ ਉਹ ਪੰਜਾਬ ਚੋਂ ਮਿਸੀ ਜਾਣੀ ਚਾਹੀਦੀ ਹੈ ਤਾਂ ਕਿ ਔਰ ਇਸ ਕਿਸਮ ਦੇ ਜਿਹੜੇ ਡਰਨੇ ਲਿਆ ਕੇ ਵਿੱਚ ਵਾੜੇ ਹੋਏ ਨੇ ਇਹਨਾਂ ਦੇ ਵੀ ਛੱਤਰ ਪਰੇਡ ਵੀ ਹੋਣੀ ਚਾਹੀਦੀ ਹੈ ਔਰ ਇਹਨਾਂ ਦੇ ਮੂੰਹ ਦੇ ਉੱਤੇ ਥੁੱਕਿਆ ਜਾਣਾ ਚਾਹੀਦਾ ਹੈ ਤਾਂ ਕਿ ਇਹਨਾਂ ਨੂੰ ਵੀ ਅਹਿਸਾਸ ਹੋਏ ਕਿ ਇਹ ਪੰਜਾਬ ਦੀ ਧਰਤੀ ਜਿਹਨੂੰ ਗੁਰੂਆਂ ਨੇ ਬਲਕਾਰ ਯੋਧਿਆਂ ਦੀ ਧਰਤੀ ਬਣਾਇਆ ਉਹ ਇੰਨੇ ਜਿਹੜੇ ਨੇ ਬੇਗੈਰਤ ਨਹੀਂ ਨੇ ਕਿ ਉਹ ਨਜ਼ਰ ਆ ਰਿਹਾ ਕਿ ਵੀ ਤੁਸੀਂ ਤੁਹਾਡੇ ਬੱਚਿਆਂ ਨੂੰ ਬਾਹਰ ਜਾ ਕੇ ਕਿਲ ਕਰ ਰਹੇ ਨੇ, ਕਿਲਿੰਗ ਸਪਰੀ ਹੈ। ਪੰਜਾਬ 'ਚ ਤੁਹਾਡਾ ਕੀ ਹਾਲ ਕੀਤਾ ਹੈ, 800 ਬੰਦਾ ਬਾਰਡਰ ਤੇ ਮਰ ਗਿਆ ਔਰ ਉਸ ਸਾਰੇ ਦੇ ਬਾਵਜੂਦ ਉਹ ਗੱਲਾਂ ਉੱਥੇ ਦੀਆਂ ਉੱਥੇ ਹੀ ਖੜੀਆਂ ਨੇ ਤੇ ਇਹ ਆ ਕੇ ਝੂਠ ਬੋਲ ਕੇ ਜੀ ਮੇਰਾ ਤਾਂ ਖੂਨ ਦਾ ਰਿਸ਼ਤਾ ਹੈ, ਮੈਂ ਤਾਂ ਉੱਥੋਂ ਗੁਜਰਾਤ ਚੋਂ ਆਇਆ, 5 ਪਿਆਰਿਆਂ ਚੋਂ ਇੱਕ ਦਵਾਰਕਾ ਤੋਂ ਪਿਆਰੇ ਆਏ ਸੀ ਔਰ ਮੇਰਾ ਤਾਂ ਖੂਨ ਦਾ ਰਿਸ਼ਤਾ ਹੈ, ਮੈਂ ਤਾਂ ਪੰਜਾਬ ਨੂੰ ਭੁੱਲ ਹੀ ਨਹੀਂ ਸਕਦਾ। ਇੱਥੇ ਤਾਂ ਮੈਂ ਮੁਫਤ ਸਿੱਖਾਂ ਦੇ ਘਰਾਂ 'ਚ ਜਿਹੜਾ ਰੋਟੀਆਂ ਖਾਂਦਾ ਰਿਹਾ ਉਹ ਆਪਣਾ RSS ਦਾ ਪ੍ਰਚਾਰਕ ਹੋਣ ਦੇ ਨਾਤੇ। ਸੋ ਲੈਟ ਵੀ ਸੀ ਕਿ ਵੀ ਇਹਨਾਂ ਨੂੰ ਕੋਈ ਪੰਜਾਬ ਦੇ ਵਿੱਚ ਇਹਨਾਂ ਨੂੰ ਮੂੰਹ ਨਾ ਲਾਏ ਔਰ ਇਹਨਾਂ ਦੀ ਜਿਹੜੀ ਹੈ ਇੱਕ ਵਾਰੀ ਜੇ ਫੱਟੀ ਮੇਸੀ ਗਈ ਤੇ ਫਿਰ ਜਿਹੜਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਸਬਕ ਹੋਏਗਾ ਇਹਨਾਂ ਦੇ ਲਈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਦੀ ਜਿਹੜੀ ਮੇਨ ਨਵੀਂ ਬਿਲਡਿੰਗ ਆ ਉਹਦੀ ਕਾਰ ਸੇਵਾ ਦੀ ਆਰੰਭਤਾ 26 ਮਈ ਦਿਨ ਐਤਵਾਰ ਨੂੰ ਆਪਾਂ ਕਰਨ ਜਾ ਰਹੇ ਹਾਂ। 24 ਮਈ ਫਰਾਈਡੇ ਵਾਲੇ ਦਿਨ ਆਪਾਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਂਗੇ ਤੇ 26 ਮਈ ਨੂੰ 10 ਵਜੇ ਭੋਗ ਉਪਰੰਤ ਬਾਹਰ 11 ਵਜੇ ਆਪਾਂ ਨਵੀਂ ਬਿਲਡਿੰਗ ਦੀ ਕਾਰ ਸੇਵਾ ਦਾ ਉਦਘਾਟਨ ਕਰਾਂਗੇ। ਸਮੂਹ ਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਮ ਹੁਮਾ ਕੇ ਤੁਸੀਂ 11 ਵਜੇ ਦਿਨ ਐਤਵਾਰ ਜ਼ਰੂਰ ਗੁਰਦੁਆਰਾ ਸਾਹਿਬ ਪਹੁੰਚੋ। ਆਪਾਂ ਇਸ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦਾ ਆਰੰਭ ਕਰ ਸਕੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। सूरा सो पहचान जो लरै दीन की हेत। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਮੌਕੇ ਕੌਮੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ 2 ਜੂਨ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਆਫ ਨਾਰਥ ਟੈਕਸਸ ਡਾਲਸ ਵਿਖੇ ਹੋਣ ਜਾ ਰਿਹਾ ਹੈ। ਅਖੰਡ ਪਾਠ ਸਾਹਿਬ ਦੀ ਆਰੰਭਤਾ 31 ਮਈ ਨੂੰ ਸਵੇਰੇ ਹੋਵੇਗੀ ਅਤੇ 2 ਜੂਨ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ। ਅਖੰਡ ਪਾਠ ਸਾਹਿਬ ਦੀ ਸੇਵਾ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਨਿਭਾਈ ਜਾਵੇਗੀ। 2 ਜੂਨ ਨੂੰ ਗੁਰੂ ਘਰ ਵਿਖੇ ਖੂਨਦਾਨ ਕੈਂਪ ਵੀ ਲਾਇਆ ਜਾਵੇਗਾ। ਕੌਮੀ ਸ਼ਹੀਦਾਂ ਨੂੰ ਸਮਰਪਿਤ ਅਤੇ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਮੁੱਖ ਦੀਵਾਨ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। TV 84 ਵੱਲੋਂ ਇਸ ਸਮਾਗਮ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਪੁਰਜਾ ਕਟ ਮਰੇ ਕਬੂ ਨ ਛਾੜੈ ਖੇਤ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਦਿੱਲੀ ਦਰਬਾਰ ਦੀ ਚਾਕਰੀ ਜਿਹੜੀ ਹੈ ਉਹ ਕਬੂਲ ਲਈ ਹੈ ਅਤੇ ਪੰਜਾਬ ਦੇ ਹੱਕਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ। ਸੋ ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾਰੀ ਤਾਂ ਹੁਣ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਥਾਂ ਚੰਡੀਗੜ੍ਹ ਨੂੰ ਸਿਟੀ ਸਟੇਟ ਦਾ ਦਰਜਾ ਦੇਣ ਦੀ ਵਕਾਲਤ ਕਰ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਉਹ ਇੱਕ ਹੈ ਤਾਂ ਕਿੱਸਾ ਪਿਟਿਆ ਜਿਹਾ ਹੀ, ਪਰ ਉਹ ਇੱਕ ਸ਼ੇਰ ਅਕਸਰ ਦੁਹਰਾਇਆ ਜਾਂਦਾ ਸੀ ਕਿ ਫਫੋਲੇ ਜਲ ਉਠੇ सीने की आग से, इस घर को आग लग गई घर के चिराग से। चिराग दीवे ਨੂੰ ਕਹਿੰਦੇ ਨੇ ਕਿ ਜੇ ਘਰ ਦਾ ਦੀਵਾ ਜਿਸ ਨੇ ਚਾਨਣ ਦੇਣਾ ਘਰ 'ਚ ਉਹ ਘਰ ਨੂੰ ਸਾੜਨ ਤੇ ਆ ਜਾਏ ਜਾਂ ਚਿਰਾਗ ਦੇ ਨਾਲ ਹੀ ਅੱਗ ਲੱਗ ਜਾਏ ਤੇ ਫਿਰ ਉਸ ਘਰ ਨੂੰ ਕੌਣ ਬਚਾ ਸਕਦਾ।
ਇੱਕ ਪਾਸੇ ਅਸੀਂ ਗੱਲ ਕੀਤੀ ਬਹੁਰੂਪੀਏ ਜਾਂ ਹਿੰਦੂਤਵੀ ਬੀਜੇਪੀ ਜਿਨ੍ਹਾਂ ਨੇ ਕਾਂਗਰਸ ਦੇ ਨਾਲ ਰਲ ਕੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਐਲਾਨੀ, ਔਰ ਇਸ ਦਾ ਸਭ ਤੋਂ ਵੱਡਾ ਸਬੂਤ ਤੁਸੀਂ LK ਅਡਵਾਨੀ ਦੀ ਕਿਤਾਬ ਜਿਹਦੇ 'ਚ ਉਹ ਰਿਪੀਟਡਲੀ ਕਹਿੰਦਾ ਕਿ ਉਹਨੇ ਕਿਵੇਂ ਇੰਦਰਾ ਗਾਂਧੀ ਨੂੰ ਮੋਟੀਵੇਟ ਕੀਤਾ ਹਮਲਾ ਕਰਨ ਲਈ, ਜਾਂ ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਇਹਨਾਂ ਦੇ ਵੱਡੇ ਵੱਡੇ ਪ੍ਰੋਟੈਸਟ ਜਿਨ੍ਹਾਂ ਨੂੰ ਅਡਵਾਨੀ, ਵਾਜਪਾਈ, ਰਾਜੂ ਭਈਆ ਔਰ ਮੁਰਲੀ ਮਨੋਹਰ ਜੋਸ਼ੀ ਲੀਡ ਕਰਦੇ ਸੀ ਕਿ ਪੰਜਾਬ 'ਚ ਫੌਜ ਭੇਜੋ। ਇਹ ਇਹਨਾਂ ਦੀ ਮੰਗ ਫਰਵਰੀ ਮਾਰਚ ਦੇ ਵਿੱਚ ਤੁਸੀਂ ਦੇਖੋਗੇ ਕਿ ਉਸ ਕਿਸਮ ਦੇ ਵੱਡੇ ਵੱਡੇ ਪ੍ਰੋਟੈਸਟ ਇਹਨਾਂ ਨੇ ਪੰਜਾਬ ਦੇ ਵਿੱਚ ਕੀਤੇ। ਸੋ ਇਹਦੇ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਇਸ ਵੇਲੇ ਜੋ ਬੀਜੇਪੀ ਜਾਂ ਮੋਦੀ ਦਾ ਵਰਤਾਰਾ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਾਅਦ ਤਾਂ ਕੋਈ ਭੁਲੇਖਾ ਨਹੀਂ ਰਹਿ ਗਿਆ, ਔਰ ਇਹੀ ਕਾਰਨ ਹੈ ਕਿ ਡਾਇਸਪੋਰਾ ਸਿੱਖ ਮਜ਼ਬੂਤੀ ਦੇ ਨਾਲ ਖਾਲਿਸਤਾਨ ਦੇ ਲਈ ਖੜ ਗਿਆ। ਖਾਲਿਸਤਾਨ ਰੈਫਰੈਂਡਮ ਆਪਣੇ ਆਪ ਦੇ ਵਿੱਚ ਡਾਇਸਪੋਰਾ ਸਿੱਖਾਂ ਦੀਆਂ ਭਾਵਨਾਵਾਂ, ਪੋਲੀਟੀਕਲ ਐਸਪੀਰੇਸ਼ਨਸ ਦਾ ਪ੍ਰਗਟਾਵਾ ਹੈ। ਪੰਜਾਬ ਦੇ ਹਵਾਲੇ ਨਾਲ ਜਿਹੜੇ ਜੇ ਅਸੀਂ ਪੋਲੀਟੀਕਲੀ ਦੇਖੀਏ ਤੇ ਅਕਾਲੀ ਦਲ ਦਾ ਪੰਜਾਬ ਦੇ ਸੀਨ ਤੋਂ ਜਾਂ ਪੰਜਾਬ ਦੀਆਂ ਹੱਕੀ ਮੰਗਾਂ ਜਾਂ ਸਿੱਖ ਕੌਮ ਦੇ ਕਰੈਕਟਰ ਤੋਂ ਆਪਣਾ ਟਾਲਾ ਵੱਟਣ ਦੀ ਲਾਈਨ ਤਾਂ 1996 ਦੇ ਦੌਰ ਸ਼ੁਰੂ ਹੋਈ, ਜਦੋਂ ਮੋਗਾ ਕਾਨਫਰੰਸ ਦੇ ਵੇਲੇ ਬਾਦਲ ਨੇ ਕੁਆਇਟਲੀ ਇਸ ਦੇ ਉੱਤੇ ਨਾ ਕੋਈ ਡਿਬੇਟ ਹੋਈ, ਨਾ ਕੋਈ ਜਨਰਲ ਹਾਊਸ 'ਚ ਹੋਇਆ। ਉਸ ਕਨਵੈਨਸ਼ਨ ਦੇ ਵੇਲੇ ਉਹਨਾਂ ਨੇ ਸਾਇਲੈਂਟਲੀ ਇਸ ਨੂੰ ਸਿੱਖ ਪਾਰਟੀ 'ਚੋਂ ਕੱਢ ਕੇ ਪੰਜਾਬੀ ਪਾਰਟੀ, ਔਰ ਫਿਰ ਅਸੀਂ ਅਗਲੀਆਂ ਚੋਣਾਂ 'ਚ ਦੇਖਦੇ ਹਾਂ ਕਿ ਹਿੰਦੂ ਕੈਂਡੀਡੇਟਸ ਨੂੰ ਔਰ ਦੂਜਾ ਉਮੀਦਵਾਰ ਬਣਾਉਣਾ। ਚਲੋ ਉਹ ਵੀ ਸਮਝ ਆ ਸਕਦਾ ਸੀ ਕਿ ਜੇ ਤੁਸੀਂ ਉਹਨਾਂ ਦੇ ਲਈ ਦਰਵਾਜ਼ੇ ਖੋਲ੍ਹਦੇ ਹੋ, ਪਰ ਬਿਲਕੁਲ ਟਾਲਾ ਵੱਟਣਾ ਪੰਜਾਬ ਦੇ ਜਾਂ ਸਿੱਖ ਕਰੈਕਟਰ ਤੋਂ ਔਰ ਅਕਾਲੀ ਦਲ ਦੀ 100 ਸਾਲਾ ਹਿਸਟਰੀ ਨੂੰ ਇਵੇਂ ਬਦਲ ਕੇ ਰੱਖ ਦੇਣਾ, ਉਹ ਅਕਾਲੀ ਦਲ ਜਿਸ ਦਾ ਆਪਣਾ ਇੱਕ ਗਲੋਰੀਅਸ ਇਤਿਹਾਸ ਰਿਹਾ ਹੈ, ਜਦੋਂ ਤੱਕ ਉਹ ਬਾਦਲ ਟੌੜਾ ਤਲਵੰਡੀ ਦੇ ਪੇਸ਼ ਪਿਆ ਔਰ ਉਹਨਾਂ ਨੇ ਫਿਰ ਉਹਦਾ ਕੀ ਬੇੜਾ ਗਰਕ ਕੀਤਾ, ਇੱਕ ਵੱਖਰੀ ਕਹਾਣੀ ਹੈ। ਹੁਣ ਇਹਦੇ ਬਾਵਜੂਦ ਕਿ ਰਿਪੀਟਡਲੀ ਬਾਦਲ ਅਕਾਲੀ ਦਲ ਦੀ ਇਹ ਸਰਕਾਰ 5 ਵਾਰ ਬਾਦਲ ਚੀਫ ਮਿਨਿਸਟਰ ਪੰਜਾਬ ਦਾ ਰਿਹਾ, ਔਰ ਸਭ ਤੋਂ ਜ਼ਿਆਦਾ ਬੇਅਦਬੀਆਂ ਦਾ ਸਿਲਸਿਲਾ 2015 ਚ ਅਕਾਲੀ ਸਰਕਾਰ ਵੇਲੇ ਰਾਮ ਰਹੀਮ ਦੀ ਪੁਸ਼ਤ ਪਨਾਹੀ, ਕਿਵੇਂ ਸੁਮੇਧ ਸੈਣੀ, ਜ਼ਹਾਰ ਆਲਮ ਵਰਗੇ ਸਿੱਖ ਕਿਲਰਸ ਨੂੰ ਟੌਪ ਪੋਸਟਾਂ ਤੇ ਲਾਣਾ, ਔਰ ਕਿਵੇਂ ਈਵਨ ਇਹ ਸਾਰੇ ਇਕਰਾਰ ਕਿ ਜੀ ਅਸੀਂ ਕਮਿਸ਼ਨ ਬਣਾਵਾਂਗੇ ਜੂਨ 84 ਲਈ ਕੌਣ ਜ਼ਿੰਮੇਵਾਰ, ਸਭ ਜਿਹੜਾ ਉਹ ਤਾਂ ਈਵਨ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਮਰਡਰ ਤੱਕ ਹੋਣਾ, ਕਰਵਾਉਣ ਦੇ ਵਿੱਚ ਇੱਕ ਪਾਰਟੀ ਹੋਣਾ, ਔਰ ਜੇ ਤਿਵਾੜੀ ਰਿਪੋਰਟ ਆਈ ਤੇ ਉਸ ਨੂੰ ਵੀ ਗਾਇਬ ਕਰ ਦੇਣਾ, ਜਿਹੜੀ ਕਿੰਨੇ ਸਾਲਾਂ ਬਾਅਦ ਹੁਣ ਜਨਤਕ ਹੋਈ। ਇਹਨਾਂ ਸਾਰੇ ਦੇ ਚੱਲਦੇ ਆ ਜੋ ਫਿਰ ਹਸ਼ਰ ਹੋਣਾ ਸੀ ਹੋਇਆ। ਪਿਛਲੀ ਅਸੈਂਬਲੀ ਦੇ ਵਿੱਚ 15 ਸੀਟਾਂ ਰਹਿ ਗਈਆਂ ਸੀ, ਹੁਣ ਵਾਲੇ 'ਚ 3 ਸੀਟਾਂ ਨੇ, ਔਰ ਇਸ ਵੇਲੇ ਆਪਣੀ ਸਰਵਾਈਵਲ ਦੀ ਲੜਾਈ ਜਿਹੜੇ ਹੈ ਉਹ ਟੱਬਰ ਹੀ ਲੜ ਰਿਹਾ ਹੈ। ਏਜੰਟ ਹਾਲਾਂ ਜਿਹੜਾ ਉਹਨਾਂ ਨੇ ਮੈਨੀਫੈਸਟੋ ਜਾਰੀ ਕੀਤਾ ਉਹਦੇ 'ਚ ਲੰਬੇ ਚੌੜੇ ਵਾਅਦੇ ਐਤਕੀ ਕੀਤੇ, ਚੰਡੀਗੜ੍ਹ ਲੈਣ ਦਾ ਸੰਘਰਸ਼ ਤਾਂ ਸੁਖਬੀਰ ਬਾਦਲ ਮੇਰਾ ਖਿਆਲ ਹੈ 2-3 ਦਿਨ ਜੇਲ੍ਹ 'ਚ ਗਿਆ ਹੋਇਆ, ਉਹ ਵੀ ਕਰਪਸ਼ਨ ਚਾਰਜ ਅਮਰਿੰਦਰ ਦੇ ਵੇਲੇ। ਬਾਅਦ 'ਚ ਇਹਨਾਂ ਦੋਵਾਂ ਚੋਰਾਂ ਨੇ, ਅਮਰਿੰਦਰ ਟੱਬਰ ਔਰ ਬਾਦਲ ਟੱਬਰ ਨੇ ਸਮਝੌਤਾ ਕਰ ਲਿਆ ਤੇ ਗੱਲ ਮੁਕਾ ਦਿੱਤੀ। ਬਾਕੀ ਸੰਘਰਸ਼ ਹੁੰਦਾ ਜਦੋਂ ਤੁਸੀਂ ਕੁੱਟ ਖਾਣ, ਜੇਲ੍ਹਾਂ ਕੱਟਣ ਦੂਜੇ ਲਈ ਤਿਆਰ ਹੁੰਦੇ ਹੋ। ਉਹ ਇਹਨਾਂ ਨੇ ਕਿਉਂਕਿ ਪ੍ਰਾਈਵੇਟ ਲਿਮਟਿਡ ਬਣਾਤਾ ਅਕਾਲੀ ਦਲ ਨੂੰ, ਉਹਨਾਂ ਨੇ ਉਹ ਰਸਤਾ ਹੀ ਨਹੀਂ ਅਖਤਿਆਰ ਕਰਨਾ ਜਿਹੜਾ ਟਕਰਾਅ ਦਾ ਹੋਵੇ। ਔਰ ਹੁਣ ਵੀ ਤੁਸੀਂ ਇਹ ਦੇਖੋਗੇ ਕਿ ਮੋਦੀ ਨੇ ਪਟਿਆਲਾ ਰੈਲੀ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਤੇ ਤਾਂ ਹਮਲੇ ਕੀਤੇ। ਦਿੱਲੀ ਦੀ ਰੈਲੀ 'ਚ ਵੀ ਉਹਨੇ ਕਿਹਾ ਜੀ ਕਾਂਗਰਸ ਜਿਹਨੇ ਸਿੱਖਾਂ ਦੇ ਸਿਰਾਂ 'ਚ ਗਲਾਂ 'ਚ ਟਾਇਰ ਪਾ ਕੇ ਸਾੜਿਆ, ਔਰ ਦੂਜਾ ਪੰਜਾਬ 'ਚ ਵੀ ਉਹਨੇ ਕਿਹਾ ਜੀ ਭਗਵੰਤ ਮਾਨ ਇਹ ਤਾਂ ਹੁਕਮ ਹੀ ਜਾ ਕੇ ਦਿੱਲੀ ਕੇਜਰੀਵਾਲ ਤੋਂ ਲੈਂਦਾ ਹੈ, ਪੰਜਾਬ ਤਾਂ ਕਰਜ਼ਾਈ ਕੀਤਾ ਹੈ, ਇਹ ਤਾਂ ਰੇਤ ਮਾਫੀਆ, ਸੈਂਡ ਮਾਫੀਆ, ਟਰੱਕ ਮਾਫੀਆ, ਫਲਾਣਾ ਮਾਫੀਆ। ਲੇਕਿਨ ਮੋਦੀ ਨੇ ਇੱਕ ਵੀ ਲਾਈਨ ਜਿਹੜੀ ਹੈ ਉਹ ਬਾਦਲ ਅਕਾਲੀ ਦਲ ਜਾਂ ਇਹਨਾਂ ਬਾਰੇ ਨਹੀਂ ਕਹੀ। ਹਾਲਾਂਕਿ ਲੰਬਾ ਵਕਤ ਜੋ ਅੱਜ ਪੰਜਾਬ ਦਾ ਹਾਲ ਹੈ 5-6 ਟਰਮਸ ਦਾ ਉਹਨਾਂ ਨੇ ਸਰਵ ਕੀਤਾ ਹੈ, ਬਾਕੀ ਕਾਂਗਰਸ ਦੇ ਹਿੱਸੇ ਆਇਆ। ਸੋ ਉਹਨੇ ਵੀ ਆਪਣੀ ਕਿਉਂਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਸਮਝੌਤਾ ਹੈ। ਚੰਡੀਗੜ੍ਹ ਦੇ ਵਿੱਚ ਵੀ ਮਨੀਸ਼ ਤਿਵਾੜੀ ਸਾਂਝਾ ਕੈਂਡੀਡੇਟ ਹੈ, ਦਿੱਲੀ 'ਚ ਤਾਂ ਸੀਟਾਂ ਵੰਡੀਆਂ ਹੋਈਆਂ ਨੇ, ਕਨਈਆ ਕੁਮਾਰ ਜਿਹੜਾ ਉਹ ਕਾਂਗਰਸ ਦਾ ਹੈ ਔਰ ਬਾਕੀ ਉਹਨਾਂ ਦਾ। ਸੋ ਇਸ ਤੋਂ ਵੀ ਇਹ ਹੈ ਕਿ ਵੀ ਬਾਦਲ ਅਕਾਲੀ ਵਾਲੇ ਵੀ ਕਿਉਂਕਿ ਪੰਜਾਬ ਦੇ ਹੱਕਾਂ ਦੀ ਜਾਂ RSS ਦੇ ਜਾਂ ਦੂਜੇ ਖੁੱਲ੍ਹ ਕੇ ਉਹਨਾਂ ਨੇ ਕਦੇ ਨਾ ਸਟੈਂਡ ਲੈਣਾ, ਜੇ ਇੱਕ ਅੱਧੀ ਵਾਰੀ ਮੂੰਹ 'ਚੋਂ ਝੱਗ ਕੱਢ ਵੀ ਦੇਣਗੇ ਉਹਦੇ ਤੇ ਉਹਨਾਂ ਨੇ ਖਲੋਣਾ ਨਹੀਂ ਹੈ, ਕਿਉਂਕਿ ਅਲਟੀਮੇਟਲੀ ਇਹਨਾਂ ਨੂੰ ਵੀ ਇਹ ਲੱਗਦਾ ਹੈ ਕਿ ਵੀ ਸਰਕਾਰ ਤਾਂ ਅਸੀਂ ਉਹਨਾਂ ਦੇ ਨਾਲ ਹੀ ਰਲ ਕੇ ਬਣਾਉਣੀ ਹੈ। ਜੇ ਜਿਸ ਕਿਸਮ ਦਾ ਹਾਲ ਇਹਨਾਂ ਦਾ ਪਤਲਾ ਲੱਗ ਰਿਹਾ, ਜੇ 272 ਸੀਟਾਂ ਤੱਕ ਨਹੀਂ ਪਹੁੰਚਦੇ
ਤੇ ਇੱਕ ਦੋ ਦੋ ਸੀਟਾਂ ਦੇ ਵੀ ਲੋੜ ਹੋਏਗੀ। ਜੇ ਅਕਾਲੀਆਂ ਨੂੰ 2 ਸੀਟਾਂ ਮਿਲ ਵੀ ਜਾਂਦੀਆਂ ਨੇ ਤੇ ਉਹ ਵੀ ਉਹਨਾਂ ਦੇ ਲਈ ਅਸੈਟ ਹੋਏਗਾ। ਸੋ ਅਕਾਲੀ ਦਲ ਜਿਹੜਾ ਸੱਚਮੁੱਚ ਜੇ ਪੰਜਾਬ ਦੇ ਹੱਕਾਂ ਲਈ ਪਿਛਲੇ 100 ਸਾਲ 'ਚ ਇਨ ਜਨਰਲ ਔਰ ਸਿੱਖਾਂ ਲਈ ਇਨ ਪਾਰਟਿਕੂਲਰ ਖਲੋਣ ਵਾਲੀ ਪਾਰਟੀ ਸੀ ਤਾਂ ਅਕਾਲੀ ਦਲ ਉਹ ਟੋਟਲ ਬਿਟਰੇਲ। ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹਾਲ ਦੇਖ ਲਓ। ਹੁਣ ਇਹਨਾਂ ਦੋਨਾਂ ਦਾ ਅਨਰਿਟਨ ਸਮਝੌਤਾ ਹੈ ਜਿਹੜਾ ਪੰਜਾਬ ਦੇ ਬਾਰੇ, ਦਿੱਲੀ ਬਾਰੇ ਕਲੀਅਰ ਹੈ, ਚੰਡੀਗੜ੍ਹ ਬਾਰੇ ਕਲੀਅਰ ਹੈ। ਹੁਣ ਮਨੀਸ਼ ਤਿਵਾੜੀ ਜਿਹੜਾ ਕਾਂਗਰਸ ਦਾ MP ਰਿਹਾ ਅਨੰਦਪੁਰ ਸਾਹਿਬ ਤੋਂ ਪਿਛਲੀ ਟਰਮ ਦੇ ਵੇਲੇ, ਹੁਣ ਆਮ ਆਦਮੀ ਪਾਰਟੀ ਔਰ ਇਹਦੇ ਬਾਵਜੂਦ ਤੁਹਾਨੂੰ ਨਾ ਕੋਈ ਕਾਂਗਰਸ ਦਾ ਲੀਡਰ ਪੰਜਾਬ ਦੇ ਵਿੱਚ, ਜਿਹੜੇ ਉਹ ਸੁਖਪਾਲ ਖਹਿਰੇ ਵਰਗਾ ਜਿਹਨੇ ਜਾ ਕੇ ਸੰਗਰੂਰ 'ਚ ਲੱਤ ਫਸਾਈ ਹੈ, ਜਾਂ ਕਿਸੇ ਨੇ ਕੰਡੈਮ ਨਹੀਂ ਕੀਤਾ ਵੀ ਚੰਡੀਗੜ੍ਹ ਤੇ ਸਾਡਾ ਹੱਕ ਹੈ। ਔਰ ਈਵਨ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ, ਭਗਵੰਤ ਮਾਨ, ਟੋਟਲ ਬਿਟਰੇਲ। ਮਤਲਬ ਹੁਣ ਅਸੀਂ ਜਦੋਂ ਬੱਚੇ ਹੀ ਜਿਹੜੇ ਨੇ ਉਹ ਘਰ ਦੀ ਤਬਾਹੀ ਲਈ ਆ ਜਾਣ, ਹੁਣ ਇਹੀ ਨੇ ਜਿਨ੍ਹਾਂ ਨੂੰ ਪੋਲੀਟੀਕਲ ਪਾਰਟੀਆਂ ਨੇ ਜਿਨ੍ਹਾਂ ਨੇ ਹੱਕਾਂ ਲਈ ਖਲੋਣ। ਕੋਈ ਅਸੀਂ ਇਹ ਤਾਂ ਨਹੀਂ ਐਕਸਪੈਕਟ ਕਰਦੇ ਇਹਨਾਂ ਤੋਂ ਵੀ ਇਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਕਹਿਣਾ, ਪਰ ਕਿਵੇਂ ਇਹ BJP ਦੇ ਨਾਲ ਰਲ ਕੇ ਚੱਲ ਰਹੇ ਨੇ, ਕਿਵੇਂ ਇਹ ਹਿੰਦੂਤਵਾ ਦੇ ਏਜੰਡੇ ਤੇ ਕੰਮ ਕਰ ਰਹੇ ਨੇ, ਇਵੇਂ ਲੱਗਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਦੋਂ ਮੈਂ ਬਹੁਤ ਵਾਰੀ ਨੈਗੇਟਿਵਿਟੀ ਵਾਲੇ ਸਾਰੇ ਨੂੰ ਤਾਂ ਕੁਝ ਕਹਿਣਗੇ ਜੀ ਦੇਖੋ ਸਰ ਸਿਮਰਨਜੀਤ ਸਿੰਘ ਮਾਨ ਨੇ ਉਹ ਆਵਾਜ਼, ਉਹ ਤਾਂ ਹੈ ਹੀ ਨੇ। ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀ ਮੁੱਖ ਧਾਰਾ ਸੋ ਕਾਲਡ ਬਣਾ ਦਿੱਤੀ ਹੋਈ ਹੈ ਇਹਨਾਂ ਨੇ। ਸਿਮਰਨਜੀਤ ਸਿੰਘ ਮਾਨ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਇੱਕੋ ਇੱਕ ਆਵਾਜ਼ ਹੈ, ਦਲ ਖਾਲਸਾ ਹੈ। ਭਾਵੇਂ ਉਹ ਪੋਲੀਟੀਕਲ ਸਿਸਟਮ ਜਾਂ ਇਲੈਕਸ਼ਨਾਂ ਦਾ ਬਾਈਕਾਟ ਕਰਦੇ ਨੇ, ਪਰ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀਆਂ ਅੱਜ ਪੰਜਾਬ ਦੇ ਵਿੱਚ 4 ਕੋਨੇ ਮੁਕਾਬਲਿਆਂ ਵਾਲੀਆਂ ਧਿਰਾਂ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, BJP ਹੈ ਔਰ ਬਾਦਲ ਦਲ ਹੈ, ਇਹਨਾਂ ਸਾਰਿਆਂ ਨੇ ਕਿਵੇਂ ਅਬੈਂਡਨ ਕੀਤਾ ਹੈ ਪੰਜਾਬ ਦੇ ਏਜੰਡੇ ਨੂੰ, ਪੰਜਾਬ ਦੀਆਂ ਮੰਗਾਂ ਨੂੰ। ਔਰ ਜੇ ਸੁਖਪਾਲ ਖਹਿਰੇ ਨੇ ਲੈਫਟ ਹੈਂਡਡ ਜਿਹਾ ਕੰਪਲੀਮੈਂਟ ਕਿ ਜੀ ਰਾਜਸਥਾਨ ਔਰ ਉੱਤਰਾਖੰਡ ਦੀ ਟਰਮ ਦੇ ਉੱਤੇ ਪੰਜਾਬ 'ਚ ਵੀ ਲਾਅ ਹੋਣਾ ਚਾਹੀਦਾ ਹੈ, ਤੇ ਕਿਵੇਂ ਪੰਜੇ ਝਾੜ ਕੇ ਸਾਰੇ ਪਏ ਇਨਕਲੂਡਿੰਗ ਭਗਵੰਤ ਮਾਨ। ਉਹ ਕਹਿ ਰਿਹਾ ਅਸੀਂ ਤਾਂ ਲੰਗਰ ਲਾਉਣ ਵਾਲੇ ਹਾਂ ਜੀ, ਦੇਖੋ ਬਾਹਰ ਤੇ ਸਾਡੇ ਜਾ ਕੇ ਕੰਮ ਕਰਦੇ ਨੇ। ਇਹ ਭਈਆਂ ਨੂੰ ਇਸ ਤਰ੍ਹਾਂ ਕਹਿਣਾ, ਨਾ 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 ਨਾ, ਅਸੀਂ ਤਾਂ ਉਹਨਾਂ ਨੂੰ, ਇਹ ਤਾਂ ਸਾਡੇ ਜਵਾਈ ਨੇ। ਹੁਣ ਜਦੋਂ ਤੁਸੀਂ ਇਸ ਲੈਵਲ ਤੱਕ ਕੋਈ ਨਿਗਰ ਜਾਂਦਾ ਹੈ ਤੇ ਫਿਰ ਇਹ ਸੌਖਾ ਨਹੀਂ ਹੁੰਦਾ। ਹਾਲਾਂ ਸ਼ਾਇਦ ਅੱਜ ਦੇ ਪ੍ਰੋਗਰਾਮ ਨੂੰ ਦੇਖ ਕੇ ਜਾਂ ਸੁਣ ਕੇ ਕੁਛ ਨੂੰ ਚੰਗਾ ਨਹੀਂ ਲੱਗੇਗਾ ਵੀ ਅਸੀਂ ਸ਼ਾਇਦ ਨੈਗੇਟਿਵਿਟੀ ਵਾਲਾ ਪੱਖ ਜ਼ਿਆਦਾ ਦੇ ਰਹੇ, ਪਰ ਇਹ ਵੀ ਇੰਪੋਰਟੈਂਟ ਹੁੰਦਾ ਹੈ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸਿੱਖ ਨੇਸ਼ਨ ਡਿਟਰਮਿੰਡ ਹੈ ਖਾਲਿਸਤਾਨ ਲਿਬਰੇਟ ਕਰਾਉਣ ਲਈ। ਜਿਓਪੋਲੀਟੀਕਲ ਸਿਚੁਏਸ਼ਨਸ ਉਸ ਪਾਸੇ ਵੱਲ ਜਾ ਰਹੀਆਂ ਨੇ। ਪੰਜਾਬ ਦੇ ਵਿੱਚ ਵੀ ਇੱਕ ਧਿਰ ਜਿਹੜੀ ਹੈ ਉਹ ਅਲਟੀਮੇਟਲੀ ਡਟ ਕੇ ਖੜੀ ਹੈ ਜਿਹੜੀ। ਲੇਕਿਨ ਜਦੋਂ ਤੱਕ ਤੁਸੀਂ ਇਹ ਸਾਰੇ ਜਿਹੜੇ ਬਹੁ ਰੂਪੀਏ ਵਿਕੇ ਹੋਏ ਦਿੱਲੀ ਦਰਬਾਰ ਦੇ ਦਰਬਾਰੀ ਇਹਨਾਂ ਨੂੰ ਐਕਸਪੋਜ਼ ਨਾ ਕਰੋਗੇ ਤਾਂ ਫਿਰ ਕਈ ਵਾਰ ਇਹ ਹੁੰਦਾ ਕਿ ਵੀ ਇਹ ਵੀ ਜਿਵੇਂ ਉਹ ਚੋਰ 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 ਕਹਿ ਕੇ ਜਦੋਂ ਭੀੜ ਮਗਰ ਹੁੰਦੀ ਹੈ ਤੇ ਜਿਹੜਾ ਚੋਰ ਹੁੰਦਾ ਕਿ ਵਾਰੀ ਉਹ ਵੀ ਭੀੜ ਚ ਰਲ ਜਾਂਦਾ, ਉਹ ਵੀ ਰੌਲਾ ਪਾਉਣ ਲੱਗ ਜਾਂਦਾ ਚੋਰ ਚੋਰ। ਸੋ ਸਾਨੂੰ ਇਹਨਾਂ ਸਾਰਿਆਂ ਦੇ ਉੱਤੇ ਨਜ਼ਰਸਾਨੀ ਕਰਨ ਦੀ ਲੋੜ ਹੈ ਕਿ ਇਹ ਸਾਰੇ ਹੀ ਪੰਜਾਬ ਦੇ ਦੋਖੀ ਬਣ ਕੇ ਦਿੱਲੀ ਦਰਬਾਰ ਦੇ ਕੁੱਤੇ ਨੇ। ਜਦੋਂ ਅਸੀਂ ਕਹਿੰਦੇ ਹਾਂ ਜੀ ਇਸ ਐਗਜ਼ਿਸਟਿੰਗ ਪੋਲੀਟੀਕਲ ਸਿਸਟਮ ਚੋਂ ਸਿੱਖਾਂ ਲਈ ਕੁਝ ਨਹੀਂ ਨਿਕਲਣਾ, ਤੇ ਬਿਹਾਈਂਡ ਇਹੀ ਹੁੰਦਾ, ਇਹੀ 4 ਧਿਰਾਂ ਨੇ। ਹੁਣ ਇਹਨਾਂ ਜੋ ਤੁਸੀਂ ਦੇਖ ਲਓ, ਕਿਹੜਾ ਪੰਜਾਬ ਦੀ ਆਜ਼ਾਦੀ ਤਾਂ ਦੂਰ ਦੀ ਗੱਲ, ਪੰਜਾਬ ਦੇ ਪਾਣੀਆਂ ਦੀ ਗੱਲ, ਪੰਜਾਬੀ ਬੋਲਦੇ, ਈਵਨ ਸਿੰਬੋਲਿਕ ਵੀ, ਹਾਲਾਂਕਿ ਮੂੰਹ ਨਾਲ ਉਹ ਖੰਡ ਕਹਿਤ ਹੋਤ ਨਾ ਸਵਾਦ ਮਿੱਠੋ। ਜੇ ਤੁਸੀਂ ਕੋਈ ਐਜੀਟੇਸ਼ਨ ਹੀ ਨਹੀਂ ਕਰਨੀ, ਕੋਈ ਮੋਰਚਾ ਨਹੀਂ ਲਾਉਣਾ, ਕੋਈ ਕੁਛ ਨਹੀਂ ਕਰਨਾ, ਤੇ ਨਾ ਤੁਹਾਡੇ 60 ਸਾਲ ਹੋ ਗਏ ਨੇ ਪੰਜਾਬੀ ਬੋਲਦੇ ਇਲਾਕੇ, ਕਹੀ ਜਾਓ ਇੱਕ ਕਮਿਸ਼ਨ ਨਹੀਂ ਬਣਾ ਸਕੇ ਤੁਸੀਂ। 5 ਵਾਰ ਪੰਜਾਬ 'ਚ ਰੂਲ ਕੀਤਾ ਹੈ, ਸੈਂਟਰ ਦੇ ਵਿੱਚ 19 ਵਾਰੀ ਤੁਸੀਂ BJP ਦੇ ਨਾਲ ਭਾਈਵਾਲ ਰਹੇ ਹੋ, ਤੇ ਲੇਕਿਨ ਇੱਥੋਂ ਤੱਕ ਵੀ ਕਹਿਣ ਨੂੰ ਇਹਨਾਂ ਦਾ ਜਿਹੜਾ ਉਹ ਇਸ ਤੋਂ ਭਗੌੜੇ ਨੇ। ਸੋ ਇਹਨਾਂ ਦੀ ਜਿਹੜੀ ਹੈ ਪਛਾਣ ਹੋਣੀ ਬੜੀ ਜ਼ਰੂਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜਾਵੇਗੀ। 2 ਜੂਨ ਨੂੰ ਗੁਰੂ ਘਰ ਵਿਖੇ ਖੂਨਦਾਨ ਕੈਂਪ ਵੀ ਲਾਇਆ ਜਾਵੇਗਾ। ਕੌਮੀ ਸ਼ਹੀਦਾਂ ਨੂੰ ਸਮਰਪਿਤ ਅਤੇ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਮੁੱਖ ਦੀਵਾਨ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। TV84 ਵੱਲੋਂ ਇਸ ਸਮਾਗਮ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਪੁਰਜਾ ਕਟ ਮਰੇ ਕਬਹੁ ਨ ਛਾੜੈ ਖੇਤ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਾਂਗੇ ਕਿ ਜੂਨ 84 ਕਲੋਕਾਰੀ ਦੀ 40ਵੀਂ ਦੁਖਦ ਯਾਦ ਦੀ ਸ਼ੁਰੂਆਤ ਅਗਲੇ ਹਫਤੇ ਤੋਂ ਹੋਣ ਜਾ ਰਹੀ ਹੈ ਔਰ ਅਫਸੋਸ ਹੈ ਕਿ ਇਸ ਸੰਬੰਧੀ ਸਿੱਖ ਕੌਮ ਦੀ ਅਗਵਾਈ ਆਜ਼ਾਦੀ ਲਈ ਜਾਂ ਅਗਵਾਈ ਲਈ ਕੋਈ ਠੋਸ ਪ੍ਰੋਗਰਾਮ ਦੇਣ ਦੀ ਥਾਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਸੰਦੇਸ਼ ਅਕਾਲ ਤਖਤ ਸਾਹਿਬ ਤੋਂ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਇਹ ਅਫਸੋਸ ਨਾਲ ਹੀ ਕਿਹਾ ਜਾ ਸਕਦਾ ਹੈ ਕਿ ਵੀ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਬਣ ਜਾਂਦੀਆਂ ਨੇ ਜਾਂ ਜਿਹੜੀ ਰਿਲੀਜੀਅਸ ਕਲਰਜੀ ਹੈ ਉਹ ਬਹੁਤ ਵਾਰ ਆਪਣੇ ਫਰਜ਼ਾਂ ਤੋਂ ਬੇਮੁਖੀ ਹੁੰਦੀ ਹੈ ਔਰ ਇਸ ਦੀ ਇੱਕ ਉਦਾਹਰਣ ਦੀ ਸ਼ੁਰੂਆਤ ਤਾਂ ਅਸੀਂ ਮਸੰਦਾਂ ਤੋਂ ਹੀ ਦੇਖਦੇ ਹਾਂ ਔਰ ਇਹੀ ਕਾਰਨ ਸੀ ਕਿ ਜਿਹੜੀ ਮਸੰਦ ਪ੍ਰਥਾ ਜਾਂ ਸਿਸਟਮ ਕਲੈਕਸ਼ਨ ਦਾ ਜਾਂ ਸੰਗਤ ਦੇ ਨਾਲ ਕਮਿਊਨੀਕੇਸ਼ਨ ਦਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਸਥਾਪਿਤ ਕੀਤਾ ਸੀ। 10ਵੇਂ ਪਾਤਸ਼ਾਹ ਨੇ ਮਸੰਦ ਸਿਸਟਮ ਨੂੰ ਬੜਾ ਬਰੂਟਲੀ ਉਹਦਾ ਐਂਡ ਕੀਤਾ ਕਿਉਂਕਿ ਉਹ ਬਹੁਤ ਕਰਪਸ਼ਨ ਦੀਆਂ ਵੀ ਸਾਰੀਆਂ ਹੱਦਾਂ ਲੰਘ ਚੁੱਕੇ ਸੀ ਔਰ ਇਸ ਕਰਕੇ ਹੀ ਜਦੋਂ ਇਹ ਕਿਹਾ ਜਾਂਦਾ ਹੈ, ਸਰ ਕਪੂਰ ਸਿੰਘ ਜਾਂ ਦੂਸਰੇ ਸਕਾਲਰ ਕਹਿੰਦੇ ਨੇ ਕਿ देयर इज नो ऑर्डेन्ड ਪ੍ਰੀਸਟਲੀ ਕਲਾਸ ਇਨ ਸਿੱਖਿਜ਼ਮ, ਕੋਈ ऑर्डेन्ड ਕਲਾਸ ਨਹੀਂ ਹੈ, ਸਿੱਧਾ ਰੱਬ ਨਾਲ ਰਿਸ਼ਤਾ ਜੋੜਿਆ। ਲੇਕਿਨ ਵਕਤ ਪਾ ਕੇ ਅਸੀਂ ਦੇਖਦੇ ਹਾਂ ਵੀ ਹੌਲੀ ਹੌਲੀ ਜਿਵੇਂ 20ਵੀਂ ਸਦੀ 'ਚ ਇਹ ਜਥੇਦਾਰਾਂ ਦੇ ਸਿਸਟਮ ਦੇ ਨਾਂ ਥੱਲੇ ਸ਼੍ਰੋਮਣੀ ਕਮੇਟੀ ਨੇ ਇਹ ਸਾਰਾ ਇੱਕ ਸਿਸਟਮ ਉਲੀਕਿਆ ਔਰ ਫਿਰ ਸਾਡੇ ਸਾਹਮਣੇ ਆ ਕਿ ਖਾਸ ਤੌਰ ਤੇ ਪਿਛਲੇ 30-40 ਸਾਲ ਦੇ ਵਿੱਚ ਕਿਵੇਂ ਜਿਹੜੇ ਜਥੇਦਾਰ ਥਾਪੇ ਜਾਂਦੇ ਨੇ, ਕਿਵੇਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਜਿਸ ਦੇ ਉੱਤੇ ਬਾਦਲ ਲਾਣੇ ਦਾ ਕਬਜ਼ਾ ਹੈ ਉਹਨਾਂ ਨੇ ਆਪਣੇ ਸਿਆਸੀ ਮਫਾਦ ਲਈ ਕਿਵੇਂ ਵਰਤਿਆ, ਕਿਸ ਲੈਵਲ ਤੇ ਜਾ ਕੇ ਉਹਦੀ ਸਭ ਤੋਂ ਜਿਹੜੀ ਦੁਖਦਾਈ ਜਿਹੜੀ ਉਦਾਹਰਣ ਹੈ ਉਹ ਇਹ ਹੈ ਕਿ ਇਹਨਾਂ ਜਥੇਦਾਰਾਂ ਨੇ ਕਿਵੇਂ ਸੌਦਾ ਸਾਧ ਦਾ ਮਾਫੀ ਪੱਤਰ ਸਿਆਸੀ ਦਬਾਅ ਥੱਲੇ ਜਾਰੀ ਕੀਤਾ ਤੇ ਸ਼੍ਰੋਮਣੀ ਕਮੇਟੀ ਨੇ 92 ਲੱਖ ਰੁਪਈਆ ਐਡਵਰਟਾਈਜ਼ਮੈਂਟ ਤੇ ਖਰਚ ਕੀਤਾ ਇਹ ਜਸਟੀਫਾਈ ਕਰਨ ਦੇ ਲਈ ਕਿ ਜੀ ਇਹ ਬਿਲਕੁਲ ਠੀਕ ਮਾਫੀ ਦਿੱਤੀ ਗਈ ਔਰ ਫਲਾਣਾ। ਉਹ ਬਾਅਦ ਦੇ ਵਿੱਚ ਉਹੀ ਜਿਹੜਾ ਵਰਤਾਰਾ ਚੱਲ ਰਿਹਾ ਹੈ ਔਰ ਹੁਣ ਮੈਂ ਜਿਹੜੇ ਅਕਾਲ ਤਖਤ ਦਾ ਬਣਾ ਦੇਣ ਜਾਂ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਉਹਨਾਂ ਦਾ ਕੋਈ ਵੀ ਬਹੁਤਾ ਮਤਲਬ ਨਹੀਂ ਹੁੰਦਾ ਸਿਵਾਏ ਕਿ ਉਹ ਜੋ ਉੱਥੇ ਧਾਰਮਿਕ ਰਿਚੁਅਲ ਉਹ ਕਰਦੇ ਨੇ ਤੇ ਬਾਹਰ ਵੱਡੀ 3 ਫੁੱਟੀ ਸ੍ਰੀ ਸਾਹਿਬ ਫੜੀ ਹੁੰਦੀ ਹੈ, ਬਾਹਰ ਆ ਕੇ ਕੋਈ ਨਾ ਕੋਈ ਦਲਾਲ ਇਹਨਾਂ ਮੁਲਕਾਂ 'ਚ ਉਹਨਾਂ ਨੇ ਰੱਖੇ ਹੋਏ ਨੇ, ਉਹਨਾਂ ਰਾਹੀਂ ਜਿਹੜਾ ਉਹ ਲੋਕਾਂ ਦੇ ਘਰਾਂ 'ਚ ਜਾ ਕੇ ਜੀ ਚਰਨ ਪਾਓ, ਇੱਥੇ ਚਰਨ ਪਾਓ, ਉੱਥੇ ਪਾਓ, ਘਰਾਂ 'ਚੋਂ $500 ਤੋਂ ਲੈ ਕੇ 5000 ਜਾਂ 11000 ਤੱਕ ਵੀ ਬਟੋਰ ਕੇ ਉਹ ਕਮਿਸ਼ਨ ਜਿਹਾ ਉਹਨਾਂ ਦਲਾਲਾਂ ਨੂੰ ਦੇ ਕੇ ਵਾਪਸ ਮੁੜ ਜਾਂਦੇ ਨੇ ਔਰ ਇਹੀ ਕਾਰਨ ਸੀ ਕਿ ਇੱਥੇ ਜਿਹੜੀ ਗੁਰਦੁਆਰਾ ਰਿਚਮੰਡ ਹਿੱਲ ਦੀ ਪੈਰੇਡ ਦੇ ਮੌਕੇ ਵੀ ਜਿਹੜਾ ਹੁਣ ਥਾਪੇ ਜਥੇਦਾਰ ਨੇ ਅਕਾਲ ਤਖਤ ਦੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਜਿਹੜਾ ਉਹਨਾਂ ਨੇ ਸਿੱਖ ਜਥੇਬੰਦੀਆਂ ਨੇ ਕਿਹਾ ਵੀ ਨਹੀਂ ਇਹ ਸਾਨੂੰ ਕਬੂਲ ਨਹੀਂ ਹੈ, ਇਹਨਾਂ ਨੇ ਤਾਂ ਇਹਨਾਂ ਦੀ ਆਪਣੇ ਮਾਲਕਾਂ ਦੀ ਬੋਲੀ ਬੋਲਣੀ ਹੈ। ਪਰ ਫਿਰ ਵੀ ਤੁਸੀਂ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਅਲਟੀਮੇਟਲੀ ਬੇਸ਼ੱਕ 2015 ਦੇ ਸਰਬੱਤ ਖਾਲਸਾ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ ਹੋਇਆ ਲੇਕਿਨ ਇਹ ਜਿਹੜੇ ਧਾਰਮਿਕ ਡੈਕੋਰਮ ਜਾਂ ਪ੍ਰੋਟੋਕੋਲ ਦੇ ਥੱਲੇ ਵੀ ਆਉਂਦੇ ਨੇ ਸਿੱਖ ਸੰਗਤ ਇੱਕ ਇੰਸਟੀਟਿਊਸ਼ਨ ਦੇ ਤੌਰ ਤੇ ਫਿਰ ਵੀ ਇਹਨਾਂ ਤੋਂ ਜਿਹਨੂੰ ਕਹਿੰਦੇ ਨੇ ਨਾ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ, ਅਸੀਂ ਫਿਰ ਵੀ ਹੋਪ ਕਰਦੇ ਰਹਿੰਦੇ ਹਾਂ ਕਿ ਵੀ ਕੁਛ ਨਾ ਕੁਛ ਨਿਕਲੇ। ਹੁਣ ਇਹ ਸੀ ਵੀ ਅਕਾਲੀਆਂ ਨੂੰ ਬੀਜੇਪੀ ਨੇ ਛਟਕ ਕੇ ਪਰੇ ਮਾਰਿਆ ਆਪਣਾ, ਉਹਨਾਂ ਨੇ ਜਿਹੜਾ ਇੰਡੀਪੈਂਡੈਂਟ ਉਹ ਚੋਣ ਲੜ ਰਹੇ ਨੇ, ਇਹਨਾਂ ਨੂੰ ਉਹ ਨੇੜੇ ਨਹੀਂ ਲੱਗਣ ਦਿੰਦੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਿਲਣ ਦਾ ਟਾਈਮ ਜਿਹੜਾ ਉਹ ਹੋਮ ਮਿਨਿਸਟਰ ਨੇ ਅੱਜ ਤੱਕ ਨਹੀਂ ਦਿੱਤਾ। ਕਿੰਨੇ ਵਾਕਿਆਤ ਹੋਏ ਨੇ ਵੀ ਘੱਟੋ ਘੱਟ ਭਾਵੇਂ ਉਹ ਜਦੋਂ ਇਹ ਪਾਵਰ ਤੋਂ ਬਾਹਰ ਹੁੰਦੇ ਨੇ ਅੱਗੇ ਇਹਨਾਂ ਬਾਰੇ ਸੀ ਕਿ ਵੀ ਇਹ ਕੋਈ ਨਾ ਕੋਈ ਰੈਡੀਕਲ ਪ੍ਰੋਗਰਾਮ ਦੇ ਦੇਣਗੇ ਕਿ ਭਾਈ ਦੂਜੇ, ਲੇਕਿਨ ਮੈਂ ਇਹ ਐਕਸਪੈਕਟ ਕਰਦਾ ਸੀ ਕਿ ਹਾਲਾਂ ਕੋਈ 38ਵਾਂ ਹੋਏ ਕਿ 40ਵਾਂ ਹੋਏ ਕੋਈ ਸਾਲ ਨਾਲ ਫਰਕ ਨਹੀਂ ਪੈਂਦਾ ਪਰ ਇਸ ਵੇਲੇ ਜਿਹੜਾ ਦੁਨੀਆ ਦੇ ਵਿੱਚ ਇੱਕ ਤਬਦੀਲੀ ਹੈ ਜੀਓ ਪੋਲਿਟਿਕਸ ਦੇ ਵਿੱਚ ਜਾਂ ਸਿੱਖਾਂ ਨੂੰ ਬਾਹਰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਸ ਰਿਪਰੈਸ਼ਨ ਦਾ ਔਰ ਇਸ ਸਾਰੇ ਦੇ ਚੱਲਦਿਆਂ ਖਾਲਿਸਤਾਨ ਦੀ ਆਵਾਜ਼ ਵੀ ਹੈ। ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਪਰਮਜੀਤ ਸਿੰਘ ਪੰਜਵਾੜ ਦਾ ਮਰਡਰ ਹੋਇਆ, ਇਹਨਾਂ ਦੇ ਉੱਤੇ ਤੁਹਾਨੂੰ ਇਹਨਾਂ ਜਥੇਦਾਰਾਂ ਦਾ ਜਾਂ ਪੋਲੀਟੀਕਲ ਨੇ ਤਾਂ ਕੀ ਕਹਿਣਾ ਸੀ, ਇਹਨਾਂ ਦੇ ਮੂੰਹੋਂ ਵੀ ਕੁਝ ਨਹੀਂ ਨਿਕਲਿਆ ਹੈ
ਲੇਕਿਨ ਫਿਰ ਵੀ ਸੀ ਕਿ ਵੀ ਜੇ 40 ਸਾਲਾ ਘੱਲੂਘਾਰਾ 84 ਦੀ ਯਾਦ ਹੈ ਤੇ ਕੋਈ ਤਾਂ ਪ੍ਰੋਗਰਾਮ ਇਸ ਕਿਸਮ ਦਾ ਦਿਓ ਜਿਹਦੇ ਚ ਕੌਮ ਨੂੰ ਦੇ ਵਿੱਚ ਇੱਕ ਆਪਣਾ ਇੱਕ ਜਿਹੜਾ ਅਹਿਸਾਸ ਹੈ ਗੁਲਾਮੀ ਦਾ ਉਸ ਨੂੰ ਛੱਡਣ ਦੀ ਗੱਲ ਆਏ। ਤੁਸੀਂ ਜਿਹੜਾ ਉਹ ਚੈਲੰਜਿੰਗ ਮੋਡ ਦੇ ਵਿੱਚ ਆਓ। ਹੁਣ ਇਹ ਜਥੇਦਾਰ ਜਿਹੜੇ ਨੇ ਜੂਨ 84 ਦੇ ਘੱਲੂਘਾਰੇ ਨੂੰ ਲੈ ਕੇ ਜਥੇਦਾਰ ਅਕਾਲ ਤਖਤ ਸਾਹਿਬ ਦਾ ਪੰਥ ਨੂੰ ਆਦੇਸ਼, ਹੁਣ ਆਦੇਸ਼ ਡਾਇਰੈਕਟਿਵ ਫਰਮਾਨ ਹੁਕਮ, ਹੁਣ ਇਹ ਆਦੇਸ਼ ਸੁਣ ਲਓ ਜਥੇਦਾਰ ਸਾਹਿਬ ਦਾ। ਸੰਗਤਾਂ 1 ਜੂਨ ਤੋਂ 6 ਜੂਨ ਤੱਕ ਮਨਾਉਣ ਘੱਲੂਘਾਰਾ ਸ਼ਹੀਦੀ ਸਪਤਾਹ। ਪਹਿਲਾਂ ਨਹੀਂ ਮਨਾਉਂਦੀਆਂ, ਇਹ ਕਹਿਣਗੇ ਕਿ ਤੇ ਫਿਰ ਮਨਾਉਣਗੇ। ਫਿਰ ਗੁਰੂ ਘਰਾਂ 'ਚ ਧਾਰਮਿਕ ਸਮਾਗਮ ਕਰਵਾ ਕੇ ਦੱਸੀ ਜਾਵੇ ਜੂਨ 84 ਦੇ ਘੱਲੂਘਾਰੇ ਦੀ ਦਾਸਤਾਨ। ਹੋਰ ਕੀ ਦੱਸਿਆ ਜਾਂਦਾ ਜੀ? ਸਮਾਗਮ ਹੁੰਦੇ ਨਹੀਂ ਹੈ ਜਿਨ੍ਹਾਂ ਦੇ ਵਿੱਚ ਤੁਸੀਂ ਵੀ ਬੜੇ ਜਿਹੜੇ ਨੇ ਆ ਕੇ ਫਿਰ ਉਹੀ ਕਹਾਣੀਆਂ ਸੁਣਾਉਂਦੇ ਹੋ। ਉਦੋਂ ਜਿਹੜੇ ਕੋਠਾ ਸਾਹਿਬ ਠੀਕ ਹੈ, ਤੋਸ਼ਾਖਾਨਾ ਠੀਕ, ਜਥੇਦਾਰ ਤਾਂ ਇਹ ਸੀ ਨਾ ਜੂਨ 84 ਚ ਗਿਆਨੀ ਕਿਰਪਾਲ ਸਿੰਘ, ਜਿਹੜਾ ਪ੍ਰਕਰਮਾਂ 'ਚ ਖਲੋ ਕੇ ਕਹਿ ਰਿਹਾ ਸੀ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ। ਇਹ ਸੰਗਤਾਂ ਨੂੰ ਦੱਸੋ ਜੀ 1 ਤੋਂ 6 ਜੂਨ ਤੱਕ। 4 ਤੋਂ 6 ਜੂਨ ਤੱਕ ਹਰ ਸਿੱਖ ਆਪਣੇ ਸਿਰ ਤੇ ਕਾਲੀ ਦਸਤਾਰ ਸਜਾਵੇ ਤੇ ਬੀਬੀਆਂ ਕਾਲੇ ਦੁਪੱਟੇ ਲੈਣ। ਇਹ ਪ੍ਰੋਗਰਾਮ ਦੇ ਰਹੇ ਨੇ 40 ਸਾਲਾਂ ਦੇ ਕੌਮ ਦੀ ਆਜ਼ਾਦੀ। ਅਕਾਲ ਤਖਤ ਦਾ ਜਥੇਦਾਰ ਕਹਿ ਰਿਹਾ, ਇਹ ਕੋਈ ਡੇਰੇ ਦਾ ਮਹੰਤ ਕਹੇ ਤਾਂ ਸਮਝ ਆ ਸਕਦਾ ਵੀ ਉਹ ਡੇਰੇਦਾਰ ਉਹ ਚਿੱਟੇ ਜਿਹੇ ਖਰਗੋਸ਼ ਬਣੇ ਹੁੰਦੇ ਨੇ, ਉਹਨਾਂ ਨੂੰ ਕਹੋ ਜੀ ਥੋੜੇ ਜਿਹੇ ਕਾਲੇ ਹਿਰਨ ਵੀ ਬਣ ਕੇ ਆ ਜਾਓ। ਸੋ ਹੁਣ ਇਹ ਗੁਰਦੁਆਰਾ ਸਾਹਿਬਾਨ 'ਚ ਪ੍ਰਦਰਸ਼ਨੀਆਂ ਲਗਾ ਕੇ ਦੱਸੀ ਜਾਏ 6 ਜੂਨ ਦੇ ਘੱਲੂਘਾਰੇ ਦੀ ਦਾਸਤਾਨ। ਕਿਹੜੀਆਂ ਪ੍ਰਦਰਸ਼ਨੀਆਂ? ਤੁਸੀਂ ਕਿਹੜਾ ਮੂਵਿੰਗ ਮਿਊਜ਼ੀਅਮ ਬਣਾਇਆ, ਕਿਹੜੀਆਂ ਤੁਸੀਂ ਪੇਂਟਿੰਗਸ ਬਣਾਈਆਂ, ਕਿਹੜਾ ਤੁਸੀਂ ਹਿਸਟੋਰੀਕਲ ਰੈਕਡ ਰੱਖਿਆ ਹੋਇਆ ਸਾਂਭ ਕੇ ਜਿਹੜੀ ਤੁਸੀਂ ਮੂਵਿੰਗ ਪ੍ਰਦਰਸ਼ਨੀ ਲਾਓਗੇ। ਔਰ ਅਖੀਰ 'ਚ 6 ਜੂਨ ਨੂੰ ਹਰ ਗੁਰਦੁਆਰਾ ਸਾਹਿਬ 'ਚ ਸ਼ਹੀਦਾਂ ਦੀ ਯਾਦ ਕੀਤੀ ਜਾਏ ਅਰਦਾਸ। ਇਹ ਪ੍ਰੋਗਰਾਮ ਦੇਖੋ ਹੁਣ ਫਿਰ ਵੀ ਧਾਰਮਿਕ ਸ਼ਖਸੀਅਤਾਂ ਹੋਣ ਦੇ ਨਾਤੇ ਅਸੀਂ ਗੁਰੇਜ਼ ਕਰਦੇ ਹਾਂ ਕਿ ਵੀ ਇਵੇਂ ਨਾ ਲੱਗੇ ਕਿ ਵੀ ਅਸੀਂ ਕੋਈ ਅਪਮਾਨਿਤ ਕਰਨ ਵਾਲੇ ਲਫ਼ਜ਼ ਕਹਿੰਦੇ। ਪਰ ਇਸ ਸਾਰੇ ਨੂੰ ਤੁਸੀਂ ਇੱਕ ਪਾਸੇ ਉਹ ਜਿਨ੍ਹਾਂ ਨੇ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਜਿਹੜੇ ਕੁਰਬਾਨ ਹੋਏ 1.5 ਲੱਖ ਤੋਂ ਜ਼ਿਆਦਾ ਗੁਰੂ ਕੇ ਸਪੁੱਤਰ ਸਪੁੱਤਰੀਆਂ, ਜੇ ਇਸ ਘੱਲੂਘਾਰਾ ਹਫਤੇ ਦੀ ਸਪਿਰਿਟ ਨੂੰ ਦੇਖਣਾ ਤੇ ਫਿਰ ਕਿੱਥੇ ਸਨ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਸ਼ਹਾਦਤਾਂ ਚੋਂ ਜਿਨ੍ਹਾਂ ਨੇ ਅਕਾਲ ਤਖਤ ਦੀ ਆਨ ਮਾਨ ਸ਼ਾਨ ਲਈ ਆਪਣਾ ਆਪਾ ਕੁਰਬਾਨ ਕੀਤਾ। ਔਰ ਉੱਥੋਂ ਉਹਨਾਂ ਨੇ ਖਾਲਿਸਤਾਨ ਦੀ ਗੱਲ ਜਿੱਥੇ ਨੀਂਹ ਰੱਖਣ ਦੀ ਗੱਲ ਸੀ ਉਹਨੂੰ ਚੁੱਕੇ। ਔਰ ਮੌਜੂਦਾ ਇਹ ਜਿਹੜਾ ਇਹਨਾਂ ਦਾ ਥਾਪਿਆ ਬੰਦਾ ਹੈ ਉਹ ਇਹ ਤੁਹਾਨੂੰ ਕਾਲ ਦੇ ਰਿਹਾ ਕਿ ਜੀ ਇਹ ਤੁਸੀਂ ਸਮਾਗਮ ਜਿਹੜਾ ਇਵੇਂ ਕਰ ਲਓ ਤੇ ਉਵੇਂ ਕਰ ਲਓ। ਸੋ ਇਸ ਤੋਂ ਵੱਧ ਕੇ ਹੋਰ ਬੇਗੈਰਤੀ ਕੀ ਹੋ ਸਕਦੀ ਹੈ? ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਅਵਤਾਰ ਸਿੰਘ ਜੀ ਤੁਹਾਨੂੰ ਸਵਾਲ ਕਰਦੇ ਨੇ। ਮੇਰਾ ਇੱਕ ਸਵਾਲ ਹੈ ਅਮਰਜੀਤ ਸਿੰਘ ਜੀ, ਜੇ ਭਾਰਤ ਸਰਕਾਰ ਸਿੱਖਾਂ ਨੂੰ ਅੱਡ ਖਿੱਤਾ ਦੇ ਦੇਵੇ ਕੀ ਸਿੱਖਾਂ ਦੇ ਆਗੂ ਉਸ ਖਿੱਤੇ ਨੂੰ ਸਾਂਭਣ ਦੇ ਕਾਬਲ ਨੇ? ਇਹ ਅਵਤਾਰ ਸਿੰਘ ਜੀ ਤੁਹਾਡਾ ਸਵਾਲ ਬਹੁਤ ਵੈਲਕਮ ਤੁਸੀਂ ਕੀਤਾ ਹੈ। ਤੁਸੀਂ ਸ਼ਾਇਦ ਭੁੱਲ ਜਾਂਦੇ ਹੋ ਕਿ 175 ਸਾਲ ਪਹਿਲਾਂ ਜਿਹੜਾ ਰਾਜ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰੂਪ 'ਚ 40 ਸਾਲ ਉਹਨਾਂ ਦੀ ਹਯਾਤੀ 'ਚ 10 ਸਾਲ ਉਸ ਤੋਂ ਬਾਅਦ ਕੀਤਾ, ਦੁਨੀਆ ਦੀ 8000 ਸਾਲ ਦੀ ਇਨਸਾਨੀ ਤਾਰੀਖ 'ਚ ਹਿਸਟੋਰੀਅਨਸ ਨੇ ਜਿਸ ਨੂੰ ਆਈਡੀਅਲ ਰਾਜ ਬਿਆਨਿਆ ਹੋਇਆ ਉਹ ਰਾਜ ਹੈ। ਉਸ ਤੋਂ ਪਹਿਲਾਂ ਸਿੱਖ ਮਿਸਲਾਂ ਨੇ 40 ਸਾਲ ਰਾਜ ਕੀਤਾ ਜਿਹਦੇ 'ਚ ਮੁੱਢਲੇ ਹੱਕਾਂ ਦੀ ਗੱਲ ਕੀਤੀ ਗਈ। ਬਾਬਾ ਬੰਦਾ ਸਿੰਘ ਬਹਾਦਰ ਦੇ ਜੇ ਅਸੀਂ ਰਾਜ ਦੀ ਗੱਲ ਭਾਵੇਂ 5 ਸਾਲ ਦਾ ਸੀ। ਸੋ ਕੋਈ ਗੁਰਸਿੱਖ ਇਸ ਕਿਸਮ ਦਾ ਜਦੋਂ ਸਵਾਲ ਪੁੱਛਦਾ ਹੈ, ਇਹ ਦੂਸਰੇ ਤਾਂ ਕਹਿੰਦੇ ਨੇ ਕਿ ਵੀ ਇਹ ਜਿਹੜੇ ਹਿੰਦੂ ਤਵੀ ਜੀ ਸਿੱਖ ਰਾਜ ਲੈ ਸਕਦੇ ਨੇ, ਕਰ ਨਹੀਂ ਸਕਦੇ, ਉਹ ਰਿਡੀਕਿਊਲ ਕਰਨਾ ਚਾਹੁੰਦੇ ਨੇ। ਪਰ ਅਸੀਂ ਤਾਂ ਦੁਨੀਆ ਨੂੰ ਆਈਡੀਅਲ ਰਾਜ ਦਿੱਤਾ ਹੋਇਆ ਔਰ ਜੇ ਅਸੀਂ ਆਪਣੇ ਆਪ ਤੇ ਕਰੀਏ ਜੀ ਸਾਡੇ 'ਚ ਐਬਿਲਿਟੀ ਨਹੀਂ ਹੈ, ਇਹ ਮੈਂ ਸਮਝਦਾ ਵੀ ਇਹ 75 ਸਾਲਾਂ ਦੀ ਹਿੰਦੂ ਤਵੀਆਂ ਦੀ ਗੁਲਾਮੀ ਹੈ ਜਿਹਨੇ ਸਾਨੂੰ ਇਹ ਅਹਿਸਾਸੇ ਕਮਤਰੀ ਦਿੱਤਾ ਹੈ ਜਾਂ ਇਨਫੀਰੀਅਰਿਟੀ ਕੰਪਲੈਕਸ ਦਿੱਤਾ ਹੈ। ਸੁਖਦੀਪ ਸੋਤਾ ਜੀ ਕਹਿੰਦੇ ਸਿੱਖਾਂ ਤੋਂ ਤਾਂ ਡਰ ਕੀ ਇਹਨਾਂ ਨੂੰ ਰਾਜ ਨਹੀਂ ਮਿਲ ਰਿਹਾ। ਫਿਰ ਇਹਨਾਂ ਲਿਖਿਆ ਇੰਡੀਆ ਤਾਂ ਕਿ ਅੰਗਰੇਜ਼ ਵੀ ਡਰਦੇ ਨੇ। ਸੋ ਬਲਜੀਤ ਵੈਦ ਜੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਸ਼ਿੰਦਾ ਸਿੰਘ ਗਿੱਲ ਜੀ ਖਾਲਿਸਤਾਨੀ, ਵੀ ਕੈਨ ਹੈਂਡਲ ਖਾਲਿਸਤਾਨ ਕੰਟਰੀ, ਯੂ ਹੈਵ ਐਨੀ ਡਾਊਟ? ਅਵਤਾਰ ਸਿੰਘ ਉਹਨਾਂ ਨੇ ਮੇਰੇ ਕੋਲ ਜਵਾਬ ਦਿੱਤਾ ਇਹਨਾਂ ਨੂੰ। ਓਕੇ, ਸੋ ਸੁਖਦੀਪ ਸੋਇਤਾ ਜੀ ਕਹਿੰਦੇ ਡਾਕਟਰ ਸਾਹਿਬ ਸਿੱਖ ਕਿਸਾਨਾਂ ਨੂੰ ਅੱਜ ਫੇਰ ਦੇਖ ਕੇ ਮੈਂ ਬਹੁਤ ਦੁਖੀ ਹੋਇਆ ਕਿ ਉਹ
ਹੀਟ ਵੇਵ ਚ ਰੋਡ ਚ ਨੇ ਕਿਸਾਨਾਂ ਦੇ ਬਾਰੇ ਉਹਨਾਂ ਨੇ ਕਿਹਾ ਕਿ ਇੰਨੀ ਗਰਮੀ ਪੈ ਰਹੀ ਹੈ ਤੇ ਵਿਚਾਰੇ ਸਿੱਖ ਜਿਹੜੇ ਨੇ ਇਹ road ਗੁਲਾਮੀ ਤੇ ਆ। ਦੇ ਹੀ ਸਾਰੇ ਚਿੰਨ੍ਹ ਨੇ ਸਾਰੇ। ਹਾਂਜੀ, ਜਸਬੀਰ ਸਿੰਘ ਜੀ ਵੀ ਔਰ ਧੀਰਜ ਢਿੱਲੋਂ ਜੀ, ਤਿਵਾਰੀ ਰਿਪੋਰਟ ਹੁਣ ਤਾਂ ਬਾਹਰ ਆ ਗਈ ਹੈ, ਹੁਣ ਕਿਸ ਨੂੰ ਫਾਂਸੀ ਤੇ ਟੰਗਣਾ? ਇਹ ਮੇਰਾ ਖਿਆਲ ਹੈ ਬਾਦਲਾਂ ਦੇ ਮੇਰਾ ਖਿਆਲ ਹੈ ਫॉर ਕਮੈਂਟ ਕਰ ਰਹੇ ਨੇ। ਫਾਂਸੀ ਦੇ ਜਦੋਂ ਟੰਗਣ ਦਾ ਵੇਲਾ ਆਏਗਾ ਸਰ ਸਾਹਿਬ, ਬਹੁਤ ਸਾਰੇ ਲੰਬੀ ਲਿਸਟ ਹੈ, ਉਹ ਤੁਹਾਨੂੰ ਜ਼ਰੂਰ ਪਤਾ ਲੱਗ ਜਾਏਗੀ ਵੀ ਕਿਹਨੂੰ ਟੰਗਣਾ। ਚਿੰਦਾ ਸਿੰਘ ਗਿੱਲ ਖਾਲਸਾ ਨੇ ਕਹਿੰਦੇ ਟੀਵੀ 84 ਟੀਮ ਡਿਲੀਟ ਮਾਈ ਕਮੈਂਟ, ਆਈ ਸੈਡ ਉਸਮੀ ਲਾਈਵ ਨਿਊ YouTube ਚੈਨਲ ਔਨ ਮਾਈ ਫੇਸਬੁੱਕ। ਕੋਈ ਤੁਹਾਡਾ ਡਿਲੀਟ ਨਹੀਂ ਕਰ ਰਿਹਾ ਇਹ? ਹਾਂ, ਇਹ ਕੋਈ ਆਟੋਮੈਟਿਕ ਪ੍ਰੋਸੈਸ ਹੈ ਜਾਂ ਕੀ ਹਾਂਜੀ, ਅਸੀਂ ਨਹੀਂ ਕਰ ਰਹੇ ਤੁਹਾਡਾ ਕੋਈ ਵੀ ਮੈਸੇਜ ਡਿਲੀਟ ਬਈ। ਨੂਪਾ ਜੀ ਕਹਿੰਦੇ ਡਾਕਟਰ ਸਾਹਿਬ ਜੀ ਐਂਡ ਮਾਈ ਬਿਊਟੀਫੁਲ ਸਿਸਟਰ ਨੀਲਮ ਕੌਰ ਜੀ ਸਤਿ ਸ਼੍ਰੀ ਅਕਾਲ ਐਂਡ ਖਾਲਸਾ ਜ਼ਿੰਦਾਬਾਦ। ਤੇ ਢਿੱਲੋਂ ਕਹਿੰਦੇ ਨੇ ਫਿਰ ਕਹਿੰਦੇ ਤਿਵਾਰੀ ਰਿਪੋਰਟ ਵਿੱਚੋਂ ਕੀ ਨਿਕਲਿਆ ਉਹ ਵੀ ਦੱਸ ਦਿਓ। ਉਸ ਵਿੱਚ ਉਹ ਜਾ ਕੇ ਤੁਸੀਂ ਦੇਖ ਲਓ, ਮੀਡੀਆ 'ਚ ਪਈ ਹੋਈ ਹੈ, ਅਸੀਂ ਤੁਹਾਡੇ ਰਿਸਰਚਰ ਤਾਂ ਨਹੀਂ ਹੈਗੇ ਵੀ ਤੁਹਾਨੂੰ ਦੱਸਣਾ। ਹਾਂਜੀ, ਸੁਖਵਿੰਦਰ ਸਿੰਘ ਜੀ ਔਰ ਫਿਰ ਇਸੇ ਤਰ੍ਹਾਂ ਗੁਰਬਾਜ ਸਿੰਘ ਜੀ, ਫਿਰ ਖੜਕ ਸਿੰਘ ਜੀ, ਸੁਖਦੀਪ ਸੋਇਤਾ ਜੀ, ਆਮ ਟੋਟਲੀ ਕਨਫਿਊਜ਼ਡ ਅਬਾਊਟ ਇੰਡੀਅਨ ਇਲੈਕਸ਼ਨ, ਆਈ ਡੋਂਟ ਨੋ ਹੂ ਵਿਲ ਸੇਵ ਪੰਜਾਬ। ਇਹਨਾਂ ਚੋਂ ਕੁਛ ਨਹੀਂ ਨਿਕਲਣਾ ਹੈ, ਇਹ ਮਹਿਜ਼ ਇੱਕ ਐਕਸਰਸਾਈਜ਼ ਇਨ ਫਿਊਟਿਲਿਟੀ ਹੈ। ਪਰ ਅਸੀਂ ਕਿਉਂਕਿ ਇਸ ਬਾਰੇ ਬਹੁਤ ਕਹਿਣ ਤੋਂ ਕੁਛ ਗਰੇਜ਼ ਵੀ ਕਰਦੇ ਹਾਂ ਵੀ ਲੋਕਾਂ ਨੇ ਆਪੋ ਆਪਣੇ ਜਿਹੜੇ ਦਾਇਰਾਕਾਰ 'ਚ ਕੁਛ ਕਰਨਾ ਹੁੰਦਾ ਹੈ, ਪਰ ਸਿੱਖ ਨੁਕਤਾ ਨਿਗਾਹ ਤੋਂ ਜਿਹੜਾ ਇਸ ਚੋਂ ਕੁਛ ਵੀ ਨਿਕਲਣਾ ਨਹੀਂ ਹੈ। ਓਕੇ ਜੀ, ਔਰ ਇਸੇ ਤਰ੍ਹਾਂ ਹਰਭਜਨ ਸਿੰਘ ਜੀ ਔਰ ਸਰਪੰਚ ਜਸ ਗਿੱਲ ਜੀ, ਗੁਰਫਤਿਹ ਵੀਰ ਜੀ ਕਹਿੰਦੇ ਨੇ, ਫਿਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਹਾਂਜੀ ਉਹਨਾਂ ਦੇ ਆਪਸ ਵਿੱਚ ਇਹਨਾਂ ਦੀ ਕਨਵਰਸੇਸ਼ਨ ਚੱਲ ਰਹੀ ਹੈ। ਫਿਰ ਜੀਤ ਸੂਰਤੀਆ ਜੀ, ਫਿਰ ਸੁਖਵਿੰਦਰ ਸਿੰਘ ਜੀ ਔਰ ਫਿਰ ਹਾਂਜੀ ਲਖਵਿੰਦਰ ਸਿੰਘ ਔਲਖ ਜੀ, ਜਸਬੀਰ ਸਿੰਘ ਜੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ, ਸਰਪੰਚ ਜਸ ਗਿੱਲ ਜੀ ਔਰ ਫਿਰ ਇਸੇ ਤਰ੍ਹਾਂ ਐਚ ਜੀ ਕਹਿੰਦੇ ਨੀਲਮ ਭੈਣ ਜੀ ਐਂਡ ਡਾਕਟਰ ਸਾਹਿਬ ਜੀ ਦੇ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਔਰ ਖਾਲਸੇ ਦੀ ਚੜ੍ਹਦੀ ਕਲਾ ਕਰਨ। ਔਰ ਅਵਜਿੰਦਰ ਸਿੰਘ ਸੌਦਾ ਜੀ, ਖਾਲਸਾ ਨੀ ਭੈਣ ਭਰਾਵਾਂ ਨੂੰ ਗੁਰਫਤਿਹ ਜੀ, ਸਤਨਾਮ ਸਿੰਘ ਜੀ, ਸਿੰਘ ਗਰਚਾ ਜੀ, ਫਿਰ ਇਸ ਤਰ੍ਹਾਂ ਸੁਖਵਿੰਦਰ ਸਿੰਘ ਜੀ ਕਹਿੰਦੇ ਜ਼ਿੰਦਗੀ ਥੋੜੀ ਉਥਲ ਪੁਥਲ ਹੋਈ ਹੈ, ਇਸ ਕਰਕੇ ਕਾਫੀ ਦੇਰ ਬਾਅਦ ਸ਼ੋਅ ਤੇ ਆਇਆ, ਤਾਂ ਦੇਰੀ ਲਈ ਮੁਆਫੀ। ਬਹੁਤ ਮੋਸਟ ਵੈਲਕਮ। ਤੁਸੀਂ ਇਵੇਂ ਹੀ ਐਕਟਿਵਲੀ ਬਿਲਕੁਲ ਆਪਣੇ ਕਮੈਂਟ ਵੀ ਕਰੋ, ਲਿਖੋ ਵੀ ਔਰ ਇਸ ਨੂੰ ਸਪਰੈਡ ਵੀ ਕਰੋ ਮੈਸੇਜ। ਸੰਦੀਪ ਸਿੰਘ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਜਸਵੀਰ ਸਿੰਘ ਜੀ ਔਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ, ਧਰਮ ਸਿੰਘ ਜੀ, ਬਲੈਕੀਆ ਗੇਮੀਆ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਗੁਰਨੇਕ ਨਿੱਜਰ ਜੀ ਵੀ ਔਰ ਕੁਲਦੀਪ ਕੌਰ ਜੀ, ਪਰਮਿੰਦਰ, ਫਿਰ ਇਸੇ ਤਰ੍ਹਾਂ ਕਾਲੀ ਸਿੰਘ ਜੀ ਕਹਿੰਦੇ ਨੇ ਗਲੋਬਲ ਟਾਸਕ ਫੋਰਸ ਕਨਵਿੰਸ ਦਾ ਵਰਲਡ ਅਸੈਂਬਲੀ ਆਫ ਲੋਕਲ ਐਂਡ ਰੀਜਨਲ ਗਵਰਨਮੈਂਟ। ਔਰ ਜਸਵੀਰ ਬਾਰ ਜੀ, ਫਿਰ ਇਸੇ ਤਰ੍ਹਾਂ ਜਸਪਾਲ ਸਿੰਘ ਕਾਲੇ ਜੀ, ਫਿਰ ਗੁਰਦੀਪ ਗੱਲ ਗਲੋਬਲ ਜਿਹੜੀ ਤੁਸੀਂ ਕੀਤੀ ਹੈ ਟਾਸਕ ਫੋਰਸ ਦੀ, ਮੈਂ ਸਮਝ ਨਹੀਂ ਪਾਇਆ। ਹਾਂਜੀ, ਇਹਨੂੰ ਤੁਸੀਂ ਹੋਰ ਐਲੈਬੋਰੇਟ ਕਰ ਦੇਣਾ ਕੱਲ ਦੇ ਪ੍ਰੋਗਰਾਮ 'ਚ ਫਿਰ ਅਸੀਂ। ਹਾਂਜੀ, ਹਰਮਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਇਫ ਮੋਦੀ ਇਜ਼ ਸੋ ਲਾਇਲ ਟੂ ਸਿਕਸ ਵਾਈ ਦ ਗਵਰਨਮੈਂਟ ਅਕਵਾਇਰਡ ਦ ਪ੍ਰਾਪਰਟੀ ਐਂਡ ਲੈਂਡਸ ਆਫ ਗੁਰਪਤਵੰਤ ਸਿੰਘ ਪੰਨੂ, HS ਨਿੱਜਰ ਐਂਡ ਅਦਰਸ, ਕੈਨ ਹੀ ਆਨਸਰ? ਨਿਹੰਗ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ। ਜਿਨ੍ਹਾਂ ਦੀਆਂ ਤੇ ਅੱਖਾਂ ਖੁੱਲੀਆਂ ਨੇ ਉਹਨਾਂ ਨੂੰ ਤਾਂ ਇਹਨਾਂ ਦੇ ਹਰ ਕਦਮ ਚੋਂ ਸਿੱਖ ਵਿਰੋਧ ਦੀ ਜਿਹੜੀ ਝਲਕ ਨਜ਼ਰ ਆਉਂਦੀ ਹੈ, ਪਰ ਜਿਨ੍ਹਾਂ ਨੇ ਜਿਹੜੇ ਵਿਕੇ ਹੋਏ ਨੇ ਔਰ ਜਿਨ੍ਹਾਂ ਦੀ ਤਨਖਾਹ ਇਸ ਗੱਲ ਤੇ ਡਿਪੈਂਡ ਕਰਦੀ ਹੈ ਵੀ ਉਹਨਾਂ ਨੇ ਗੱਲ ਨੂੰ ਸਮਝਣਾ ਨਹੀਂ ਹੈ, ਉਹਨਾਂ ਨੂੰ ਤੁਸੀਂ ਨਹੀਂ ਸਮਝਾ ਸਕਦੇ। ਬਿਲਕੁਲ। ਅਮਰਜੀਤ ਸੈਣੀ, ਹਰਦੀਪ ਸਿੰਘ ਜੀ, ਧਰਮ ਸਿੰਘ ਜੀ, ਫਿਰ ਇਸੇ ਤਰ੍ਹਾਂ ਗੁਰਚਰਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, as of diaspora, Sikhs should raise voice to separate the line for male and female during the darshan of Darbar Sahib. ਮੇਰਾ ਖਿਆਲ ਹੈ ਵੀ ਇਹ ਸ਼੍ਰੋਮਣੀ ਕਮੇਟੀ ਦੇ ਪਰਵਿਊ 'ਚ ਹੀ ਹੋਣਾ ਚਾਹੀਦਾ। ਮੈਨੂੰ ਨਹੀਂ ਲੇਟਲੀ ਪਤਾ ਵੀ ਇਸ 'ਚ ਕੋਈ ਕੰਟਰੋਵਰਸੀ ਹੈ ਜਾਂ ਕਿਵੇਂ ਹੈ, ਕਿਉਂਕਿ ਇਹ ਤਾਂ ਜ਼ਰੂਰ 2-4 ਦਿਨ ਪਹਿਲਾਂ ਖਬਰਾਂ ਸੀ ਕਿ ਵੀ ਹੀਟ ਵੇਵ ਕਰਕੇ ਕਾਫੀ ਸੰਗਤ ਘਟੀ ਹੈ, ਪਰ ਹੋ ਸਕਦਾ ਹੈ ਕੁਛ ਇਸ ਕਿਸਮ ਦਾ ਭਾਈ ਸਾਹਿਬ ਨੇ
ਨੋਟਿਸ ਕੀਤਾ ਹੋਏ ਜਿਹਦੇ ਚ ਪੂਰਾ ਹਜੂਮ ਦਾ ਹਜੂਮ ਹੈ, ਕੋਈ ਬਿਲਕੁਲ ਬੀਬੀਆਂ ਨਾਲ ਛੇੜਛਾੜ ਜਾਂ ਸ਼ਰਾਰਤ ਦਾ ਕੁਝ ਐਸਾ ਪੱਖ ਹੋਏ। ਇੰਦਰਜੀਤ ਸਿੰਘ ਸੰਧੂ ਜੀ, ਸੋਨਮਾਇਲ ਜੀ, ਸੁਖਜੀਵਨ ਬੱਚੂ ਜੀ, ਪਾਲ ਸਿੰਘ ਜੀ, ਜਸਕੀਰਤ ਸਿੰਘ ਜੀ, ਦਵਿੰਦਰ ਸੰਧੂ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreporter.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।